ਇਹ ਭਰਾਵਾ ਮੂੰਹ ਮਿੱਠਾ ਕਰਨ ਵਾਸਤੇ ਰਾਤ ਨੂੰ ਮੱਝਾਂ ਦਾ ਖੂਨ ਚੂਸਦਾ ਸੀ ਇੱਥੋਂ ਕਰਕੇ। ਬਾਅਦ ਜਿਹਨੂੰ ਵਿਹੜੇ 'ਚ ਪਾ ਕੇ ਹਸਾਉਂਦੇ ਸਨ, ਢਿੱਡ ਤੇ ਸੋਟਾ ਮਾਰਦੇ ਡੋਮਾ ਇਹ ਚੀਜ਼ਾਂ ਦੇਖੀ ਦੀਆਂ। ਇਹਨੇ ਤਸਵੀਰ ਭੇਜੀ ਉੱਥੇ, ਉਹ ਜਿਹੜਾ ਉੱਥੇ ਦਾ ਇੰਤਜ਼ਾਮੀ ਸੀ ਉਹਨੇ ਤਸਵੀਰ ਵੇਖੀ ਇਹਦੀ, ਉਹਨੇ ਕਿਹਾ ਓਏ ਲਾਓ ਇਹ ਸਾਰਾ ਟੈਂਟ ਟੁੱਟ ਬੰਦ ਕਰੋ ਏ। 19 ਮੁਲਕਾਂ ਦੇ ਰਿਪੋਰਟ ਬਹੁਤੇ ਸਾਰੇ ਆਪਣੇ ਟ੍ਰੇਨਿੰਗ ਦੇ ਪਾਕਿਸਤਾਨ ਦੀ ਬਾਰੇ ਕਿਦੋਂ अस्सलामुअलैकुम नादरीन, कैसे हैं आप? तबीयत से ठीक है? सब ओके है? कच्ची नींदे ठा देंदे ने यार नादरीन है मैनू। आप कर लेंदे, तुसी मैनू सुता रहन देंदे। हाँ ਤੁਹਾਨੂੰ ਤੁਹਾਡੇ ਤੋਂ ਬਗੈਰ ਹੁੰਦਾ ਵਾ ਉਸਤਾਦ ਜੀ। चौथा बंदा कोई नहीं सी बैठे, नहीं तो मैं तुहानू कहना सी आप ही कर लो। 1 2 3 4 एक इत्थे बह जांदा। ਤੁਹਾਡੇ ਚਾਰਾਂ ਚੋਂ ਕਿਹੜਾ ਇੱਥੇ ਬਹਿ ਕੇ ਹੋਸਟ ਅੱਛਾ ਕਰ ਸਕਦਾ? ਮਿੱਠਾ ਬੁਰੀ ਉਸਤਾਦ ਜੀ ਫਰੀਦ ਤੇ ਮਿੱਠਾ ਬੁੜੀਆ। ਨਹੀਂ ਪੰਜ ਫੈਸਲ ਕਰ ਸਕਦਾ ਮੈਂ ਇਸ ਕਾਬਲ ਨੂੰ ਤੁਹਾਡੇ ਮੰਚ ਨੂੰ ਸਾਂਭ ਸਕਾਂ। ਉਸਤਾਦ ਜੀ ਮੈਂ ਸਮਝਦਾ ਫਰੀਦ। ਹਾਂ ਚਲੋ ਠੀਕ। ਫਰੀਦ ਅੱਛਾ ਹੈ ਵਾ। ਉਸਤਾਦ ਜੀ ਸ਼ੌਕ ਹੈ ਨਾ ਮਤਲਬ। ਨਹੀਂ ਉੱਥੇ ਬੈਠ ਕੇ ਤੂੰ ਭਾਈ ਨਾ ਹੁਣ ਪਤਾ ਕਿ ਥੋੜਾ ਮੈਨੂੰ ਰੈਸਟ ਦੇ ਦਿਓ, ਮੈਂ ਕੁਝ ਹੋਰ ਕਰ ਲਵਾਂ। ਤੁਸੀਂ ਹੁਣ ਨਾ ਇੱਥੇ ਬਹਿ ਕੇ ਮੇਨ ਆਪ ਕਰ ਲਿਆ ਕਰੋ ਜਰਾ, ਠੀਕ ਹੈ ਉਸਤਾਦ ਜੀ ਨਾ? ਮੇਨ ਮੂਨ ਨਹੀਂ, ਬਸ ਇਹ ਕਿ ਇੱਕ ਜਣਾ ਵਿੱਚੋਂ ਕੋਈ ਵੀ ਨਾ ਬਹਿ ਕੇ ਤੁਸੀਂ ਨਹੀਂ ਹੁੰਦੇ ਨਾ ਤੇ ਕੋਈ ਵੀ ਨਹੀਂ ਉਹਦਾ ਐਕਸਪੀਰੀਅੰਸ ਵੀ ਤਾਂ ਵਧੇਗਾ ਨਾ। ਆਹੋ ਇੱਕ ਜਣਾ ਜਿਹੜਾ ਬੈਠਾ ਹੋਏਗਾ ਨਾ ਉਹਨੂੰ 2 4 5 ਸ਼ੋਆਂ ਤੋਂ ਬਾਅਦ ਇਹ ਵੀ ਤਾਂ ਪਤਾ ਲੱਗੇਗਾ ਨਾ ਕਿ ਭਾਈ ਮੈਂ ਇਦਾਂ ਕਰਨਾ ਆ ਕਰਨਾ। ਇਸ ਤਰੀਕੇ ਲੇਕਿਨ ਜੇ ਸ਼ੋਅ ਇੱਥੇ ਲੈ ਕੇ ਜਾਣਾ ਚਾਹੁੰਦੇ ਹੋ ਨਾ ਤੇ ਬੰਦਾ ਤੇ ਤੁਹਾਡੇ ਥੱਲੇ ਕੋਈ ਚੀਜ਼ ਹੋਰ ਰੱਖ ਲਈ ਇਹਦੇ, ਮਤਲਬ ਇਹਦੇ ਥੱਲੇ 2 ਇੱਟਾਂ ਰੱਖ ਲਈਏ, ਉਸਤਾਦ ਜੀ ਇੱਥੇ ਆ ਜਾਏਗਾ ਸ਼ੋ। ਬੰਦਾ ਤੁਹਾਡੇ ਲਾਗੇ ਹੀ ਬੈਠਾ ਵਾ, ਆਲੇ ਦੁਆਲੇ ਸੱਜੇ ਖੱਬੇ ਹੀ ਬੈਠਾ ਯਾਰ ਜੋ ਵੀ ਹੈ ਪੀਲੀ ਮੈਂ ਸ਼ਰਟ ਆਪਣੇ ਪਾਈ ਮੂੰਹ ਉਹਨੇ ਨਹੀਂ ਇਹ ਵੀ ਕਹਿਣਾ। ਕਹੇਗਾ, ਹੈ ਪੀਲੀ ਸ਼ਰਟ ਪਾਈ ਉਹਨੇ ਇਹ ਵੀ ਕਹੇਗਾ। ਦਾਨਿਸ਼ ਭਾਈ ਫਰੇਮ ਖੋਲਦੇ ਆ ਨਾ, ਇੱਕ ਸੋਹਣਾ ਅਟਰੈਕਟਿਵ ਹੋਣਾ ਚਾਹੀਦਾ ਕੰਮ। ਬੱਚਾ ਡਰ ਕੇ ਦੌੜ ਕੇ ਦੂਰ ਚੱਲ ਜਾਵੇ, ਇਹ ਫਰੇਮ ਖੁੱਲਿਆ ਇੰਜ ਮਾਸਟਰ ਲੱਗੇ ਉਸਤਾਦ ਜੀ, ਕੈਮਰਾ ਇੱਥੋਂ ਸ਼ੁਰੂ ਹੋਵੇ, ਆਸਤਾ ਆਸਤਾ ਹੌਲੀ ਹੌਲੀ ਐਂਕਰ ਦੇ ਫੇਸ ਤੇ ਆਵੇ, ਦੋ ਪੰਜਾਬ ਫਿਰ ਓਪਨਿੰਗ ਕਰੇ। ਨਹੀਂ ਨਹੀਂ ਭਾਜੀ ਏਦਾਂ ਕਰਿਆ ਕਰੋ ਨਾ ਤੁਸੀਂ, 4 ਪਰਚੀਆਂ ਸਿੱਟੀਆਂ, ਉਹਨਾਂ 'ਚ ਇੱਕ 'ਚ ਲਿਖਿਆ ਐਂਕਰ। ਠੀਕ ਚਾਰਾਂ ਨੇ ਇੱਕ ਪਰਚੀ ਪੜ੍ਹ ਲਈ, ਜਿਹਦੇ ਤੇ ਲਿਖਿਆ ਐਂਕਰ ਉਹ ਆ ਕੇ ਬਹਿ ਜੂ। ਮੈਂ ਤੇ ਐਵੇਂ ਚਵਲ ਮਾਰੀ। ਅੱਛਾ ਐਂਕਰ ਹੋਰ ਵਾ ਜਿਹੜਾ ਉਹ ਬਾਹਰ ਹੁੰਦੇ ਨੇ, ਇਹ ਹੋਸਟ ਵਾ। ਹੋਸਟ ਆ। ਚਲੋ ਹੋਸਟ ਐਂਕਰ ਜੋ ਵੀ, ਉਹ ਯਾਰ ਤੂੰ ਮੇਨ ਲਿਖ ਲਓ ਮੇਨ। ਮੇਨ ਲੈ ਲਓ। ਅੱਛਾ ਤੂੰ ਕਿਸੇ ਹਿਸਾਬ ਨਾਲ ਕਿਤੇ ਪਰਚੀ ਚੋਂ ਨਿਕਲ ਵੀ ਆਵੇ ਮੈਂ ਤੈਨੂੰ, ਕਿਉਂਕਿ ਤੇਰਾ ਮੂੰਹ ਮਾਂਦਰਾ ਹੀ ਅੱਲਾ, ਮੈਂ ਲੋਡਰ ਹੈਗਾ ਤਾਂ ਪਤਾ ਨਹੀਂ ਹਿਸਾਬ ਲੈਣ ਆਇਆ। ਅੱਛਾ ਯਾਨੀ ਕਿ ਫੁੱਲਾਂ ਦੀ ਸ਼ਰਟ ਪਾ ਕੇ ਸਾਈਡ ਤੋਂ ਮੇਨ ਕਰ ਉਹ ਯਾਰ ਮੈਂ ਇਹ 2 ਮਹੀਨੇ ਤੋਂ ਜਿਹੜੇ ਬਾਹਰ ਲਾ ਕੇ ਆ ਜ਼ਲੀਲੋ ਖੁਆਰ ਹੋ ਕੇ ਆਏ, ਬਹੁਤ ਕੁਝ ਸਿੱਖ ਕੇ ਆ ਗਏ। ਦੇਖੋ ਪਹਿਲੇ ਅਸੀਂ ਸਾਰਾ ਕੁਝ ਕਰਦੇ ਰਹੇ ਆਲਰੇਡੀ। ਦੇਖੋ ਨਹੀਂ ਇਹ ਅਸੀਂ ਰੋਡ ਸ਼ੋਅ ਵੀ ਕੀਤੇ, ਅਸੀਂ ਹੋਸਟਿੰਗਾਂ ਵੀ ਕੀਤੀਆਂ, ਅਸੀਂ ਐਗਰੀਆਂ ਵੀ ਕੀਤੀਆਂ, ਡਬਿੰਗ ਵੀ ਕਰਦੇ। ਸਾਡੇ ਘਰ ਦੀਆਂ ਖੇਤੀਆਂ ਵਾ। ਤੂੰ ਰੋਡ ਸ਼ੋਅ ਕਰਦਾ ਹੁੰਦਾ ਸੀ, ਮੈਂ ਵੇਖਦਾ ਹੁੰਦਾ ਤੇਰੀਆਂ ਵਿੰਗੀਆਂ ਲੱਤਾਂ ਹੁੰਦੀਆਂ ਨੇ। ਮੈਂ ਲੱਤਾਂ ਨਾਲ ਮਿਲਦਾ ਰਿਹਾ ਵਾ ਵੀ ਮੈਂ ਲੱਤਾਂ ਨਾਲ ਮਿਲਦਾ। ਓ ਯਾਰ ਤਮੀਜ਼ ਨਾ ਬੋਲਿਆ ਕਰ, ਤੈਨੂੰ ਪਤਾ ਵੀ ਹੈ ਫਿਰ ਬਾਅਦ ਦੇ ਵਿੱਚ ਉਸਤਾਦ ਜੀ ਵਿੱਚ ਮੈਂ ਠਾ ਦੇਣਾ, ਉਸਤਾਦ ਜੀ ਸਾਈਡ ਤੇ ਹੋਵੇ ਯਾਰ ਇੱਕ ਮਿੰਟ ਠਹਿਰ ਜਾ, ਕਿਉਂਕਿ ਯਾਰ ਇਹਦਾ ਫਰਕ ਤੁਹਾਨੂੰ ਦੋਵਾਂ ਤੇ ਨਹੀਂ ਪੈਂਦਾ। ਉਹ ਭਾਜੀ ਵੀ ਤਾਂ ਗਏ ਮਾਸ਼ਾਅੱਲਾ 2 ਸਾਲ ਹੋ ਗਏ ਉਹਨੂੰ ਯਾਰ ਕੰਮ ਕਰਦੇ। ਜਿਹੜੇ ਲੋਕ ਦੇਖ ਰਹੇ ਨੇ ਨਾ, ਕਸਮ ਵਾਲੀ ਗੱਲ ਜੀ, ਉਹਨਾਂ ਨੂੰ ਉਸਤਾਦ ਨੂੰ ਹੀ ਗਲਤ ਕਹਿਣਾ, ਕਿਉਂਕਿ ਤਰਬੀਅਤ ਨਹੀਂ ਇਹਨਾਂ ਨੇ ਸਹੀ ਕੀਤੀ ਆਪਣੇ ਸ਼ਾਗਿਰਦਾਂ ਦੀ। ਆਹੋ ਅੱਛਾ ਉਸਤਾਦ ਜੀ ਕਿਸੇ ਨੂੰ ਨਹੀਂ ਕੁਝ ਕਹਿੰਦੇ, ਤਰਬੀਅਤ ਅਸਰ ਹੁੰਦੀ ਹੈ। ਤੈਨੂੰ ਗੁੜਤੀ ਕਿੰਨੇ ਦਿੱਤੀ ਸੀ ਸਹੀ ਦੱਸੀ? ਚਨਿਓਟ ਫੂਡ ਪਕਵਾਨ ਵਾਲਿਆਂ ਨੇ। ਓਏ ਗੁੜਤੀ 'ਚ 9 ਰੋਟੀਆਂ ਖਾ ਕੇ ਦੇਖਿਆ ਗੁੜਤੀ ਉਹ ਤੇ ਨਹੀਂ ਫਿਰ ਵੀ ਗੁੜਤੀ ਦੇਣਾ ਸ਼ੁਰੂ ਤੋਂ हुए, ਖਤਮ ਕਰਨਾ ਭੁੱਲ ਗਏ ਨਹੀਂ ਗਏ। ਉਹਨਾਂ ਲੈ ਕੇ ਬੱਚਾ ਤੰਦੂਰ ਤੇ ਲੈ ਗਏ ਸੀ, ਉਹਨੇ ਕਿਹਾ ਜੀ ਪਕਾਈਓ, ਬੱਚੇ ਨੂੰ ਗੁੜਤੀ ਧੁੰਨਣੀ ਉੱਤੇ। ਮਾਈਆਂ ਦੇ ਗੁੱਟ ਮੁੜ ਕੇ ਵਿਚਾਰੀਆਂ ਆਇਆ ਤਾਂ ਸਿੱਧੀਆਂ ਛੁੱਟੀਆਂ। ਇਲਾਕੇ ਚ ਐਲਾਨ ਹੋ ਗਿਆ ਸੀ ਕਿ ਰੋਟੀ ਕਿਸੇ ਦਿਨ ਨਹੀਂ ਜਾਣੀ, ਕਿਉਂਕਿ ਬੱਚਾ ਹੋਇਆ ਉਹਨੂੰ ਗੁੜਤੀ ਦੇਣੀ ਸੀ। ਦਾਈ ਨੂੰ ਕਹਿਤਾ ਤੂੰ ਜਾਈ ਨਾ, ਤੂੰ ਪੇੜੇ ਕਰਨੇ। ਨਹੀਂ ਗੁੜਤੀ ਉਸਤਾਦ ਜੀ ਬੜਾ ਮਾਸ਼ਾਅੱਲਾ ਦਾਨਸ਼ਵਰ ਸਨ ਮੇਰੇ ਚਾਚਾ ਜੀ। ਕਿੰਨੀ ਕਿਸੇ ਗੁੜਤੀ ਵਾ, ਕਿੰਨਾ ਕੁ ਲੰਗਰ ਸੀ? ਸਾਈ ਪਾਈਏ ਸ਼ਾਇਦ ਹੁਣ ਹੋਰ ਆ ਝੂਠ ਬੋਲਣੇ ਉਸਤਾਦ ਜੀ, ਇਹਦੇ ਕਰਕੇ ਇੱਥੇ ਪੈਰ ਰੱਖ ਕੇ ਖਲੋਤਾ ਸੀ ਤੇ ਬੇਲਚਾ ਨਾਲ ਗੁੜਤੀ ਦੇ ਮੂੰਹ 'ਚ ਧੁੰਨਣ ਡੇ ਨਹੀਂ ਭਰਤੀ ਪਾਉਣ ਡੇ। ਉਹ ਲੈਂਟਰ ਵਾਲੀ ਮਸ਼ੀਨ ਨਹੀਂ ਉਸਤਾਦ ਜੀ, ਉਹ ਕਾਕੇ ਦੇ ਮੂੰਹ ਲਾਗੇ ਕਰਕੇ ਉਹਨਾਂ ਨੇ ਐ ਘੁਮਾਤੀ ਸੀ। ਨਹੀਂ ਯਾਰ ਮੇਰੇ ਚਾਚਾ ਜੀ ਹੈ ਸਨ। ਤੈਨੂੰ ਗੁੜਤੀ ਦਿੱਤੀ ਕਿੰਨੇ ਸੀ? ਉਸਤਾਦ ਜੀ ਅੱਲਾ ਜਨਤਾ ਹੀ ਘਰ ਦੇ ਬੜੇ ਦਾਨਸ਼ਵਰ ਸਨ ਮੇਰੇ ਚਾਚਾ ਜੀ, ਇੱਕ ਫੌਤ ਹੋਏ ਪਿਛਲੇ ਕੁਛ ਅਰਸਾ ਪਹਿਲੇ, ਉਹਨਾਂ ਨੇ ਦਿੱਤੀ ਸੀ। ਉਹ ਜਿਹੜੇ ਪਕੌੜੇ ਸਮੋਸੇ ਲਾਉਂਦੇ ਸੀ। ਹਾਂ ਦਾਨਸ਼ਵਰ ਪਕੌੜੇ ਤੇ ਇਹਦਾ ਕੋਈ ਇਸ਼ੂ ਨਹੀਂ ਹੈ। ਪਕੌੜੇ ਸਮੋਸੇ ਦਾਨਸ਼ਵਰ, ਪਕੌੜੇ ਸਮੋਸੇ ਕਿੰਨੇ ਨਹੀਂ ਲਾਏ ਤੈਨੂੰ ਪਤਾ?
ਹਾਏ ਪਕੌੜੇ ਸਮੋਸਿਆਂ ਤੋਂ ਓ ਯਾਰ ਗੰਦਾ ਨਾਲਾ ਉੱਥੇ ਹੁੰਦਾ ਸੀ ਵਿੱਚ ਇੱਕ ਸਮੋਸੇ ਹੁੰਦੀ 36 ਮੱਖੀਆਂ ਹੁੰਦੀਆਂ ਮੈਨੂੰ ਤੈਨੂੰ ਦੱਸ ਦਿਆਂ ਫਰੀ ਉੱਤੋਂ ਸਾਹਿਬ ਨਾ ਰੱਖਿਆ ਜ਼ੋਂਬੀ ਆਏ ਫਰੀ ਸਾਹਿਬ 150 ਸਾਫਾ ਲਪੇਟ ਕੇ ਚੈਨਾ ਦੇ ਬੂਟ ਇੱਥੇ ਤੱਕ ਪਾ ਕੇ ਮੈਂ ਜਿਹੜਾ ਤਾਂ ਨਹੀਂ ਜਾਂਦਾ ਰਿਹਾ ਫਜੇ ਟਾਈਮ ਉਹਨੇ ਕਿਹੜੀ ਲੁੱਟਣਾ ਸੱਪ ਪਿੱਛੂ ਪਤਾ ਕਿਹੜੀ ਕਿਹੜੀ ਚੈਨ ਆ ਜਾਂਦੀ ਸੀਗੀ ਯਾਰ ਨਾਲੇ ਪਾਕਿਸਤਾਨ ਚ ਰਹਿ ਕੇ ਆਪਣੇ ਮੁਲਕ ਦੀ ਖਿਦਮਤ ਕੀਤੀ ਇਹ ਬਾਤ ਸਾਊਦੀ ਅਰਬ ਦੇ ਗਰਦਾਂ ਚ ਡੁੱਕੇ ਹਾਂ ਇਹ ਵੀ 1000 ਰੁਪਏ ਗੋ ਕੱਢੀਏ ਕਰੋ ਇੰਜ ਕਰਕੇ ਅੱਛਾ ਮੇਰੀ ਗੱਲ ਇਹ ਸੁਣ ਮਿਹਨਤ ਕੀਤੀ ਹੈ, ਨਾਮ ਰੋਸ਼ਨ ਕੀਤਾ ਯਾਰ। ਇਹਨੂੰ ਗੁੜਤੀ ਜਿਹੜੀ ਹੈ ਨਾ, ਇਹਨੂੰ ਗੁੜਤੀ ਇਹ ਦੂਸਰੀ ਚ ਸੀ ਜਦੋਂ ਹਟੀ ਹੈ ਗੁੜਤੀ ਦੇਣੇ ਮਸਲਨ ਮਤਲਬ ਕਿ ਇਹ 4.5 ਸਾਲ ਦਾ ਸੀ ਜਿੰਨੇ ਦੇਰ ਤੱਕ ਇਹ ਰੋਜ਼ ਗੁੜਤੀ ਖਾਂਦਾ ਸੀ। ਐਦਾਂ ਹੀ ਸਕੂਲੇ ਬਣ ਕੇ ਵੀ ਗੁੜਤੀ ਇਹਨੂੰ ਨਾਲ ਦਿੰਦੇ ਸੀ ਅੰਮੀ ਕਿ ਪੁੱਤ ਗੁੜਤੀ ਲੈ ਜੀ, ਇੰਨੀ ਗੁੜਤੀ ਇਹਨੇ ਖਾਧੀ। ਇਹ ਮੈਂ ਤਾਂ ਸਕੂਲ ਜਾ ਕੇ ਕਹਿੰਦਾ ਸੀ ਗੁੜਤੀ ਇਹ ਗਿੱਲੀ ਗਿੱਲੀ ਲੱਜ ਸਾਜੀ ਇਹਦੇ ਅੱਬੂ ਹਕੀਮ ਕੋਲ ਲਿਜਾ ਕੇ ਕਹਿੰਦੇ ਸੀ ਯਾਰ ਇਹਦੀ ਗੁੜਤੀ ਛਡਾਣੀ ਹੈ ਕੋਈ ਦਵਾਈ ਦੇ। ਇਹਦੇ ਸਕੂਲ ਦਾ ਪੀਟੀ ਮਾਸਟਰ ਕਹਿੰਦਾ ਸੀ ਫੈਜ਼ਨ ਤੇਰੀ ਗੁੜਤੀ ਵਾਲੇ ਪਤੀਲੇ ਨੂੰ ਕਿਸੇ ਟੁੱਟ ਮਾਰਦੇ ਮਾੜੀ ਮੋਟੀ ਗੁੜ ਤੇ ਲੈਂਦਾ ਨਹੀਂ ਨਾਈ ਬੈਠੇ ਮੂੰਹ ਖੋਲ ਕੇ ਦਾ ਪਿਆਜ਼ ਕੱਟ ਸਿੱਧਾ ਵਿੱਚ ਹੀ ਚੁਜੋ ਥੱਲੇ ਸਿਲੰਡਰ ਬਾਲ ਲੈਂਜ ਕਰ ਪਿਆਜ਼ ਸੁੱਟ ਕੇ ਉੱਤੋਂ ਮੂੰਹ ਚ ਕੜਛਾ ਫੇਰ ਕਿਉਂਕਿ ਇਹ ਤਾਂ ਮੂੰਹ ਚ ਕੱਢ ਕੇ ਦਿੰਦਾ ਹਾਂ ਸਾਲ ਲੈਣਾ ਥੋੜੀ ਜਿਹੀ ਗੁੜਤੀ ਚੋਂ ਪਾ ਦੇ ਇੰਨੀ ਗੁੜਤੀ ਖਾਂਦਾ ਹੈ ਤੇ ਪਤਾ ਚੰਗਾ ਭਲਾ ਨਾ 5.5-6 ਸਾਲ ਦਾ ਸੀ ਜਦੋਂ ਇਹਨੇ ਗੁੜਤੀ ਖਾਣੀ ਛੱਡੀ। ਜਦੋਂ ਸ਼ੁਰੂ ਕੀਤੀ ਨਾ ਸਾਜੀ ਲੰਮੇ ਪਾ ਕੇ ਮੂੰਹ ਚ ਕੀਪ ਰੱਖ ਕੇ ਉੱਤੋਂ ਗੁੜਤੀ ਪਾ ਦਿੰਦੇ। ਹਾਂਜੀ ਕਰਿਆਨੇ ਵਾਲੇ ਦਾ 34-3500 ਮਹੀਨੇ ਦਾ ਦੀ ਗੁੜਤੀ ਦਾ ਬਣਦਾ ਸੀ। ਯਕੀਨ ਕਰ ਉਸਤਾਦ ਜੀ ਗੁੜਤੀ ਤੁਸੀਂ ਕਿਹਨੂੰ ਕਹਿੰਦੇ ਹੋ? ਮੈਨੂੰ ਇਹੀ ਉਹ ਅਸੀਂ ਉਹਨੂੰ ਨਹੀਂ ਕਹਿੰਦੇ ਜਿਹੜੀ ਤੈਨੂੰ ਦਿੱਤੀ ਉਹਨੂੰ ਕਹਿ ਰਹੇ ਹਾਂ। ਗੁੜਤੀ ਹੁੰਦੀ ਏ ਕੋਈ ਮਿੱਠੀ ਚੀਜ਼, ਉਹ ਆਮ ਹੁੰਦੀ ਹੈ ਛੋਟੇ ਮੋਟੇ ਵਿਚਾਰੇ ਸ਼ਰੀਫ ਬੰਦੇ ਅੱਛੇ ਬੱਚੇ ਜਿਹੜੇ ਸਾਦਾ ਬੱਚਿਆਂ ਦਾ। ਤੇਰੀ ਗੁੜਤੀ ਦਾ ਮਾਰੀ ਜੰਮਦਿਆਂ ਸਰਾਣਾ ਖਾ ਗਿਆ ਜਿੱਦਾਂ ਨੇ ਜੰਮੇ ਗੋਡਜ਼ਿਲਾ ਨੇ ਟਾਇਰ ਸਾਡੇ ਕਹਿੰਦੇ ਕਾਪੀ ਆ ਭਾਜੀ ਜਿੱਦੜੇ ਪੈਦਾ ਹੋਇਆ ਹਾਥੀ ਸੁੰਡ ਘਮਾਉਂਦਾ ਇੰਜ ਕਰਕੇ ਇਤਿਹਾਸ ਦੇ ਤੌਰ ਤੇ ਮੈਂ ਗਜ਼ਾ ਸਾਰੀ ਖਾ ਜਿਹੜੀ ਭਾਈ ਇਹਦਾ ਨਾਂ ਹੀ ਉਹਨਾਂ ਵੀਲ ਫੈਸਲ ਰੱਖਿਆ ਸੀ ਅੱਲਾ ਮਾਵੇ ਤੇ ਯਾਰ ਮੈਂ ਉਸਤਾਦ ਨੂੰ ਮਿਲੇ ਵੀ ਘੱਟ ਕਰਨਾ ਇਸ ਤੋਂ ਬਾਅਦ ਯਾਰ ਐ ਤੇ ਕਿਤੇ ਮੈਂ ਜੈਨੂਨ ਕਹਿਣਾ ਹੋ ਕਿ ਯਾਰ ਇਹਦਾ ਚਾਚਾ ਨਾ ਉਹਦੀਆਂ 2 ਉਂਗਲਾਂ ਨਹੀਂ ਹੈ, 2 ਉਂਗਲਾਂ ਆ ਵੀ ਨਹੀਂ ਹੈਗੀ ਤੇ ਆ ਵੀ ਨਹੀਂ ਹੈਗੀ। ਕਿਉਂ ਉਹਨੇ ਜੇ ਗੁੜਤੀ ਦਿੱਤੀ ਹੈ ਭਾਈ ਉਹਨਾਂ ਨੇ ਇੱਥੋਂ ਦੋਵੇਂ ਲਾ ਲਈ ਉਹ ਸਰਵਾਈਵ ਫਿਰ ਰਿਹਾ ਹੁੰਦਾ। ਉਹ ਰੋਟੀਆਂ ਵੀ ਇੰਜ ਕਹਿੰਦਾ 5 ਰੋਟੀਆਂ ਲਾ ਦੇ ਇਹਨਾਂ ਦੇ ਇਧਰੋਂ ਕੀਕੜੀ ਵਾਲੇ ਉਹ ਦੰਦ ਨਿਕਲਦੇ ਸੀ ਇੰਜ ਕਰਕੇ ਉਹ ਹੁਣ ਘਟਵਾਏ ਪਹਿਲੇ ਹੱਥ 'ਚ ਚੁੱਕ ਲੈਂਦੇ ਸੀ ਇੰਜ ਕਰਕੇ ਹਨਾ। ਇਹ ਜਿੱਥੇ ਪੈਦਾ ਹੋਇਆ ਸਾਜੀ ਜ਼ੱਚਾ ਬੱਚਾ ਸੈਂਟਰ ਸੀ, ਬਾਅਦ ਚ ਜ਼ੱਚਾ ਬੱਚਾ ਗੋਦਾਮ ਕਹਿਣਾ ਸੱਚਾ ਬੱਚਾ ਗਦਾਮ। ਜਿਸ ਸੱਚਾ ਬੱਚਾ ਸੈਂਟਰ ਚੋਂ ਇਹ ਪੈਦਾ ਹੋ ਕੇ ਨਿਕਲੇ ਨੇ ਨਾ ਲੋਕੀ ਕਹਿੰਦੇ ਉਹ ਜਿਮ ਲੱਗਦਾ ਏ। ਅੱਛਾ ਵੀ ਸੱਚਾ ਬੱਚਾ ਚ ਪੈਦਾ ਹੋ ਕੇ ਨਿਕਲੇ ਨਹੀਂ ਉਹ ਉਹਦੇ ਬਾਪ ਲੈ ਕੇ ਆਏ ਨਿਕਲਿਆ ਵੀ ਬੱਚਾ ਇੰਜ ਰਿੜਦਾ ਉੱਡਿਆ ਲੱਖ ਦੇ ਵਾਲ ਸਾਹਿਬ ਇਹ ਤੇ ਦੱਸਦੇ ਨਹੀਂ ਸੀ ਹਸਪਤਾਲ 'ਚ ਹੋਇਆ ਕਹਿੰਦੇ ਅਰਫਾਨ ਮੇਲੇ 'ਚ ਹੋਇਆ ਕਿੱਥੇ ਅਰਫਾਨ ਮੇਲੇ 'ਚ ਹੋਇਆ ਉਹ ਰਫਾਨ ਅਰਫਾਨ ਨਹੀਂ ਰਫਾਨ ਰਫਾਨ ਅਰਫਾਨ ਮਿਲ ਚੋਇਆ। ਚਲੋ ਠੀਕ ਹੋ ਗਿਆ ਸਤਾਈ ਬੰਦਾ ਗੱਲ ਕਰਨੀ ਨਹੀਂ ਚਾਹੀਦੀ ਇੱਥੇ ਭਾਜੀ ਇਹ ਕਰ ਰਿਹਾ ਬਗੈਰਤੀ ਕਰ ਰਿਹਾ ਵਾ। ਨਹੀਂ ਉਸਤਾਦ ਜੀ ਡਰਮਾਂ ਦੇ ਹਿਸਾਬ ਨਾਲ ਇਹਨੇ ਦੁੱਧ ਪੀਤਾ ਓਵਰਲੈਪ ਕਰਤਾ ਨਾ ਸਾਹਿਬ। ਆਮ ਆਦਮੀ ਨੂੰ ਤੇ ਭਾਜੀ ਗੁੜਤੀ ਦੇ ਕੇ ਅਗਲੇ ਬੱਚਾ ਭਾਜੀ ਨੀਲੀ ਡਰਮੀ ਦੇ ਉੱਤੇ ਵੱਡਾ ਨਿੱਪਲ ਲਾਇਆ ਐਂ ਡਰਮੀ ਫੜ ਕੇ ਸਹੀ ਗੱਲ ਤੇ ਇਹ ਬਸ ਉਹ ਡਰਮੀ ਐ ਕਰਕੇ ਫੜਾ ਦਿੰਦਾ ਭਾਜੀ ਇਹਨੇ ਆਪਣੇ ਇੱਥੇ ਪੈਪ ਬਾਹਰ ਨੂੰ ਲਵਾਇਆ ਹੁੰਦਾ ਸੀ, ਜਦੋਂ ਫੁੱਲ ਹੋ ਜਾਂਦਾ ਸੀ ਉਧਰੋਂ ਡੁੱਲਣ ਲੱਗ ਜਾਂਦਾ ਸੀ। ਭਾਜੀ 10 ਮਜ਼ਦੂਰ ਲੱਗੇ ਹੁੰਦੇ ਸੀਗੇ ਗੁੜਤੀ ਦੇਣ। ਹਾਂਜੀ ਇੰਜ ਕਰਕੇ ਮੂੰਹ ਖੁੱਲਾ ਜਿਵੇਂ ਥ੍ਰੈਸ਼ ਨਹੀਂ ਚੱਲਦਾ ਐ ਵਿੱਚ ਕਰਕੇ ਭਰੀਆਂ ਪਾਉਂਦੇ ਸੀ ਲੰਗਰ ਦੀਆਂ। ਯਾਰ ਉਹ ਤੂੰ ਸੁਣੀ ਨਾ ਗੱਲ ਜਿਹੜੇ ਕਿਸੇ ਨੇ ਕਿਹਾ ਕਿ ਵੀ ਮੈਂ ਅੱਜ ਸਾਰੀ ਮਖਲੂਕ ਨੂੰ ਮੈਂ ਖਵਾਉਣੇ ਆ ਦਾਵਤ ਦੇਣੀ ਹੈ। ਉਹ ਜਦੋਂ ਦਾਵਤ ਉਹਨੇ ਦਿੱਤੀ ਨਾ ਤੇ ਉਹ ਜਿਹੜਾ ਆਇਆ ਸੀ ਇੱਕੋ ਹੀ ਤੇ ਜਿਹਨੇ ਸਾਰੀ ਖਾ ਭਾਜੀ ਹੋਣੀ ਸੀ ਉਹ ਤਾਂ ਮੱਛਲੀ ਸੀਗੀ। ਹਾਂਜੀ ਮੱਛਲੀ ਦਾ ਤੇ ਵੀ ਨਾਂ ਹੀ ਲੱਗਾ। ਉਸਤਾਦ ਜੀ ਇਹਨੂੰ ਗੁੜਤੀ ਦਿੱਤੀ ਇੰਜ ਜਿਵੇਂ ਮਜ਼ਦੂਰ ਇੱਟਾਂ ਨਹੀਂ ਕੈਚ ਕਰਾਉਂਦੇ ਏਦਾਂ ਇਹਦੇ ਮੂੰਹ ਸੁੱਟਣਦੇ। ਇਹਨੂੰ ਗੁੜਤੀ ਦੇ ਕੇ ਤੇ ਵਾਲਦ ਸਾਹਿਬ ਨੇ ਇੰਜ ਕੀਤਾ ਸੀ। ਨਹੀਂ ਗੁੜਤੀ ਇਹਦੀ ਲੱਗੀ ਸੀ। ਅੱਛਾ ਇਹਦੀ ਗੁੜਤੀ ਜਿਵੇਂ ਦੁੱਧ ਨਹੀਂ ਲੱਗਾ ਹੁੰਦਾ ਘਰ 2 ਕਿਲੋ ਦੁੱਧ ਲਵਾਇਆ ਸੀ ਉਹ ਇਹਦੀ ਗੁੜਤੀ ਲਵਾਈ ਸੀ ਕਰਦੇ ਬਾਹਰ ਲੱਗੀ ਸੀ। ਸਵੇਰ 8 ਵਜੇ
ਘਰ ਦਾ ਸਾਲ ਲੈਦਾ ਹੁੰਦਾ ਸੀ ਦੁੱਧ, ਇਹਦੀ ਗੁੜਤੀ ਲੈਦਾ ਦੇ ਕੇ ਜਾਂਦੇ ਸੀ। 8 ਵਜੇ ਸਵੇਰੇ 8 ਵਜੇ ਲੋਟੋ ਰਕਸ਼ਾ ਆਉਂਦਾ ਸੀ, ਥੱਲੇ ਵਾਲੇ ਪੁੱਲ ਤੇ ਬਿਲਕੁਲ ਬਰਾਬਰ ਕਰਕੇ ਨਾ ਆਪਣਾ ਸਵਾਲ ਲਾ ਕੇ ਡਾਲਾ ਖੋਲ ਕੇ ਨਾਲ ਜੋੜ ਦਿੰਦਾ। ਇਹ ਤੇ ਵੱਡਾ ਹੁਣ ਤੱਕ ਸਾਜੀ ਨਹੀਂ ਛੱਡੀ। ਉਹਦੇ ਘਰ ਦੇ ਕਹਿੰਦੇ ਸੀ ਫੈਸਲ ਕੰਮ ਤੇ ਨਹੀਂ ਜਾਣਾ, ਤੇਰੀ ਗੁੜਤੀ ਬੰਨ੍ਹਦੀ ਨਾਲ। ਇਹ ਲਵ ਬਹੁਤ ਮਜ਼ੇਦਾਰ। ਐਦਾਂ ਹੀ ਅੱਗਾ ਬੋਲਾ ਹੈ। ਅੱਛਾ ਇਹ ਗੁੜਤੀ ਖਾ ਕੇ ਨਾ ਸਾਜੀ ਬਾਅਦ ਜਦੋਂ ਤੂੜੀ ਵਾਲਾ ਟਰੱਕ ਨਹੀਂ ਹੁੰਦਾ, ਇਹਦੀਆਂ ਗੱਲਾਂ ਭੁੱਲੀਆਂ ਓਏ ਯਾਰ ਉਹ ਤੂੰ ਬਿਲਕੁਲ ਇੱਕ ਮਾਈਨਰ ਜਿਹਾ ਓਏ ਉਹ normal ਓਏ ਉਹਦੀ ਗੱਲ ਕਰਨੇ ਅੱਲਾ ਆਰਾਮ ਕਰਕੇ ਉਹਦੀ ਆਮ ਬੱਚਿਆਂ ਦੀ ਹੁੰਦੀ ਨਾ। ਇਨਸਾਨੀ ਬੱਚਿਆਂ ਦੀ ਗੱਲ ਮੈਂ ਵੀ ਆਮ ਬੱਚਾ ਹੀ ਸੀਗਾ। ਆਮ ਕਿੱਥੇ ਸੀ ਤੂੰ? ਨਹੀਂ ਆਮ ਆਮ ਗੱਲ ਹੈ ਜੇ ਤੁਸੀਂ ਖਾਸ ਕਹਿ ਰਹੇ ਹੋ ਮੈਨੂੰ। ਆਮ ਬੱਚੇ ਨੂੰ ਤਾਂ ਐਨ ਕੀ ਕੁਆਟਰ ਬਰਡ ਜੀ ਹੁੰਦੀ ਉਹ ਤੇ ਲੈ ਕੇ ਇੰਜ ਕਰਕੇ ਤਾਂ ਉਹਦੇ ਜੈਸੇ ਟਾਵਰ ਤੇ ਲਾ ਕੇ ਇੰਜ ਕਰਕੇ ਅੰਦਰ ਮਾਰੇ। ਯਾਰ ਤੋਬਾ। ਚਲੋ ਆਮ ਬੱਚਿਆਂ ਦੀ ਗੁੜਤੀ ਦਾ ਪਤਾ ਯਾਰ ਇਹ ਕੀ ਤਲਕ ਹੁੰਦਾ ਕਿ ਜਿਹੜਾ ਗੁੜਤੀ ਦਵੇ ਕਹਿੰਦੇ ਜੀ ਉਹਦੇ ਵਰਗਾ ਹੀ ਹੋ ਗਿਆ ਵੇਲੇ ਉਹਨੇ ਗੁੜਤੀ ਦਿੱਤੀ ਸੀ। ਹਾਂਜੀ ਇਹਦੇ ਚ ਉਸਤਾਦ ਸਦਾਕਤ ਹੈ ਵਾ ਕੀ ਕਿ ਉਹਦੀ ਆਦਾਤ, ਉਹਦੀ ਖਸਲਤ, ਨਹੀਂ ਯਾਰ। ਉਹ ਨਹੀਂ ਉਸਤਾਦ ਜੀ ਬੜੀਆਂ Logically ਨਹੀਂ ਮੈਂ ਸਦੀਆਂ ਮੰਨਦਾ। ਪੁਰਾਣੀਆਂ ਗੱਲਾਂ ਨੇ। ਲੌਜੀਕਲ ਗੱਲ, ਇਹਨੂੰ ਗੁੜਤੀ ਤੋਤੇ ਨੇ ਦਿੱਤੀ, ਫੜੀ ਕਰਦਾ ਰਹਿੰਦਾ, ਬੋਲਦਾ ਹੀ ਰਹਿੰਦਾ। ਨਹੀਂ ਮੇਰੇ ਗਾਲੀ ਤੇ ਬੜੀ ਨਹੀਂ ਮੇਰੇ ਫਿਰ ਮੈਂ ਅਮਰੂਦ ਤੇ ਖਾਂਦਾ ਨਹੀਂ ਯਾਰ ਮੈਂ ਜਾਨਵਰ ਬਦਲਿਆ ਵਾ ਕਿਉਂਕਿ ਫੈਮਿਲੀ ਨੇ ਵੇਖਣਾ, ਨਹੀਂ ਤੇ ਜਾਨਵਰ ਬਹੁਤ ਸਰ ਇਹਦਾ ਮਤਲਬ ਫਿਰ ਇਹ ਗੇਂਦ ਫੜ ਕੇ ਲਿਆਂਦਾ, ਇਹਨੂੰ ਕਿੰਨੇ ਦਿੱਤੀ? ਮੈਂ ਗੇਂਦ ਫੜ ਕੇ ਜੀ ਕਿੱਦਾਂ ਲਿਆਂਦੀ? ਯਾਰ ਮੈਂ ਫੀਲਡਰ ਨੇ ਦਿੱਤੀ ਹੈ ਕਿਤੇ। ਯਾਰ ਨਹੀਂ ਇਹ ਨਹੀਂ ਬਣਦੀ ਨਹੀਂ ਲੌਜਿਕ ਹੀ ਨਹੀਂ ਕਿ ਇੱਕ ਬੱਚਾ ਹੈ ਉਹਨੂੰ ਤੁਸੀਂ ਇੰਜ ਕਰਕੇ ਚੀਜ਼ ਦੇ ਦਿੱਤੀ ਉਹਦੀ ਗੱਲ। ਨਹੀਂ ਸਾਡੀ ਸ਼ਾਗਿਰਦ ਬੜਾ ਕਿਤਾਬਾਂ 'ਚ ਲਿਖਿਆ ਵਾ। ਉਹ ਨਹੀਂ ਯਾਰ। ਇਹਨੂੰ ਡਿਨਾਈ ਨਹੀਂ ਕਰ ਸਾਡੀ ਸਕਦੇ ਤੁਸੀਂ ਨਾ ਇਹੋ ਜਿਹੀਆਂ ਗੱਲਾਂ ਕਰਿਆ ਕਰੋ। ਹੁਣ ਸ਼ਾਗਿਰਦ ਜਿਹੜਾ ਹੁੰਦਾ ਆ ਗਾਨਾ ਬੰਨ ਲਿਆ, ਸਾਰੀਆਂ ਖਸਲਤਾਂ ਮੇਰੇ ਚ ਆ ਗਈਆਂ ਹੈ ਠੀਕ ਹੈ ਨਾ। ਐਂ ਜੋ ਗੁੜਤਰੀ ਉਹ ਗੁਰਤਰੀ ਉਹ ਖਸੂਸੀਅਤ ਆਉਂਦੀਆਂ ਉਹਦੀਆਂ ਖਸਲਤਾਂ ਕਿੱਧਰ ਆ ਗਈਆਂ? ਖਸੂਸੀਆਤ ਹੀ ਕਿੰਗ ਕੌਂਗ ਤਰ੍ਹਾਂ ਇਹਨਾਂ ਦੀ ਮਾਸੀ ਦੀ ਧੀ ਜਵਾਨ ਸੀ, ਅੰਜ ਹੱਥ ਤੇ ਖਲੋਂਦਾ ਹੁੰਦਾ ਸੀ। ਇਹ ਦੋ ਭਰਾ ਇਹਦੇ ਹੋਰ ਨੇ, ਉਹ ਝਾਲ ਖਲੋਤੇ ਨੇ ਇੰਜ ਕਰਕੇ ਵੀ ਕੁੜੀ ਆ ਕੇ ਬਹਿ ਜੂ। ਗੁੜਤੀ ਕਹਿੰਦੇ ਨੇ ਜਿਹੜੀ ਸਭ ਤੋਂ ਪਹਿਲੇ ਬੱਚੇ ਦੇ ਪਹਿਲੀ ਖੁਰਾਕ। ਪਹਿਲੀ ਖੁਰਾਕ। ਅੱਛਾ ਪਹਿਲੀ ਖੁਰਾਕ ਹੀ ਉਹਦੀ ਉਹ ਸੀ ਜਿਹੜੀ ਮੈਂ ਤੁਹਾਨੂੰ ਦੱਸੀ ਨਾ। ਐਦਾਂ ਹੀ ਹੁੰਦਾ ਜੀ। ਉਹਦੇ ਫਿਰ ਨਾ ਸਾਰੀਆਂ ਆਦਤਾਂ ਉਸ ਬੰਦੇ ਤੇ ਚਲੇ ਜਾਂਦੀਆਂ। ਇਹ ਗੁੜਤੀ ਜੀ ਭਾਈ 2 ਪਲਾਟ ਖਾ ਗਿਆ ਪਿਓ ਤੇ ਬਕਵਾ ਕੇ। ਛੇ ਸ਼ੀਰ ਮਾਰਨਾ ਤੇ ਰਬੜ ਚੜਾ ਕੇ ਇੰਜ ਮੂੰਹ 'ਚ ਧੱਕਣ ਗਏ। ਪਹਿਲੀ ਖੁਰਾਕ ਦੀ 150 ਲੀਟਰ ਮਰ ਗਿਆ ਭਰਾਵਾ ਉਹਨੂੰ ਕਿ ਸਾਡੇ ਕੋਲ ਖੁਰਾਕ ਨਹੀਂ ਪੂਰੀ ਹੋ ਗਈ। ਕਹਿੰਦੇ ਮੂੰਹ 'ਚ ਬਗਦਣ ਮੱਚ ਗਈ। 100 ਕਿਲੋ ਦੀ ਦੇਖ ਵਾਲੀ ਜਿਹੜੀ ਗੱਲ ਆ, ਉਹ ਗੁੜਤੀ 'ਚ ਪਹਿਲੇ ਘੁੱਟ 'ਚ ਲੈ ਗਿਆ ਸੀ। ਸਹੀ ਮੈਂ 100 ਬੱਚੇ ਦਾ ਕਾਤਲ ਨਹੀਂ ਸੀ ਐਦਾਂ ਹੀ ਉਹ, ਇਹ ਉਸ ਤੋਂ ਬਾਅਦ ਉਹਦਾ ਕਾਤਲ। ਇਹਨੇ ਕਿਹਾ 100 ਜ਼ਰਬੇ 100। ਹਾਂ ਇਹ ਤੇ ਕਿਸੇ ਹੋਟਲ ਲੱਗੋ ਲੰਘਦੇ ਸੀ, ਉਹ ਦਵਾ ਦਾ ਵਾਟਾ ਗੁੰਨਣ ਲੱਗ ਪੈਂਦੇ ਸੀ। ਹੋਰ ਉਹ ਸਾਰੇ ਕਹਿੰਦੇ ਸੀ ਉਹ ਗੁੜਤੀ ਵਾਲਾ ਭਾਈ ਆ ਗਿਆ। ਇਹ ਭਰਾਵਾ ਮੂੰਹ ਮਿੱਠਾ ਕਰਨ ਵਾਸਤੇ ਰਾਤ ਨੂੰ ਮੱਝਾਂ ਦਾ ਖੂਨ ਚੂਸਦਾ ਸੀ ਇੱਥੋਂ ਕਰਕੇ। ਮੂੰਹ ਮਿੱਠਾ ਕਰਨ ਲਈ। ਉਸਤਾਦ ਜੀ ਰੋਜ਼ ਮਿਲਣ ਨਾਲ ਆਣ ਨਾਲ ਕਦਰ ਘਟਦੀ। ਮੈਂ ਤੁਹਾਡੇ ਕੋਲ ਆਇਆ ਹੀ ਨਹੀਂ ਕਰਨਾ ਕਿਤੇ ਮਹੀਨੇ ਬਾਅਦ। ਇਹਦਾ ਕਦੀ ਦਿਲ ਕਰਨਾ ਨਾ ਰੋ ਪੀਣ ਨੂੰ, ਇਹਦਾ ਰੋ ਪੀਣ ਨੂੰ ਦਿਲ ਕਰਨਾ ਤੇ ਅੱਬਾ ਜੀ ਨੇ ਕਿਤੇ ਕਮਾਦ 'ਚ ਛੱਡ ਦੇਣਾ ਉਹ ਤੇ 2 ਮਿੰਟ ਬਾਅਦ ਜਾੜੇ ਪਾ ਕੇ ਸਹੀ ਗੱਲ। ਕਿੰਨਾ ਤੋਬਾ। ਯਾਰ ਡਾਕਟਰ ਕਿਤੇ ਤੇ ਭਾਈ ਚੌਧਰੀ ਨੇ ਮੇਰੀ ਲੱਤ ਵੀ ਵੱਢਦੀ ਸੀ ਹਨਾ। ਤੂੰ ਐਜ਼ ਏ ਊਡਰ ਹੈ ਨਾ। ਬੰਬ ਖਾ ਗਿਆ ਪਿੰਨੀ ਸਮਝ ਕੇ। ਡਾਕਟਰ ਦਵਾਈ ਦਿੰਦੇ ਨੇ ਬੱਚੇ ਨੂੰ ਪੀਸ ਕੇ ਮਿੱਠੀ ਸ਼ਹਿਦ ਪਾ ਕੇ ਦੇ ਦਿੰਦੇ। ਡੇਢ ਦੇ ਲੱਗੀ ਕਸਟਰਡ ਦੀ ਉਹ ਚ ਪਾ ਕੇ ਦਿੱਤੀ ਕਿ ਖਰਾਕ ਇੰਜ ਕਰਕੇ ਉਹ ਸਾਰੀ ਖਾ ਗਿਆ ਮੇਰਾ ਭਾਈ। ਬਾਅਦ ਚ ਇਹਨੂੰ ਵਿਹੜੇ 'ਚ ਪਾ ਕੇ ਸੌਂਦੇ ਸਨ, ਢਿੱਡ ਤੇ ਸੋਟਾ ਮਾਰਦੇ ਏਦਾਂ ਹੱਸਦਾ ਹੁੰਦਾ। ਉਹ ਸੋਟਿਆਂ ਦਾ ਰਵਾਜ ਦੂਰ ਹੋ ਗਿਆ, ਉਤੋਂ ਬੱਚੇ ਛਾਲਾ ਮਾਰ ਲੈਂਦੇ ਠਾ ਕਰਕੇ। ਭਾਈਜਾਨ ਜਿਹੜੀਆਂ ਟਰਾਲੀਆਂ ਹੁੰਦੀਆਂ ਮਿੱਟੀ ਵਾਲੀਆਂ ਖਾਲੀ, ਇਹ ਜਿਹੜੀਆਂ ਖਰਾਬ ਹੋਈਆਂ ਜਿੱਦਾਂ ਲਾਈਕ ਕਹਿ ਲਓ ਵੀ ਉਹਦਾ ਫਰ ਹੋ ਗਿਆ, ਉਹ ਇਹਦੇ ਬੂਹ ਉਹਦੇ ਵਾਸਤੇ ਉੱਥੋਂ ਖਰੀਦ ਕੇ ਲਿਆਉਂਦੇ ਸੀ। ਕਿਉਂ? ਇਹ ਫਿਰ ਉਹਨੂੰ ਐ ਫੜ ਕੇ ਚਲਾਉਂਦਾ ਹੁੰਦਾ ਅਸਲੀ ਟਰਾਲੀ। ਉਹ ਇਹਦੇ ਖਲੋਣੇ ਸੀ ਯਾਰ ਇਹਨੇ ਜੇਕਰ ਪਿਸ਼ਾਵਰੋਂ ਟਰੱਕ ਜਿਹੜੇ ਬਾਡੀਆਂ ਟਰੱਕ ਕੰਟੇਨਰ ਜਿਹੜੇ ਹੁੰਦੇ ਆ, ਕੱਲਾ ਕੰਟੇਨਰ 10-12 ਕੰਟੇਨਰ ਦੇ ਅੱਗੇ ਸਿੱਟਦੇ ਨੇ ਉਹਨਾਂ ਦਾ ਲੈ ਜਾਂਦੇ। ਯਾਰ ਆ ਜਿਹੜੀ ਮਿਲਤ ਟ੍ਰੇਨ ਆ ਉਹ ਇੱਥੇ ਬਾਂਹ 'ਚ ਫਸਾ ਕੇ ਫੇਰਦਾ ਹੁੰਦਾ ਸੀ। ਉਹ ਯਾਰ ਜ਼ਿੰਦਾ ਡਾਇਨਾਸੌਰ ਚਾਬੀ ਛਾਲਾ ਬਣਾਇਆ ਇੰਜ ਕਰਕੇ। ਉਹਦੇ ਫਿਰ ਉਹ ਕਹਿੰਦੇ ਹੁੰਦਾ ਸੀ ਯਾਰ ਫਸਲ ਝਾੜਦੇ ਮੇਰਾ ਸਾਹ ਘੁੱਟਿਆ ਜਾਂਦਾ। ਇਹਨੂੰ ਫੀਡਰ ਦੇਣਾ ਤੇ ਫੀਡਰ ਦੇ ਮੂੰਹ ਲਾਉਣਾ, ਫੀਡਰ ਲਾ ਕੇ ਦੇ।
ਆਹ ਇਹਨਾਂ ਨੂੰ ਫੀਡਰ ਫੜਾਉਂਦੇ ਸੀ, ਇਹ ਫੀਡਰ ਫੜ ਕੇ ਤੇ ਤੂੰ ਇੰਜ ਵਜਾਉਣ ਦਿੰਦੇ ਸੀ ਐਸੋ ਨਾ ਐਸੋ ਯਾਰ ਇੰਜ ਫੀਡਰ ਦੀ ਭਾਈ ਸਾਹਿਬ। ਅੱਛਾ ਇਧਰੋਂ ਉਹ ਫੀਲਡਰ ਦੇ ਉੱਤੇ ਉਸਤਾਦ ਜੀ ਮਨਕਾ ਵੀ ਲਾਉਂਦੇ ਸੀਗੇ, ਉਹ ਜਦੋਂ ਬੱਚਾ ਦੁੱਧ ਛੁੱਟਦਾ ਹੁੰਦਾ ਸੀ ਨਾ, ਉਹ ਪਰ ਪੂਰਾ ਜਿਹਾ ਹੁੰਦਾ ਸੀ। ਇਹਦਾ ਲੌਜੀਕਲੀ ਮੈਨੂੰ ਨਹੀਂ ਸਮਝ ਆ ਰਹੀ, ਹੋਰ ਕੋਈ ਇਹਦੇ ਪਿੱਛੇ ਰੀਜ਼ਨ ਨਹੀਂ ਹੋਵੇ ਐਵੇਂ ਤੁਹਾਨੂੰ ਨਹੀਂ ਸਮਝ ਆ ਰਹੀ ਲੌਜੀਕਲੀ ਕਿਸ ਤਰ੍ਹਾਂ ਹੋ ਸਕਦਾ ਹੈ? ਪਹਿਲੀ ਖੁਰਾਕ ਯਾਰ ਪਹਿਲਾ ਇੱਕ ਮਿੰਟ ਠਹਿਰ ਜਾਓ ਵਜ਼ੀਰ ਸਾਹਿਬ, ਇੱਕ ਸ਼ਹਿਦ ਪਿਆ ਵਾ, ਠੀਕ ਹੈ ਜੀ, ਅਸੀਂ 4 ਜਣੇ ਆ, ਇੱਥੇ ਇੱਕ ਬੱਚਾ ਪਿਆ, ਉਹੀ ਸ਼ਹਿਦ ਸੀਗਾ, ਅਸੀਂ 5 ਨੇ ਜਨਾਬ ਜੀ ਹੱਥ ਧੋ ਲਏ, ਇੱਕ ਮਿਸਾਲ ਅਸਲ 'ਚ ਉਹਦੇ ਅੰਦਰ ਉਹ ਸ਼ਹਿਦ ਜਾਣਾ ਨਾ। ਅੱਛਾ ਹੁਣ ਸ਼ਹਿਦ ਇੰਜ ਕਰਕੇ ਇੰਜ ਦੇਤਾ, ਸ਼ਹਿਦ ਤੂੰ ਦੇਤਾ ਤੇ ਤੇਰੇ ਲੀਆਂ ਆਦਤਾਂ ਹੋ ਗਈਆਂ, ਮੈਂ ਦੇਤਾ ਮੇਰੇ। ਨਹੀਂ ਇਹ ਉਸਤਾਦ ਸ਼ਾਇਦ ਜੀ ਉਸੇ ਤੁਸੀਂ ਐਡਵਾਂਸ ਦਿਮਾਗ- ਹੈਗਾ ਦੌਰ ਦਾ। ਅਸਲ ਖਜੂਰ ਦੀ ਗੁਟਲੀ, ਖਜੂਰ ਲਵੋ ਨਾ, ਗੁਟਲੀ ਕੱਢ ਕੇ ਖਜੂਰ ਚਿੱਥ ਕੇ ਕਿਸੇ ਵੀ ਚੀਜ਼ ਨਾ ਕੋਈ ਵੀ ਚੀਜ਼ ਹੋਵੇ, ਜਿਆਦਾ ਸ਼ਹਿਦ ਚਟਾ ਦਿੰਦੇ ਨਾ, ਸ਼ਾਇਦ ਸੁਣਿਆ ਕੋਈ ਵੀ ਚੀਜ਼ ਲਾ ਲਓ ਤੁਸੀਂ ਇਹਦੇ ਕਿ ਪਹਿਲੀ ਉਹਦੀ ਲਾਈਫ ਦੀ ਦੁਨੀਆ 'ਚ ਆ ਕੇ ਜਿਹੜਾ ਉਹਦੇ ਮੂੰਹ ਨੂੰ ਟੇਸਟ ਜਾਂ ਕਿਸੇ ਚੀਜ਼ ਦਾ ਮਿਲੋ, ਸ਼ਹਿਦ ਤੋਂ ਬੈਸਟ ਅਫਜ਼ਲ ਕਿਹੜੀ ਚੀਜ਼ ਆ, ਉਹ ਸ਼ਹਿਦ ਚਲੋ ਲਾਤਾ। ਹੁਣ ਉਹ ਸ਼ਹਿਦ ਜਿਹੜਾ ਉਹਦੇ ਵਿੱਚੋਂ ਤੁਸੀਂ ਉਂਗਲੀ ਨਾਲ ਨਾ ਲਾਓ, ਤੁਸੀਂ ਕੋਈ ਮਾੜੀ ਜੀ ਚਮਚੀ ਜਾਂ ਉਹਦੇ ਨਾਲ ਕੋਈ ਚੀਜ਼ ਲਾ ਕੇ ਉਹਦੇ ਨਾਲ ਇੰਜ ਕਰ ਦਿਓ, ਤਾਂ ਵੀ ਉਹ ਤੇ ਤੁਹਾਡੀ ਉਂਗਲ ਵੀ ਨਹੀਂ ਲੱਗੀ। ਉਸਤਾਦ ਜੀ ਇੰਜ ਨਹੀਂ ਹੁੰਦਾ, ਕਿੱਦਾਂ ਆਦਤਾਂ ਉਦੋਂ ਚੱਲ ਜਾਣਗੀਆਂ? ਉਹ ਭਾਈ ਪਹਿਲੇ ਆਪ ਥੋੜਾ ਜਿਹਾ ਖਾਣਾ, ਫਿਰ ਅੱਗੇ ਬੱਚੇ ਹਾਂਜੀ ਨੂੰ ਇਹ ਲਿਆਓ। ਤਰੀਕਾ ਕਰ ਉਹ ਤਰੀਕਾ ਦਾ ਹੁਣ ਤੁਸੀਂ ਬਿਮਾਰ ਹੁੰਦੇ ਅੱਛਾ ਝੂਠਾ ਹਾਂਜੀ ਹਾਂਜੀ, ਹੁਣ ਯਾਨੀ ਤੁਸੀਂ ਆਪਣਾ ਲਾ। ਤੁਸੀਂ ਬਿਮਾਰ ਹੁੰਦੇ ਹੋ, ਨਰਸੀਆਂ ਡਾਕਟਰ ਆ ਗਏ ਨੇ ਕਿ ਤੁਹਾਨੂੰ ਖੁਰਾਕ ਦਿੰਦਾ ਚਮਚ ਨਾਲ, ਕਿਉਂ ਦਿੰਦਾ ਕਿ ਤੁਸੀਂ ਠੀਕ ਹੋ। ਐਸੇ ਤਰ੍ਹਾਂ ਗੁੱਟਦੀ ਹੁੰਦੀ ਕਿ ਬੱਚਾ ਠੀਕ ਬੇਸਿਕਲੀ ਠੀਕ ਹੈ ਨਾ। ਲਓ ਜੀ। ਅੱਛਾ ਯਾਨੀ ਤੁਸੀਂ ਆਪਣਾ ਥੋੜਾ ਜਿਹਾ ਖਾ ਕੇ ਬਣਾਉਣਾ, ਹਾਂਜੀ ਫਿਰ ਵੀ ਕਿੱਦਾਂ ਆਦਤਾਂ ਜਾ ਸਕਦੀਆਂ? ਜਾ ਸਕਦੀ ਹੈ। ਉਸਤਾਦ ਜੀ ਦਾ ਸਹੀ ਨਾਮ ਸੀ ਜੁੱਠ ਦਿਲ ਗੁੜਤੀ। ਕਰੇ ਬਿਮਾਰੀ ਚੱਲ ਜਾਵੇ ਉਹਦੇ ਅੰਦਰ। ਜੁੱਤ ਗੁੱਟਦੀ ਜੁੱਠ ਗੁੜਤੀ ਵੀ ਝੂਠੀ ਸ਼ਹਿਦ ਹੁੰਦੀ ਨਹੀਂ, ਜੁੱਠ ਗੁੜਤੀ ਕਹਿੰਦੇ ਸੀਗੇ, ਸ਼ੌਤ ਕਰਦਾ ਗੁੜਤੀ ਉਹ ਬਸ। ਕਹਿੰਦੇ ਝੰਡਾ ਜੂਠ ਉਧਰ ਕਹਿੰਦੇ ਨੇ, ਗੁੜਤੀ ਸਿਰਫ ਕਹਿੰਦੇ ਨੇ। ਅਲਾਈਆਬਾਦ ਹੁਣ ਜੀ ਇੰਗਲਿਸ਼ ਅਸਲ ਲਫ਼ਜ਼ ਹੈਗਾ ਗੁੱਟੀ। ਲੇਕਿਨ ਹੈ ਉਹ ਸਹੀ ਗੁੱਟੀ ਗੁੱਟੀ ਲਫ਼ਜ਼ ਆ। ਉਹ ਗੁੱਟੀ ਜਨਮ ਦੋ- ਗੁੱਟੀ, ਜਨਮ ਗੁੱਟੀ। ਉਹ ਯਾਰ ਇੱਕ ਮਿੰਟ ਠਹਿਰ ਜਾ। ਭਾਜੀ ਗੁੱਟੀ ਭਲਾ ਕੀ ਆ, ਉਹ ਬੋਤਲ ਇੰਨੀ ਕਰਦੀ ਆ ਆਰਟੀਫੀਸ਼ੀਅਲ ਆ, ਉਹ ਕੰਪਨੀ ਦੀ ਬਣਾਈ, ਉਹਦੇ ਉੱਤੇ ਲਿਖਿਆ ਹੁੰਦਾ ਗੁੱਟੀ। ਉਹ ਬੱਚਿਆਂ ਨੂੰ ਕਬਜ਼ ਟੈਪ ਹੋ ਜਾਵੇ ਨਾ ਕੰਮ, ਉਦੋਂ ਫੇਰ ਦੇਈਦੀ ਉਦੋਂ ਕਾਗਜ਼ ਦੇ ਦੇਈਦੀ ਕਤਰੇ ਦੇ ਗੁੱਟੀ। ਅੱਛਾ ਯਾਰ ਵੈਸੇ ਮਤਲਬ ਇਹਦਾ ਕੋਈ ਹੋ ਸਕਦਾ ਵਾ, ਇਹ ਨਹੀਂ ਮੈਂ ਕਹਿ ਕੋਈ ਨਾ ਰਿਹਾ। ਕੋਈ ਇਫੈਕਟ ਹੋਇਆ। ਹਾਂ ਠੀਕ ਹੈ ਨਾ, ਚਲੋ ਗੁੱਟੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਕਿ ਕੰਪਨੀ ਬਣੀ ਆ, ਉਹ ਗੁੱਟੀ ਵੀ ਇੱਥੋਂ ਹੀ ਬਣੀ ਆ। ਉਹਨਾਂ ਨੇ ਇੱਕ ਸਪੈਸੀਫਿਕ ਨੇਮ ਲੈ ਕੇ ਨਾ ਤੇ ਉਹਨਾਂ ਨੇ ਇੱਕ ਬੱਚੇ ਨੂੰ ਬੁਲਾਣੀ ਨਾ, ਤੇ ਉਹਨਾਂ ਨੇ ਆਪਣੇ ਲੋਕ ਗੁੱਟੀ ਵੀ ਪਹਿਲੀ ਖੁਰਾਕ ਸਾਡੀ ਜਾਏਗੀ ਬੱਚੇ ਦੇ ਨੂੰ। ਉਹ ਯਾਰ ਪ੍ਰੀਤ ਉਹ ਸਾਹਿਬ, ਦਿੰਦੇ ਆ ਗੁੱਟੀ ਤਾਂ ਕਿ ਬੱਚਾ ਕੋਈ ਨਸਲੀ ਹੋਵੇ, ਅੱਛਾ ਹੋਵੇ, ਤਾਂ ਕਿ ਦੁਸ਼ਮਣਾਂ ਦੀ ਸੱਚ ਨਾ ਖਲੋਵੇ, ਸਿਰਫ ਮੁਲਕ ਦੀ ਖਾਤਰ ਜਿਵੇਂ ਉਹ ਗੁੱਟੀ ਪਾ ਦਿੰਦੇ। ਲਓ ਜੀ ਬਾਜੀ। ਆਹੋ ਹਾਂ ਸਹੀ ਹੈ। ਆ ਜਿਹੜੇ ਬਾਰਡਰ ਤੇ ਖਲੋਤੇ ਨੇ ਗੁੱਟੀਆਂ ਘਟੀਆਂ ਕੋਈ ਨਹੀਂ। ਕਿਉਂ ਨਹੀਂ ਇਹਨਾਂ ਨੂੰ ਗੁੱਟੀ ਹੈ ਤਾਂ ਬਾਦਰ ਯਾਰ ਇਹਨੇ ਗੁੜਤੀ ਦੀ ਨਾ ਗੁੜਤੀ ਕਿੰਨੇ ਇਹਦੇ ਜਦੋਂ ਇਹ ਪੈਦਾ ਹੋਇਆ ਨਾ ਤੇ ਘਰ ਦੇ ਸਾਹਮਣੇ ਜਿਹੜੇ ਕਰਿਆਨੇ ਵਾਲਾ ਸੀ, ਉਹਨੇ ਸਪੈਸ਼ਲ ਇੱਕ ਬਣਾ ਲਿਆ ਸੀ ਚੀਜ਼, ਯਾਨੀ ਇੱਕ ਅਲਮਾਰੀ ਉਹਨੇ ਗੁੜਤੀ ਦੀ ਲਾਈ ਹੁੰਦੀ ਸੀ। ਉਹਨੇ ਨਾਲ ਦੀ ਦੁਕਾਨ ਕਿਰਾਏ ਤੇ ਲੈ ਕੇ ਨਹੀਂ ਉਹ ਛੋਟੇ ਉਹ ਭਰ ਕੇ ਸਾਚੇ ਰੱਖੇ ਹੋਏ ਸੀ। ਲੋਕੀ ਆ ਕੇ ਯਾਰ 2 ਗੁੜਤੀਆਂ ਦੇ ਦੀ। ਤਾਇਆ ਜੀ ਨੇ ਗੁੜਤੀ ਦੇਣੀ ਸੀ, ਤਾਇਆ ਜੀ ਖਿਜੇ ਬਹੁਤ ਸੀ, ਉਹਨੇ ਇਕੱਠਾ ਇਹਨਾਂ ਜ਼ਹਿਰ ਹੀ ਮੁੰਡ ਸੁੱਟਤਾ। ਜ਼ਹਿਰ ਖਾ ਕੇ ਕਰਿਆ ਵੀ ਉਹ ਖਟਾ ਹੁੰਦਾ ਬੰਦਾ ਬੱਚੇ ਜਾਂਦਾ। ਹੁਣ ਪੇਟ ਭੂਨਾ ਠੀਕ ਕਰੇ ਬਾਕੀ ਕੀ ਹੈ। ਯਾਰ ਉਹਨਾਂ ਨੇ ਅੱਧਾ ਪੌਣਾ ਘੰਟਾ ਗੁੜਤੀ ਖਵਾਈ ਹੈ ਤੇ ਉੱਠ ਕੇ ਸਿਗਰਟ ਲਾ ਕੇ ਬੈ ਗਏ। ਐਸੇ ਤਰ੍ਹਾਂ ਨਾ ਲੌਜੀਕ ਹੈ ਵਾ ਕਿਸੇ ਵੀ ਚੀਜ਼। ਲੌਜੀਕ ਹੈ। ਸਾਜੀ ਜਿਵੇਂ ਤੁਸੀਂ ਇੱਕ ਗੱਲ ਸਵਾਲ ਆ ਵੈਸੇ ਇਹਦੇ ਤੋਂ ਹਟ ਕੇ, ਏਸੀ ਨੂੰ ਆ ਜਿਹੜੇ ਏਸੀ ਲੱਗੇ ਟਨ ਦੇ ਨਾਲ ਕਿਉਂ ਪੈਮਾਇਸ਼ ਕੀਤੀ ਜਾਂਦੀ ਇਹਦੀ ਕੂਲਿੰਗ ਦੀ? ਐਦਾਂ ਹੀ ਪਤਾ ਨਹੀਂ ਭਾਈ, ਇਹ ਸਾਰਾ ਗੁੱਟੀ ਦਾ ਸਰ ਮੈਨੂੰ ਗੁੱਟੀ ਜਿਹਦਾ ਪਤਾ ਹੀ ਨਹੀਂ, ਜਿਹਦਾ ਮੈਨੂੰ ਪਤਾ ਹੀ ਨਹੀਂ, ਮੈਨੂੰ ਨਹੀਂ ਪਤਾ। ਮੇਰਾ ਖਿਆਲ ਆ ਟਨ, ਇੱਕ ਅੰਦਾਜ਼ਾ ਹੀ ਚਲੋ ਲਾ। ਇਹ ਟਨ ਉਹ ਨਹੀਂ ਹੈਗਾ, ਹਾਂਜੀ ਉਹ ਜਿਹੜਾ weight ਵਾਲਾ ਟਨ ਹੁੰਦਾ। ਇਹ ਟਨ ਹੈ ਟਨ ਹੋਈ ਆ, ਲੇਕਿਨ ਫਿਰ ਵੀ ਅਸੀਂ ਦੱਸਾਂਗੇ ਫਰੀਦ ਸਾਹਿਬ, ਇਹਦੀ ਜਿਹੜੀ ਕੂਲਿੰਗ ਆ ਨਾ, ਹਾਂ ਵਜ਼ਨ, ਇਹਦਾ ਟੋਟਲ ਵਜ਼ਨ 1 ਟਨ ਨਹੀਂ। ਟਨ ਕਿੱਥੋਂ ਨਹੀਂ, ਹੁੰਦਾ? ਸਾਰੀ ਟਨ। ਉਹ ਨਹੀਂ ਟਨ ਤੇ ਹੁੰਦਾ ਵਾ। 40 ਕਿਲੋ ਕਿੰਨੇ ਮਨਾਂ ਦਾ 1 ਟਨ ਹੁੰਦਾ? ਇਹਦਾ ਆਊਟਡੋਰ ਭਾਰਾ ਵਾ, ਇਹ ਤੇ ਹੋ ਲਈ ਉਹ ਨਹੀਂ ਉਹ ਭਾਈ ਆਊਟਡੋਰ ਵੀ ਜ਼ਿਆਦਾ ਦਾ ਮਨ ਦਾ ਵੀ ਨਹੀਂ ਹੋਣਾ। ਨਹੀਂ 40 ਕਿਲੋ ਦਾ ਹੁੰਦਾ ਮਨ, ਤੇ ਪਤਾ ਨਹੀਂ ਕਿੰਨੇ 40 ਕਿਲੋ ਹੁੰਦੇ 1 ਟਨ ਹੁੰਦਾ। ਉਹ ਭਾਈ ਉਹ ਟਨ ਨਹੀਂ ਹੈਗਾ ਵਜ਼ਨ ਵਾਲਾ। ਇਹਦਾ ਨਹੀਂ ਉਹ ਨਹੀਂ ਉਸਤਾਦ ਜੀ ਬੇਸਿਕਲੀ ਦੀ ਜਿਹੜੀ ਠੰਡੀ ਹਵਾ ਵਾ ਨਾ, ਇਹਦੇ ਥੱਲੇ ਬੰਦਾ ਬਹਿ ਕੇ ਟਨ ਹੋ ਇਹਦਾ ਬੰਦਾ ਓਕੇ ਕਰ ਦਿੰਦੀ ਆ। ਤੇ ਜਿਹੜਾ 1.5 ਟਨ ਦਾ ਹੁੰਦਾ ਉਹਦਾ ਵਜ਼ਨ ਉਹ 1.5 ਟਨ ਹੋ ਜਾਂਦਾ। ਉਸਤਾਦ ਜੀ ਲਫ਼ਜ਼ ਟਨ ਨਹੀਂ ਹੈ, ਟਨ ਹੁੰਦਾ ਹੈ। ਟਨ ਜੈਨੂਨ ਕਹਿ ਰਹੇ ਹਾਂ, ਠੀਕ ਹੈ ਨਾ। ਹੁਣ ਤੁਸੀਂ ਉਸਤਾਦ ਜੀ ਇਹ ਵੇਖੋ ਨਾ, ਹੁਣ ਦੁਬਈ ਜਾਣਾ ਹੈ, ਤੁਸੀਂ ਟ੍ਰੇਨ ਤੇ ਜਾਓਗੇ ਕਿ ਜਹਾਜ਼ 'ਤੇ ਜਾਓਗੇ ਜਾਂਚ। ਤਾਂ ਕਿ ਜਲਦੀ ਚਲੇ ਜਾਓ। ਐਸੇ ਤਰ੍ਹਾਂ ਗੁਲਟੀ ਦਾ ਵੀ ਸਿਸਟਮ ਹੈ ਹੀ। ਜਦੋਂ ਗੁਲਟੀ ਦੇਈਦੀ ਹੈ ਨਾ ਤੇ ਬੱਚਾ ਜ਼ਹੀਨ ਨਿਕਲਦਾ, ਤੇਜ਼ ਨਿਕਲਦਾ।
ਅੱਛਾ ਜੀ, ਟਨ ਦਾ ਜਿਹੜਾ ਬੇਸਿਕ ਟਨ ਦਾ ਕਿਧਰ ਫਿਰ ਟਨ ਸ਼ੁਰੂ ਟਨ ਕੀਤੀ ਨੂੰ ਰਹਿਣ ਦੇ ਨਾਲ ਤੇ ਭਈ ਟਨ ਦਾ ਉਸਤਾਦ ਜੀ ਅਸਲ ਲੌਜੀਕ ਇਹ ਵਾ ਕੀ ਟਨ ਹੈ, ਇਹ ਵਜ਼ਨ ਦੇ ਹਿਸਾਬ ਨਾਲ ਹੀ ਆ। ਔਰ ਇਹਦਾ ਮਕਸਦ ਇਹ ਵਾ, ਜਦੋਂ ਏਸੀ ਨਹੀਂ ਸੀ ਹੈਗਾ ਨਾ, ਇਜਾਦ ਨਹੀਂ ਸੀ ਹੋਇਆ, ਤੇ ਉਹ ਲੋਕ ਜਿਹੜੇ ਬਹੁਤ ਗਰਮ ਇਲਾਕਿਆਂ ਦੇ ਵਿੱਚ ਰਹਿੰਦੇ ਸੀ, ਉਹ ਬਰਫ਼ ਲਿਆ ਕੇ ਰੱਖਦੇ ਹੁੰਦੇ ਸੀ। ਬਰਫ਼ ਲਿਆ ਕੇ ਰੱਖਦੇ ਹੁੰਦੇ ਸੀ ਆਪਣੇ ਕਮਰਿਆਂ ਦੇ ਵਿੱਚ, ਤੇ ਉਹ ਬਰਫ਼ ਦੀ ਜਿਹੜੀ ਹੁੰਦੀ ਸੀ ਨਾ ਕੂਲਿੰਗ, ਉਹਦੇ ਨਾਲ ਉਹ ਕਮਰਾ ਜਿਹੜਾ ਕੂਲ ਕਰਦੇ ਸੀ। ਫਿਰ ਜਦੋਂ ਏਸੀ ਇਜਾਦ ਹੋਇਆ ਨਾ, ਤੇ ਇਹਨੂੰ ਇਸ ਲਈ ਕਿਹਾ ਜਾਂਦਾ ਟਨ, ਕਿ ਕਿੰਨੇ ਟਨ ਬਰਫ਼ ਹੋਵੇ ਤੇ ਇੰਨੀ ਕੂਲਿੰਗ ਕਰਦਾ। ਲੌਜਿਕ ਗਲਤ ਵਾ ਨਹੀਂ ਉਸਤਾਦ ਜੀ, ਝੂਠ ਵਾ। ਬੇਸਿਕਲੀ ਤੁਸੀਂ ਬਹਿੰਦੇ ਹੋ ਆਪਣੀ ਆ ਗਰਦਨ ਏਸੀਐਲ ਕਰਕੇ, ਇਹਨੂੰ ਕਹਿੰਦੇ ਟੋਟਣ। ਸੁਣਿਆ ਕਦੀ ਆ ਟੋਟਣ ਵਾ? ਓ ਯਾਰ ਖੁਦਾ ਦਾ ਵਾ। ਉਸਤਾਦ ਜੀ, ਹਵਾ ਅਸੀਂ ਪੈਂਦੀ ਤੁਸੀਂ ਟੋਟਣ ਦੇ ਵਿੱਚ ਜ਼ਿਆਦਾ ਜ਼ਿਆਦਾ ਕਿੰਨੇ ਟਨ ਦਾ ਵੇਖਿਆ ਤੁਸੀਂ? ਇਹਨੂੰ ਤੂੰ ਛੱਡ ਦੇ ਤੇ ਫਿਰ ਤੂੰ ਟਨ ਜਿਹੜੇ ਵੱਡਿਆਂ ਪਲਾਜ਼ੇ 'ਚ ਲੱਗੇ ਹਾਂ ਉਹ ਤੇ ਚਿੱਲਰ ਹੁੰਦੇ ਨੇ। ਹਾਂ, ਤੇ ਉਹ ਵੀ ਉਹਦੇ ਤੇ ਵੀ ਕੋਈ ਟਨ ਹੋਏਗਾ ਹੀ। ਉਹ ਨਹੀਂ, ਟਨ ਟੋਨ ਨਹੀਂ ਹੁੰਦੇ ਉਸਤਾਦ ਜੀ। ਉਸਤਾਦ ਜੀ ਚਿੱਲਰ ਕਿਹਨੂੰ ਕਹਿੰਦੇ ਹੋ ਤੁਸੀਂ? ਤੁਸੀਂ ਕਿਹਨੂੰ ਕਹਿੰਦੇ ਚਿੱਲਰ? ਵੇਖਿਆ ਵੀ ਜੇ ਕਦੇ? ਯਾਰ 7-8 ਟਨ ਤੋਂ ਬਾਅਦ ਫ੍ਰੀ ਹੋ ਜਾਂਦਾ ਵਾ। चिल्लर इंडिया च छुट्टे को कहते हैं, ठीक ਚਿੱਲਰ ਝਾਲ ਤੇ ਲੱਗਾ ਇੱਕ ਘਰ ਦੇ ਵਿੱਚ ਚਿੱਲਰ। ਉਹ ਨਹੀਂ ਯਾਰ, ਚਿੱਲਰ ਪਤਾ ਕੀ ਏਸੀ ਹੈ ਨਾ, ਭਾਵੇਂ 1 ਟਨ ਦਾ ਏਸੀ ਆ, ਇਹਦੇ ਅੰਦਰ ਇੱਕ ਤੁਸੀਂ ਉਹ ਚਾਦਰ ਹੁੰਦੀ ਟੀਨ ਦੀ, ਉਹ ਪਾਇਆ ਬਣਾ ਕੇ ਇਹਦੇ ਅੱਗੇ ਲਾਓ, ਉਹ ਜਿੱਥੇ ਜਿੱਥੇ ਤੁਸੀਂ ਲਈ ਜਾਓਗੇ ਉਹ ਸਾਰਾ ਕੁਝ ਚਿੱਲਰ ਹੀ ਹੋਏਗਾ। ਚਿੱਲ ਹੋ ਭਾਈ ਜਾਏਗਾ। ਜਾਨ, ਚਿੱਲਰ ਕਿਸੇ ਵੀ ਉਸ ਚੀਜ਼ ਨੂੰ ਕਿਹਾ ਜਾਂਦਾ ਜਿਹੜਾ ਚਿੱਲ ठंडा ਹਵਾ ਹਾਏ ਛੱਡਦਾ। ਹਾਏ ਚਿਲ ਮੌਲ। ਆਹੋ ਚਿੱਲ। ਹਾਂ, ਇਸੇ ਤਰ੍ਹਾਂ ਸਾਜੀ ਇਹਦੀ ਪਮਾਇਸ਼ ਬਰਫ਼ ਦੀ ਕੂਲਿੰਗ ਦੇ ਹਿਸਾਬ ਨਾਲ ਕੀਤੀ ਗਈ, ਉਹ ਮਾਫੀ ਦੇ ਦੇ ਓਏ। ਵੀ ਇੰਨੀ ਬਰਫ਼ ਹੋਵੇ ਤੇ ਇੰਨੀ ਕੂਲਿੰਗ ਕਰੇਗਾ। ਇਸ ਹਿਸਾਬ ਨਾਲ ਉਹਨਾਂ ਨੇ ਵੇਖਿਆ ਵੀ ਕੂਲਿੰਗ ਦਾ ਜਿਹੜਾ ਨਾ ਉਹ ਕਿੰਨਾ ਲੈਵਲ ਹੋਏਗਾ, ਇੰਨੀ ਬਰਫ਼ ਹੋਵੇ ਤੇ ਇੰਨੀ ਕੂਲਿੰਗ ਹੁੰਦੀ, ਤੇ ਇਸ ਲਈ ਉਹਨਾਂ ਇਹ ਨੇ ਟਨ ਦਾ ਮੇਰਾ ਖਿਆਲ ਆ ਗੈਸ ਦੇ ਨਾਲ ਇਹਦਾ ਕੋਈ ਹੈ। ਸਾਜੀ ਨਹੀਂ ਜਿਹੜੀ ਮੈਂ ਦੱਸੀ ਨਾ ਉਹੀ ਜਾਣਦਾ। गैस वाली ਇਹ गल ਗੈਸ ਦਾ ਇਹਦੇ ਨਾਲ ਕੋਈ ਲਿੰਕ ਹੋ ਸਕਦਾ ਹੈ। 1 ਟਨ ਦਾ ਮਤਲਬ ਹੈ ਕਿ ਉਹਦੇ ਅੰਦਰ ਗੈਸ ਜਿਹੜੀ गैस दी इन्नी मकदार ਜਦੋਂ- ਸਰਕੂਲੇਸ਼ਨ ਹੀ ਹੈ। ਕੰਧ ਦੇ ਨਾਲ ਅਟੈਚ ਹੁੰਦਾ, ਕੰਧ ਤਾਂ ਵਜਨ ਨਹੀਂ ਪਾਉਂਦੇ, ਫਿਰ ਟਨ ਦਾ ਹੁੰਦਾ ਵਾ। ਕੰਧ ਦਾ ਵਜਨ ਪਾਉਣਾ ਵਿੱਚ। ਨਹੀਂ ਮਠਾਈ ਐ ਨਹੀਂ ਹੋ ਸਕਦਾ। ਉਹ ਕੋਈ ਹੋਰ ਲੌਜਿਕ ਹੈਗਾ। ਉਹ ਯਾਰ ਇਹ ਲੌਜੀਕ ਮੈਂ ਜਿਹੜੀ ਦੱਸਣ ਡਿਆ ਉਹ ਗਲਤ ਲੱਗਣੀ ਤੁਹਾਨੂੰ? ਜੇ ਫਰੀਦ ਮੇਰੀਆਂ ਉਹਨਾਂ ਲੋਕਾਂ ਨੇ ਬਰਫ਼ ਜਮ੍ਹਾਂ ਕਰਕੇ ਕਮਰੇ ਬਰਫ਼ ਕਿੱਥੋਂ ਆਉਂਦੀ ਸੀ? ਬਰਫ਼ ਲਿਆਉਂਦੇ ਸੀ ਬਰਫਾਨੀ ਇਲਾਕਿਆਂ ਤੋਂ। ਪਹਾੜਾਂ ਚੋਂ ਅੱਛਾ ਅੱਛਾ, ਕਿੱਦਾਂ ਲਿਆਉਂਦੇ ਸੀ? 10 ਮਣ ਲੈ ਕੇ ਆਉਂਦੇ ਸੀ, ਫਿਰ ਟਨ ਦੀ ਰਹਿ ਜਾਂਦੀ ਸੀ। ਉਹ ਮੈਂ ਤੁਹਾਨੂੰ ਤਰੀਕਾ ਦੱਸਾਂ ਨਾ, ਹਾਂਜੀ ਮੈਂ ਤੁਹਾਨੂੰ ਤਰੀਕਾ ਦੱਸਾਂ। ਇਹੋ ਜਿਹੜਾ ਬੰਦਾ ਹੁੰਦਾ ਨਾ, ਉਹਨੂੰ ਅੱਗੇ ਤੋਂ ਅੱਗੇ ਸਵਾਲ ਕਰੀ ਜਾਓ, सही है। ਕਿਉਂਕਿ ਉਹਦੀ ਕਬਰ ਭਾਰੀ ਕਰ ਦਿਓ ਝੂਠ ਬਲਵਾ ਕੇ। ਮੈਂ ਤੁਹਾਨੂੰ ਜਨਮ ਤਰੀਕਾ ਦੱਸਦਾ। ਇੱਕ ਬੰਦੇ ਤੁਹਾਨੂੰ ਪਤਾ ਲੱਗ ਗਿਆ ਨਾ ਬੰਦਾ ਝੂਠ ਬੋਲ ਰਿਹਾ, ਉਹ ਤੁਹਾਡੇ ਲਈ ਚੁੱਪ ਨਾ ਕਰੋ। ਜੇ ਤੁਸੀਂ ਉਹਨੇ ਕਹਿਤਾ ਹਾਂ ਕਿੱਥੇ ਗਿਆ ਸੀ ਕੱਲ, ਇੱਕ ਮਿਸਾਲ ਨੂੰ ਪੁੱਛਿਆ ਹਾਂ ਤੂੰ ਕੱਲ ਨਹੀਂ ਆਇਆ, ਉਹ ਜੀ ਮੇਰੇ ਫਲਾਣਾ ਫੌਤਗੀ ਹੋ ਗਈ ਸੀ, ਇਹ ਇੱਕ ਝੂਠ ਬੋਲਤਾ। ਹੁਣ ਮੈਂ ਅਗਰ ਕਹਿ ਦਵਾਂ ਨਾ ਅੱਛਾ ਠੀਕ ਹੈ ਜੀ, ਅਗਰ ਮੈਂ ਕਹਿ ਦਵਾਂ ਅੱਛਾ ਠੀਕ ਆ, ਤੇ ਉਹ ਇੱਕ ਝੂਠ ਦੇ ਨਾਲ ਉਹਦਾ ਸਰ ਗਿਆ। ਹਾਂ। ਹੁਣ ਮੈਂ ਇਹਦੀ ਬੇੜਾ ਗਰਕ ਕਰਨੇ ਦੀ, ਮੈਂ ਆਖਰਤ ਬਰਬਾਦ ਕਿੱਦਾਂ ਕਰਨੀ। ਮੈਂ ਕਹਿਣਾ ਕਿੱਥੇ ਕਿਹੜੇ ਮਹੱਲੇ ਉਹਨਾਂ ਦਾ ਘਰ ਸੀ, ਇਹਨੇ ਝੂਠ ਬੋਲਣਾ। ਉਹ ਕਿੱਦਾਂ ਬਿਮਾਰ ਹੋਏ, ਇਹਨੇ ਝੂਠ ਬੋਲਣਾ। ਇਹ ਇੱਕਦਮ ਹਾਰਟ ਅਟੈਕ ਹੋਇਆ, ਕੀ ਹੋਇਆ, ਇਹਨੇ ਝੂਠ ਬੋਲਣਾ। ਇੰਨੇ ਕਿ ਮੈਂ ਸਵਾਲ ਕਰਨੇ ਨੇ, ਇਹਦੀ ਕਨਫਰਮ ਦੋ ਜ਼ਖੀ। ਲੇਕਿਨ ਇਹ ਇੱਕ ਤਰੀਕਾ ਵਾ ਜਿਹੜਾ ਤੁਹਾਡੇ ਕੇ ਝੂਠ ਬੋਲਣਾ, ਉਹਨੂੰ 2,500-3,000 ਹਜ਼ਾਰ ਸਵਾਲ ਕਰੀ ਜਾਓ, ਕਿਉਂਕਿ ਉਹਨੇ ਝੂਠ ਬੋਲੀ ਜਾਣਾ। ਹਾਂ ਹਾਂ ਵੈਰੀ ਗੁੱਡ। ਆਈ ਥਿੰਕ ਤੇ ਉਹਦਾ ਬੇੜਾ ਖਰਕ ਹੋ ਜੇ, ਤਬਾਹ ਕਰ ਦਿਓ। ਤਬਾਹ ਕਰ ਦਿਓ ਉਹਨੂੰ। ਅਸਲ 'ਚ ਮੇਰੇ ਕੋਲ ਪੂਰੀ ਦੁਨੀਆ ਦੇ ਉਹਦੇ ਝੂਠ ਹੈ ਇੱਕ ਸਾਈਡ ਤੇ ਹੁਣ ਸਾਰੀ ਜ਼ਿੰਦਗੀ ਦੇ। ਜੀ। ਇੱਕ ਜਿਹੜਾ ਉਹਨੇ ਆ ਕੇ ਕਿਹਾ ਹੋਵੇ ਨਾ ਮੈਂ ਇਸ ਤੋਂ ਲੇਟ ਆਇਆ, ਉਹ ਇੱਕ ਸਾਈਡ ਤੇ ਹੁਣ ਸਾਰੇ ਇੰਨੇ ਸਵਾਲ ਕਰਦੇ ਉਹਨੂੰ। ਇਹ ਟੈਕਨੀਕਲ ਤਰੀਕਾ ਤਾਂ ਮੈਂ ਦੱਸ ਰਿਹਾ। ਉਸਤਾਦ ਜੀ ਪੁੱਛੋ ਕੀ ਹੋਏ 10 ਮਿੰਟ ਬਰਫ਼ ਸ਼ੋ। ਆਹੋ 10 ਮਣ ਬਰਫ਼ ਲੈ ਕੇ ਆਉਂਦੇ, ਜਦੋਂ ਟਨ ਦੀ ਰਹਿ ਜਾਂਦੀ ਉਹ ਕਮਰੇ ਜਾਂਦੇ, ਉਹ ਟਨ ਦਾ ਸੀ ਜਾਂਦਾ। ਉਹ ਟਨ ਬਹੁਤ ਹੁੰਦੀ। ਉਹ ਅਸਲ 'ਚ ਮੈਂ ਜਿਹੜੀ ਲੌਜਿਕ ਦੱਸੀ, ਮੈਂ ਪੜ੍ਹੀ ਔਰ ਰਿਸਰਚ ਪੜ੍ਹ ਕੇ ਤੁਹਾਨੂੰ ਦੱਸੀ, ਇਹ ਜਨਰਲ ਲੌਜਿਕ ਹੈ। ਨਹੀਂ ਪਰ ਭਾਈਜਾਨ, ਜਦੋਂ ਏਸੀ ਫਿੱਟ ਕਰਦੇ ਨਾ ਤੇ ਪਿੱਛੇ ਪੱਤਰੀ ਲਾਉਂਦੇ ਆ, ਪੱਤਰੀ ਸਟੀਲ ਕੇ ਲਾਉਂਦੇ ਆ, ਟਨ ਹਾਂ ਉਹ ਇੱਕ ਟਨ। ਇਹ ਜਿੰਨੇ ਬਣਾਇਆ ਨਾ ਉਸਤਾਦ ਜੀ, ਅਸਲ 'ਚ ਉਹ ਥੱਥਾ ਸੀ, ਹਾਂ ਤੇ ਉਹਦਾ ਕੰਨ ਵੀ ਖਰਾਬ ਸੀਗਾ। ਉਹ ਕਰਦਾ ਹੁੰਦਾ ਸੀ ਮੇਰਾ ਟਨ ਖਰਾਬ ਆ, ਹਾਂ। ਉਹਨੂੰ ਫਿਰ ਉਹ ਤੋਂ ਨਾਮ ਪਾਇਆ। ਹੁਣ ਤੁਸੀਂ ਇਹ ਵੀ ਗੱਲ ਨਹੀਂ ਮੰਨੋਗੇ ਵੀ ਲਓ ਜੀ, ਇਹ ਸਭ ਤੋਂ ਅਥੈਂਟਿਕ ਅੱਛਾ ਕਾਸ਼ ਕਿ ਇੱਕ ਗਾਲ ਕੱਢਣ ਦੀ ਇਜਾਜ਼ਤ ਮਿਲ ਜਾਂਦੀ ਟੀ ਟਾਈਮ। ਜਿਹੜੀ ਠੰਡੀ ਹਵਾ ਪੈਂਦੀ ਨਾ ਜਿਸਮ ਤੇ, ਉਹਨੂੰ ਕਹਿੰਦੇ ਆ ਤਨ। ਜਿਸ ਤਨ ਲਾਗੇ ਉਸ ਤਨ ਜਾਣ। ਮੇਰੀ ਸਾਈ ਤੁਸੀਂ ਗਾ ਹਾਂ ਐ ਸਾਡੇ ਤਨ ਤੇ ਪੈਣੀ ਨਾ ਹਵਾ। ਹਾਂ ਹਾਂ ਇਹ ਵੀ ਕਹਿੰਦੇ ਕਿ ਟਨ ਦਾ ਪੜੋਸਾ ਯਾਰ। ਬੇਸਿਕਲੀ ਕਹਿੰਦੇ 1 ਟਨ ਦਾ, 1 ਟਨ ਦਾ ਨਹੀਂ, ਲਫ਼ਜ਼ ਤਨ ਵਾ। ਅੱਛਾ ਹਾਂ ਤਨ ਮਨ ਧਨ। ਟਨ ਤੋਪੇ ਵਾਰ ਦੂੰ, ਟਨ ਟੋਪੇ ਵਾਰ ਦੂੰ, 1.5 ਟਨ ਤੋਪੇ ਵਾਰ ਦੂੰ। ਟਨ ਮੱਖਣਾ, ਹਾਂ ਟਨ ਮੱਖਣ, ਟਨ ਮੇਰੇ ਮੱਖਣਾ। ਹਾਂ ਟਨ ਮੱਖਣਾ ਵੀ ਨੇੜੇ ਹੋ। ਹਾਂ ਅੱਛਾ ਹੁਣ ਮੇਰਾ ਟਨ ਕਿਉਂ ਤੁਮ ਕਿਆ ਹੈ।
ਉਹ ਦੁਕਾਨਾਂ ਤੇ ਵੀ ਲਿਖਿਆ ਹੁੰਦਾ ਮੀਆਂ ਐਂਡ ਟਨਸ। ਟਨ ਦੇ ਸਾਹਮਣੇ ਆ ਹਾਂ ਔਰ ਇਹ 1.5 ਦੇਖੋ ਨਾ 1 ਟਨ ਦਾ ਅੰਪੇਅਰ ਵੀ ਘੱਟ ਲੈਂਦਾ, 1.5 ਟਨ ਦਾ ਅੰਪੇਅਰ ਜ਼ਿਆਦਾ ਲੈਂਦਾ, 2 ਟਨ ਦਾ ਅੰਪੇਅਰ ਜ਼ਿਆਦਾ, 3 ਟਨ ਦਾ ਅੰਪੇਅਰ ਜ਼ਿਆਦਾ ਲੈਂਦਾ, ਠੀਕ ਹੈ ਨਾ। ਉਹ ਟਨ ਹੋਈ ਹੈ ਭਾਈ। ਹੁਣ AI ਦਾ ਜਿਹੜਾ ਉਹਨਾਂ ਨੇ ਸਿਸਟਮ ਬਣਾਇਆ ਉਹਦੇ 'ਚ ਇੱਕ ਰਿਬੋਰਡ ਬਣਾਇਆ, ਹੋਰ ਨੇ ਅੱਜ ਦਾ ਬਣਾਇਆ, ਬੜੀ ਦੇਰ ਦਾ ਬਣਾਇਆ। ਲੇਕਿਨ ਰਿਬੋਰਡ ਪਹਿਲੇ AI ਦਾ AI ਕੀ ਹੈ? ਆਰਟੀਫਿਸ਼ੀਅਲ ਇੰਟੈਲੀਜੈਂਸ। ਉਹ ਰਿਬੋਰਡ ਨੇ ਕੀ ਹਰਕਤ ਕੀਤੀ? ਰਿਬੋਰਡ ਆਰਟੀਫਿਸ਼ੀਅਲ ਇੰਟੈਲੀਜੈਂਸ, AI ਇਹ ਆਰਟੀਫਿਸ਼ੀਅਲ ਤੇ I ਇੰਟੈਲੀਜੈਂਸ। ਇਹ ਨਾ RT F ਦੇ ਹੈ ਹੀ ਨਹੀਂ ਵਿੱਚ। ਮਸਨੂਈ ਜ਼ਹਾਨਤ ਉਹਨਾਂ ਉਹ ਨੇ ਯਾਰ ਇਹ AI, ਅੱਛਾ ਜੀ। ਉਹ ਭਾਈ ਉਹ ਰਿਬੋਰਡ ਬਣਾਇਆ, ਰਿਬੋਰਡ ਉਹਨਾਂ ਬਣਾ ਕੇ AI ਦਾ ਸੌਫਟਵੇਅਰ ਕੀਤਾ, ਉਹ ਇਨਸਾਨ ਨੁਮਾ ਇੱਕ ਚੀਜ਼ ਬਣ ਗਈ। ਹਾਂ ਸੋਚਦਾ ਵੀ ਸਾਰੀ ਗੱਲਾਂ ਬਾਤਾਂ ਹੀ ਉਹ ਕਿਤੇ ਕੋਈ ਸੱਟ ਲੱਗੀ ਹੈ, ਕੋਈ ਗੱਲਬਾਤ ਹੋਈ, ਉਹਨੂੰ ਨਾ ਕੋਈ ਮਸਲਾ ਹੋਇਆ, ਦਿਮਾਗ ਖਰਾਬ ਹੋ ਗਿਆ, ਹਾਂ ਤੇ ਉਹਨੇ ਪੱਕੇ ਨਾਲ ਲੱਗ ਕੇ ਤੇ AI ਉਹ ਰਿਪੋਰਟ ਨੇ ਪਾ ਲੈ ਫਾਂਸੀ ਲੈ ਲਈ। ਇਹ ਜਨਰਲ ਖਬਰ ਅਮਰੀਕਾ ਦੇ ਵਿੱਚ, ਉਹਨੇ ਫਾਂਸੀ ਲੈ ਲਈ ਤੇ ਉੱਤੇ ਕਿਤੇ ਟੰਗਿਆ ਤੇ ਉੱਤੋਂ ਗੱਲਾਂ ਵੀ ਕਰਨ ਡਿਆ। ਅੱਛਾ ਕਿਤੇ ਮਰਨਾ ਸੀ। ਉਹਨੂੰ ਇਹਨਾਂ ਨੇ ਦੱਸਿਆ ਹੋਣਾ ਪਾਕਿਸਤਾਨ ਚਲੀ ਗਈ। ਉਹਨੇ ਰਿਬੋਟ ਸੀਗਾ ਸਾਜੀ, ਉਹਨੇ ਖੁਦਕੁਸ਼ੀ ਕਰਨੀ ਸੀ, ਆਪਣਾ ਕੈਡ ਕੱਢ ਕੇ ਸੁੱਟ ਤਾ। ਨਹੀਂ ਉੱਥੇ ਡੱਗਿਆ ਨਾ, ਉਹ ਆਏ ਨੇ, ਲੱਗਿਆ ਹੋਏ ਖੁਦਕੁਸ਼ੀ ਕਰ ਲਈ ਉਹਨਾਂ ਨੇ, ਉਹਦੇ ਚਾਰੇ ਪੇਜ ਖੋਲੇ, ਉਹ ਤੋਂ ਧੌਣ ਦਾ ਕਰਕੇ ਥੱਲੇ ਆ ਕੇ ਫੇਰ ਜੋੜ ਕੇ ਨਗਾ ਇਹ ਕੀ ਕੀਤਾ ਰਸਤੇ ਚੋਂ ਨਿਕਲ ਕੇ ਚੱਲੇ ਉਹਨੇ ਨਟ ਪੇਜ ਖੋਲ ਕੇ ਦੁਬਾਰਾ ਜੋੜ ਲਿਆ। ਆਹ ਗੁੱਸੇ ਚ ਆ ਕੇ ਆਪਣੀ ਰੈਮ ਤੇ ਬਲੇਡ ਮਾਰੂੰਗੇ। ਯਾਰ ਅਗਰ ਫੋਰ ਐਗਜ਼ਾਮਪਲ ਇਹ ਹੁੰਦਾ ਕਿ ਉਹ ਰਿਬੋਰਡ ਖੁਦਕੁਸ਼ੀ ਅਗਰ ਉਹ ਕਰ ਸਕਦਾ ਕਿ ਉਹ ਬੰਦਾ ਵੀ ਉਸਾਰੀ ਮਾਰ ਸਕਦਾ ਆਪਣਾ ਓਪੀਨੀਅਨ। ਭਾਈ ਉਹ ਬੜਾ ਕੰਮ ਕਰਦੇ ਆ। ਤੁਸੀਂ ਅੱਜ ਕੱਲ੍ਹ ਦੇ ਹੁਣ ਤੇ ਵੀਡੀਓਜ਼ ਆਉਣ ਲੱਗ ਪਈਆਂ ਨੇ ਕਿ ਉਹ ਇੱਕ ਘਰ ਖੜੇ ਨੇ, ਮਤਲਬ ਕਿਸੇ ਆਫਿਸ ਜਾਂ ਉਹਨਾਂ ਦੇ ਦਫ਼ਤਰ ਜਿੱਦਾਂ ਬਣਾਇਆ, ਉਹਨੂੰ ਧੱਕੇ ਵੀ ਮਾਰਦੇ ਨੇ, ਉਹ ਡਿੱਗਦਾ ਹੀ ਨਹੀਂ। ਹਾਂਜੀ 2 ਲੱਤਾਂ ਦੇ ਨਾਲ ਪੂਰਾ ਜਨਾਬ ਉਹ ਵਰਕ ਕਰ ਰਿਹਾ। ਭਾਜੀ ਲੋਕੀ ਕਹਿੰਦੇ ਉਹਨੂੰ ਛੇੜਦੇ ਨੇ, ਉਹਨੂੰ ਵਾਧਾ ਘਟਾ ਕਰਦੇ ਨੇ, ਉਹ ਫਿਰੀ ਜਾ ਰਹੇ ਉੱਤੇ। ਉਸਤਾਦ ਜੀ ਮੈਂ ਸਮਾਨ ਲੈ ਕੇ ਆਉਂਦੇ ਨੇ ਭਾਈ, ਘਰ ਦੇ ਕੰਮ ਕਰ ਰਹੇ ਨੇ। ਉਸਤਾਦ ਜੀ ਵਧਣ ਫੁੱਲਣ ਵਾਲਾ ਰਿਪੋਰਟ ਬਣਾਤਾ। ਸੋਚਦਾ ਹੱਥ ਵਧੇ ਫੁੱਲੇਗਾ, ਪੇਟ ਵੀ ਵਧੇਗਾ, ਡੱਬੀਆਂ ਬਣਨਗੀਆਂ। ਬਸ ਕਰਦੇ ਇਹਨੇ ਰਿਪੋਰਟ ਬਣਾ ਵੀ ਸ਼ੂਗਰ ਵੀ ਹੋ ਗਈ। ਅੱਜ ਰਿਪੋਰਟ ਇਹਨੇ ਰਿਪੋਰਟ ਬਣਾਇਆ, ਉਹਨੂੰ ਸਮੋਸੀਆਂ ਵੀ ਲਵਾਤੀ ਕਮਾਂ ਦੇ ਵਿੱਚ। ਇਹਨਾਂ ਦੇ ਰਿਪੋਰਟ ਬਣਾਇਆ ਤੇ ਘਰ ਪੈ ਗਏ ਨਾ ਫੈਸਲ ਜਿਆਦਾ ਬੂਆ ਲਾਦੀ ਫੋਟੋ ਹੈ। ਫੈਸਲ ਭਾਈ ਨੂੰ ਮੈਨੇ ਰਿਪੋਰਟ ਬਣਾਇਆ, ਉਹ ਮਾੜਾ ਜਿਹਾ ਬਾਹਰ ਨਿਕਲਿਆ, ਉੱਤੋਂ ਰਕਸ਼ਾ ਲੰਘ ਗਿਆ। ਯਾਰ ਇਹਨਾਂ ਮੈਂ ਨੇ 에어ਪੋਰਟ ਤੇ ਸਾਜੀ ਗਿਆ ਨਾ, 에어ਪੋਰਟ ਦੇ ਉਹਨਾਂ ਨੇ ਉਹ ਸਫਾਈਆਂ ਕਰਨ ਵਾਲੇ ਉਹ ਜਿਹੜੇ ਗੋਲ ਜਿਹੇ ਰਿਪੋਰਟ ਉਹ ਛੱਡੇ। ਸਾਜੀ ਕਸਮ ਉਹਨੂੰ ਬੜਾ ਹੀ ਤੰਗ ਕੀਤਾ। ਮੈਂ ਉਹਦੇ ਸਾਹਮਣੇ ਖਲੋਵਾਂ, ਪਿੱਛੇ ਆ ਕੇ ਇੱਧਰ ਨੂੰ ਚਲੇ ਜੇ, ਮੈਂ ਇੱਧਰ ਜਾਵਾਂ ਫਿਰ ਇੱਧਰ ਨੂੰ ਆਇਆ। ਆਹੋ ਵੇ ਉਹਨੂੰ ਬੜਾ ਛੇੜਿਆ। ਅੱਛਾ, ਹੁਣ ਤੇ ਭੈਣ ਉਹ ਜਿਹੜੇ ਨੇ ਨਾ ਉਹ ਡਿਲੀਵਰੀ ਕਰਨ ਜਾਂਦੇ ਨੇ ਘਰਾਂ 'ਚ। ਐਦੇ ਹੀ ਹੈ ਡਿਲੀਵਰੀ ਵੀ ਹਾਂਜੀ ਦੇਖਿਆ ਤੂੰ ਉਹ? ਐਦੇ ਲੈ ਮੈਂ ਤੈਨੂੰ ਵੀਡੀਓ ਭੇਜਾਂਗਾ, ਹੁਣ ਤੈਨੂੰ ਮੈਂ ਵੀਡੀਓ ਭੇਜਾਂਗਾ। ਨਹੀਂ ਪਾਣੋ ਐਡੇ ਬੋਣੇ ਨੇ, ਆਹੋ। ਉਹਨਾਂ ਦੇ ਵਿੱਚ ਪੀਜ਼ਾ ਪੂਜ਼ਾ ਰੱਖ ਦਿੰਦੇ ਆ, ਉੱਤੇ ਲੋਕੇਸ਼ਨ ਪਾ ਦਿੰਦੇ, ਉਹ ਉੱਥੋਂ ਨਿਕਲਦਾ, ਉਹ ਆਪੇ ਨਿਕਲ ਕੇ ਸੜਕਾਂ ਤੋਂ ਜਾ ਕੇ ਉਹਨਾਂ ਦੇ ਘਰ ਜਾ ਕੇ ਖਲੋ ਜਾਂਦਾ ਬਾਹਰ। ਜਰਾ ਜੋ ਕੋਈ ਰੋਕ ਲਵੇ ਕੋਈ ਨਹੀਂ ਰੋਕਦਾ। ਇੱਥੇ ਵੀ ਲੱਗਾ ਸੀ ਉਹੀ ਇੱਥੇ ਨਹੀਂ, ਇੱਥੇ ਅੱਲਾ ਮਾਫੀ ਦੇਵੇ, ਉਹਦੇ ਇੱਥੇ ਚੋਂ ਕੰਮ ਕਰਦਾ ਕਿ ਵੀ ਜਿਹੜਾ ਆਪੇ ਹੀ ਜਾਵੇ। ਸਾਜੀ ਆਪਾਂ ਭਾਈ ਫੈਸਲ ਜਾਣਾ, ਇਹਨਾਂ ਨੇ ਨਾ ਲਿਆ ਪੀਜ਼ਾ ਲੱਭਣਾ ਨਾ ਰਿਮੋਟ ਲੱਭਣਾ। ਰਿਪੋਰਟ ਚੋਂ ਪੀਜ਼ਾ ਮੈਂ ਕਿਹਾ ਪਤਾ ਨਹੀਂ ਯਾਰ ਇਹ ਗਲੀ ਟੁੱਪਿਆ, ਉਸ ਤੋਂ ਬਾਅਦ ਸਿਗਨਲ ਹੀ ਬੰਦ ਹੋ ਗਏ। ਇਹਨੇ ਕਿਹੜਾ ਪਤਾ ਨਹੀਂ ਯਾਰ ਇੱਕ ਤਾਂ ਮੈਪ ਦੇ ਵਿੱਚ ਆਇਆ ਪੜੋਂ ਤੇ ਇੱਕ ਘੁੰਮਣ ਲੱਗ ਪਿਆ, ਉਸ ਤੋਂ ਬਾਅਦ ਨਹੀਂ ਲੱਭਾ। ਪਾਰਕ ਦੀ ਨੁੱਕਰ ਚਲਾ ਕੇ ਰਿਪੋਰਟ ਆਜ ਖਾ ਲਿਆ ਸਾਰਾ ਕੁਝ। ਨਹੀਂ ਰਿਪੋਰਟ ਉਹਨਾਂ ਲਗਾ ਲੈਣਾ, ਆਹੋ। ਉਹਦੀ ਬੈਟਰੀ ਕੱਢ ਕੇ ਰਿਪੋਰਟ ਪੇਟੀ 'ਚ ਰੱਖਿਆ। ਫਰੀਦ ਉਹਨਾਂ ਦੀ ਗਲੀ ਚ ਆਉਂਦਾ ਸੀ, ਰਿਪੋਰਟ ਡਿਲੀਵਰੀ ਦੇਣ, ਉਹ ਚੋਂ ਪੀਜ਼ਾ ਕੱਢ ਕੇ ਆਲੂ ਵਾਲਾ ਨਾਲ ਰੱਖ ਦਿੰਦਾ ਸੀ। ਇਹ ਭਾਈ ਫੈਸਲ ਨੇ ਰਿਪੋਰਟ ਬਣਾਇਆ, 1.5 ਸਾਲ ਆਰਫ ਸ਼ਾਲੇ ਕੋਈ ਬੈਠਾ ਰਿਹਾ, ਕਹਿੰਦਾ ਮੈਨੂੰ ਇੱਥੇ ਦਾ ਕਹਿ ਕੇ ਆਉਣ ਨਹੀਂ ਦੇ। ਮੈਂ 10 ਮਿੰਟ ਮੈਂ ਅੱਛਾ ਚਾਹ ਦੇ ਕੰਮ ਕਰਨ ਲੱਗ ਪਿਆ। ਉਹਨੇ ਪਾਣੀ ਪਾ ਕੇ ਰਿਪੋਰਟ ਨੂੰ ਸੰਗ ਲਾਤਾ, ਸਾਈਡ ਮਾਰ ਕੇ ਵਿਚਾਰੇ। ਨਹੀਂ ਮੈਂ ਉਹਦਾ ਬੜਾ ਸ਼ੁਗਲ ਕੀਤਾ ਸੀ ਦੁਬਈ ਨਾ, ਅਸੀਂ ਇੱਕ ਜਗ੍ਹਾ ਤੇ ਮੈਂ ਹੁਣ ਗਿਆ ਨਾ, ਤੇ ਮੈਂ ਸਪੈਸ਼ਲ ਉਹਦੀ ਡਾਕੂਮੈਂਟਰੀ ਬਣਾ ਕੇ ਦਿਖਾਵਾਂਗਾ ਤੁਹਾਨੂੰ। ਸਹੀ ਲਾ ਦਿੰਦੀ ਉਹ ਨਾਲੇ ਉਹਦਾ ਉਹ ਜਿਹੜਾ ਮੈਂ ਚੈਨਲ ਵਾਲਾ ਨਹੀਂ ਗਿਆ ਰਿਪੋਰਟ, ਉਹਦਾ ਵੀ ਸਿਰੀ ਉਹਦਾ ਵੀ ਪਤਾ ਕਰਨਾ। ਉਹ ਰਿਪੋਰਟ ਜਿਹੜਾ ਉਸਤਾਦ ਜੀ ਪਾਕਿਸਤਾਨ ਦੇ ਵਿੱਚ, ਉਹ ਇੱਥੇ ਮਾਗਾ ਕਸ਼ੀਲੀ ਵੀ ਰੱਖ ਲੈਣੇ ਲੋਕਾਂ ਨੇ ਐਦੇ ਵੀ ਉਹਨਾਂ ਨੇ ਰਿਪੋਰਟ ਖਿਲਾਰੇ ਆ, ਤੇ ਉਹ ਰੋਡ ਦੇ ਕਿਨਾਰੇ ਦੇ ਰਿਪੋਰਟ ਬਣਾਇਆ ਕਰ। ਆਹ ਹੱਥ ਚ ਭਾਵੇਂ ਸਾਰੀ ਰਾਤ ਖਲੋਤਾ ਹੋਵੇ। ਰਿਪੋਰਟ 'ਚ ਚੁੰਨੀ ਲੈ ਕੇ ਸੁਰਗੀ ਲਾ ਕੇ ਨਹਿਰ ਤੇ ਖਲੋਤਾ। ਨਹੀਂ ਸਤਾਜੀ ਸੀ ਆਪ ਹਿਸਾਬ ਲਓ, ਰੋਡ ਦੇ ਉੱਪਰ ਅੱਗੇ ਡੱਬਾ ਰੱਖ ਕੇ ਰਿਪੋਰਟ ਕਰ ਰਿਹਾ। ਨਹੀਂ ਉਹ ਘੁੰਮ ਰਿਹਾ ਰਿਪੋਰਟ ਨੇ ਇੱਕ ਛੋਟਾ ਰਿਪੋਰਟ ਵੀ ਹੈ ਨਿੱਕਾ ਜਿਹਾ ਏਡਾ, ਉਹਨੇ ਇੱਥੇ ਪਾਇਆ ਹੈ ਕਰ।
ਯਾਰ ਰਿਮੋਟ ਆਂਦੇ ਹੀ ਇਸ਼ਾਰੇ ਤੇ ਗੱਡੀਆਂ ਤੇ ਵੈਪਰ ਚੁੱਕ ਕੇ ਸ਼ੁਰੂ ਹੋ ਗਏ। ਰਿਪੋਰਟ ਸ਼ੀਸ਼ਾ ਖੜਕਾ ਕੇ ਕਹਿੰਦੇ ਭਾਜੀ ਪੈਨਸਲ ਭਾਈ ਫੈਸਲ ਨੇ ਰਿਪੋਰਟ ਬਣਾਇਆ 24 ਘੰਟੇ ਨਾਲ ਹੀ ਰੱਖਦਾ ਸੀ। ਮੈਂ ਕਿਹਾ ਖੈਰ ਹੈ, ਕਹਿੰਦੇ ਡਰਦਾ ਬਹੁਤ। ਰਿਪੋਰਟ ਨੂੰ ਤਵੀਤ ਕਰਾ ਕੇ ਪਾਇਆ ਡਰਦਾ। ਅੱਛਾ ਯਾਰ, ਇਹ ਇੱਕ ਮਿਸਾਲ ਹੈ। ਰਿਮੋਟ ਇਦਾਂ ਵੀ ਹੋ ਸਕਦਾ ਕੋਈ ਜਿੰਨ ਚਿੰਬੜ ਜਾਵੇ ਰਿਮੋਟ ਨੂੰ ਇਨਸਾਨ ਸਮਝ ਕੇ। ਹਾਂਜੀ, ਲੇਕਿਨ ਸਾਰੀ ਜਿੰਨਾਂ ਨੂੰ ਪਤਾ ਵਾ, ਜਿੰਨ ਕਿਹੜਾ ਕੋਈ ਜਾਨਵਰ ਨੇ ਵੀ ਜਿਨ੍ਹਾਂ ਨੂੰ ਪਤਾ ਨਹੀਂ। ਨਹੀਂ ਜਿੰਨ ਜਿਹੜੇ ਪੂਰੀ ਅਕਲ ਸਮਝ ਵਾਲੇ ਉਹਨਾਂ ਨੂੰ ਪਤਾ ਵਾ ਕਿ ਵੀ ਇਹ ਅਸਲ ਨਹੀਂ ਹੈਗਾ। ਸਾਜੀ ਉਹ ਚਿੰਬੜ ਗਿਆ, ਛਾਟ ਪਏਗੀ, ਆਪੇ ਲੱਤ ਜਾਏਗਾ, ਤੁਹਾਨੂੰ ਕਾਹਦੀ ਪਰੇਸ਼ਾਨੀ। ਇਹ ਇੱਕ ਰਿਸਰਚ ਆਈ, ਉਹਨਾਂ ਨੇ ਕਿਹਾ ਕਿ ਇੱਕ ਬੱਚਾ ਸੀ, ਉਹ ਟਾਈਪਿੰਗ ਕਰ ਰਿਹਾ ਸੀ ਤੇ ਉਹ ਇੰਨੀ ਸਪੀਡ 'ਚ ਟਾਈਪਿੰਗ ਕਰ ਰਿਹਾ ਸੀ ਕਿ ਇਨਸਾਨੀ ਉਹ ਲੱਗ ਹੀ ਨਹੀਂ ਸੀ ਰਿਹਾ ਕਿ ਟਾਈਪਿੰਗ ਹੋ ਰਹੀ ਹੈ। ਉਹ ਜਦੋਂ ਉਹਨਾਂ ਤਹਿਕੀਕ ਕੀਤੀ, ਉਹਨਾਂ ਨੂੰ ਬਾਅਦ 'ਚ ਪਤਾ ਲੱਗਾ ਕਿ ਉਹਦੇ 'ਚ ਉਹ ਕੋਈ ਜਿੰਨਾਤ ਦਾ ਕੋਈ ਪੈਰਾ ਬੱਚੇ ਸੀ, ਲੇਕਿਨ ਉਹ ਰਿਬੋਟ ਸੀ ਉਹ ਬੱਚਾ। ਉਹਨਾਂ ਨੇ ਬੋਰਡ ਬਣਾ ਕੇ ਬੱਚਾ ਓ ਬਿਠਾਇਆ। ਯਾਰ ਖੁਦਾ ਦਾ ਨਾ ਯਾਰ, ਤੂੰ ਲੈਦਾ ਹੀ ਕਿਤੇ ਯਾਰ ਮੈਂ ਗਲਤ ਬਿਆਨੀ ਨਹੀਂ ਮੇਰੇ ਕਰਦਾ। ਮੂੰਹ ਇੱਥੇ ਆ ਕੇ ਰੁਕਦਾ ਹੋਆ ਕੁਛ। ਸਾਜੀ ਤੁਹਾਨੂੰ ਟੈਕਨੋਲੋਜੀ ਦੀਆਂ ਗੱਲਾਂ ਮੈਂ ਦੱਸਾਂ, ਜੇ ਜਨਰਲ ਸੁਣੋ ਨਾ, ਆਸਟ੍ਰੇਲੀਆ ਦੇ ਵਿੱਚ ਇੱਕ ਬੰਦਾ ਤੈਰਦਾ ਹੋਇਆ ਸਮੁੰਦਰ ਦੇ ਵਿੱਚ ਚਲਾ ਗਿਆ। ਸਮੁੰਦਰ ਦੇ ਵਿੱਚ ਚਲਾ ਗਿਆ ਤੇ ਉਹ ਡੁੱਬ ਕੇ ਯਾਨੀ ਤੈਰਾਕ ਅੱਛਾ ਸੀ, ਲੇਕਿਨ ਉਹ ਵਿੱਚ ਚਲਾ ਗਿਆ, ਉਹਨੂੰ ਪਤਾ ਨਹੀਂ ਲੱਗਾ ਮੈਂ ਕਿੱਧਰ ਨੂੰ ਵਾਪਸ ਜਾਣਾ, ਡਾਇਰੈਕਸ਼ਨ ਦਾ ਗੁੰਮੇ 'ਚ ਹੋ ਗਿਆ ਤੇ ਐਪਲ ਵਾਚ ਨੇ ਉਹਨੂੰ ਬਚਾ ਲਿਆ। ਐਪਲ ਵਾਚ ਇੱਕ ਫਿਊਚਰ ਸੀ ਉਹ, ਕਿ ਜਿਹੜਾ ਤੁਸੀਂ ਕਿਸੇ ਟਾਈਮ ਹੀ ਆਪਣੀ ਉਹ ਗਵਰਨਮੈਂਟ ਨੂੰ ਜਾਂ ਕਿਸੇ ਨੂੰ ਵੀ, ਉਹ ਜਿਵੇਂ 11/22 ਨੂੰ ਸੀ 15 ਨੂੰ, ਉਹਨੇ ਰੈਸਕਿਊ ਨੂੰ ਉਸੇ ਟਾਈਮ ਕਾਲ ਕੀਤੀ ਐਪਲ ਵਾਚ ਤੋਂ, ਤੇ ਉਹ ਐਪਲ ਵਾਚ ਨੇ ਉਹਦੀ ਜਾਨ ਬਚਾ ਲਈ। ਹੁਣ ਦੱਸੋ ਟੈਕਨੋਲੋਜੀ ਕਿੱਥੋਂ ਤੱਕ ਪਹੁੰਚ ਗਈ? ਸਮੁੰਦਰ ਦੇ ਅੰਦਰੋਂ ਜੀ, ਸਮੁੰਦਰ ਦੇ ਅੰਦਰੋਂ ਨੇ ਵਾਚ ਵੀ ਚਲਾਈ, ਉਹਨੇ ਕਾਲ ਵੀ ਕੀਤੀ, ਤੇ ਬੈਠਾ ਵੀ। ਹਾਂ ਮਿੱਠੇ 2-4 ਘੰਟੇ ਰੈਸਟ ਵੀ ਕੀਤੀ ਹੈ, ਲੱਕ ਵੀ ਸਿੱਧਾ ਕੀਤਾ, ਫਿਰ ਉਹਨੇ ਕਿਹਾ ਹੁਣ ਮੈਂ ਠੀਕ ਹੈ ਜੀ, ਮੈਨੂੰ ਬਚਾ ਲਓ। ਸਿਗਨਲ ਕਿਸ ਤਰ੍ਹਾਂ ਚਲੇਗੀ ਉੱਥੇ? ਭਾਈ ਉਹ ਗੱਲ ਤਾਂ ਸੁਣੋ, ਏਰੀਏ ਉਸੇ 'ਚ ਸੀ ਉੱਥੇ ਟਾਵਰ ਲੱਗਾ ਹੋਣਾ ਸਮੁੰਦਰ 'ਚ ਯਾਰ, ਇਸ ਏਰੀਏ ਉਸੇ 'ਚ ਸੀ, ਲੇਕਿਨ ਇਹ ਕਿ ਉਹ ਅੱਗੇ ਚਲਾ ਗਿਆ, ਡਾਇਰੈਕਸ਼ਨ ਸਮਝ ਨਹੀਂ ਆਈ, ਸਿਮਤ ਨਹੀਂ ਸਮਝ ਆਈ ਕਿ ਕਿੱਧਰ ਨੂੰ ਵਾਪਸ ਜਾਣਾ ਮੈਂ। ਫਰੀਦ ਸਾਹਿਬ, ਸਮੁੰਦਰ ਦੇ ਵਿੱਚ ਮੱਛੀਆਂ ਵੀ ਹੁੰਦੀਆਂ, ਕੇਕੜੇ, ਚੁੰਗੇ, ਸਾਰਾ ਕੁਝ ਹੁੰਦਾ। ਐਨਾਕੋਂਡਾ ਬੜਾ ਸੋਹਣਾ ਜੱਫੀ ਪਾਉਂਦਾ। ਯਾਰ ਜਗ੍ਹਾ ਤੇ ਸਟਾਫ ਐਨਾਕੋਂਡਾ ਕਿੱਥੇ ਉਹਦੇ ਵਿੱਚ? ਸੱਪ ਉਸਤਾਦ ਜੀ, ਅੱਛਾ। ਅੱਜ ਦੇ ਹੁੰਦੇ ਵਿੱਚ। ਅੱਛਾ ਯਾਰ, ਦੂਜੀ ਆ ਜਿਹੜਾ ਨਾ ਸਿਸਟਮ ਆ ਜਿਹੜਾ ਆਰਟੀਫੀਸ਼ੀਅਲ ਵਾਲਾ, ਹਾਂਜੀ ਇਹ ਬਹੁਤ ਅੱਗੇ ਵਧ ਰਿਹਾ ਉਸਤਾਦ ਜੀ। ਹਾਂਜੀ ਹਾਂਜੀ, ਉਹ ਤਾਂ ਕੰਮ ਸ਼ੁਰੂ ਹੋ ਗਿਆ। ਤੁਹਾਡੇ ਸਟੋਰਾਂ ਦੇ ਉੱਪਰ ਖੜੇ ਨੇ ਸੇਲਜ਼ਮੈਨ, ਰਿਮੋਟ। ਉਸਤਾਦ ਇਹ ਜੁੱਤੀ ਨਹੀਂ ਸਾਨੂੰ, ਜੁੱਤੀ ਹੈ ਨਾ ਉਸਤਾਦ ਜੀ, ਗਲਤ ਹੈ ਨਾ। ਕਿਉਂ? ਉਸਤਾਦ ਜੀ ਉਹਨਾਂ ਨੂੰ ਪਤਾ ਹੈ ਅੰਗਰੇਜ਼ਾਂ ਨੂੰ ਕਿ ਇਹ ਹੱਡ ਹਰਾਮ ਹੈ, ਇਹਨਾਂ ਕੋਲ ਕੰਮ ਨਹੀਂ ਨਹੀਂ ਭਾਜਨ, ਜੁੱਤੀ ਕਾਦੀ? ਕੀ ਗੱਲ ਹੈ? 10 ਇੱਕ ਰਿਪੋਰਟ ਤੇ ਕਿੰਨੇ ਪੈਸੇ ਲੱਗਦੇ ਹੋਣੇ ਪਾਕਿਸਤਾਨੀ ਪੂਰਾ ਬਣਾਉਣ ਤੇ? ਅੰਦਾਜ਼ਨ ਲੱਗ ਜਾਂਦਾ ਹੋਣਾ 1 ਮਿਲੀਅਨ ਕਮ ਸੇ ਕਮ। ਨਹੀਂ ਥੋੜਾ ਪਾਕਿਸਤਾਨੀ 10 ਲੱਖ ਜ਼ਿਆਦਾ ਨਹੀਂ ਜ਼ਿਆਦਾ ਲੱਗ ਜਾਂਦਾ ਉਸਤਾਦ ਜੀ ਨਹੀਂ, ਇੱਕ ਮਿਸਾਲ ਉਹ ਇਕੱਠੇ ਬਣਾ ਲੈਣ ਤੇ ਉਹ ਠੀਕ ਹੈ ਨਾ, ਲੇਕਿਨ ਉਸਤਾਦ ਜੀ 1 ਮਿਲੀਅਨ ਲੱਗ ਜੇ, 1 ਮਿਲੀਅਨ ਲੱਗ ਜੇ, ਪਾਕਿਸਤਾਨੀ 10 ਲੱਖ ਲੱਗ ਗਿਆ। 10 ਲੱਖ ਲਾ ਕੇ ਤੇ ਉਹ ਮਤਲਬ ਚੇਜ਼ਰ ਤੇ ਖਿਲਾਰ ਦੇ ਰਿਮੋਟ 25,000 ਤੇ ਜੈਨੂਇਨ ਮੁੰਡਾ ਲੱਭ ਜਾਂਦਾ ਜਿਹਨੂੰ ਹਰ ਚੀਜ਼ ਦੀ ਸਮਝ ਵੀ ਹਾਂ, ਜਿਹੜਾ ਬਾਹਰੋਂ ਆਵਾਜ਼ ਵੀ ਆਜੋ ਬੱਜੀ ਆਜੋ ਬੱਜੀ। ਮੈਂ ਕਹਿੰਦਾ ਉਸਤਾਦ ਜੀ ਉਹ ਤੌਬਾ ਕਰਾ ਦੇਗਾ। ਲੇਕਿਨ ਸਾਨੂੰ ਨਹੀਂ ਟੱਪ ਸਕਦੇ ਹੋ। ਲੇਕਿਨ ਰਿਪੋਰਟ ਦਾ ਇਹ ਫਾਇਦਾ ਨਾ ਕਿ ਉਸਤਾਦ ਜੀ ਬੰਦਾ ਤੁਸੀਂ ਰੱਖਿਆ 25,000 30,000 ਦੇ, ਉਹਦੇ ਕੋਲ ਤੁਸੀਂ ਸ਼ਿਫਟ ਚੇਂਜ ਕੀਤੀ, ਅਗਲਾ ਬੰਦਾ ਆਇਆ ਉਹ ਵੀ 25-30,000, ਰਿਪੋਰਟ ਤੁਸੀਂ ਭਾਵੇਂ ਸਾਰੀ ਦਿਹਾੜੀ ਸਾਰੀ ਰਾਤ ਚਲਾਈ ਜਾਓ। ਨਹੀਂ ਉਹਦਾ ਵੀ ਪੂਰਾ, ਉਹਦਾ ਵੀ ਖਰਾਜਾ। ਸਾਡੀ ਬੈਟਰੀਆਂ, ਉਹ ਯਾਰ ਬੈਟਰੀਆਂ ਕੈਮਰਿਆਂ ਦੀਆਂ ਬਦਲ ਕੇ ਯਾਰ ਇਹ ਸਾਡੇ ਬਲੂਰੇ ਤੇ ਚਾਮਲਾ ਕਿੱਦਾਂ ਦੇ ਆ। ਹਾਂ, ਇਹ ਦਿਲ ਕਰੇ ਉਹਨੂੰ ਐਸਾ ਆਈਟਮ ਕਰਕੇ ਜਾਣ, ਉਹ ਸਾਇੰਸਦਾਨ ਨੂੰ ਵੀ ਨਾ ਸਮਝ ਆਵੇ ਵੀ ਇਹਦੇ ਕਿੱਥੇ ਫਾਲਟ ਪੈ ਗਿਆ। ਦਿਲ ਕਰੇ ਪਲਾਜ਼ੀ ਦੇ ਪੌੜੀਆਂ ਥੱਲੇ ਵੀ ਦਿਲ ਕਰੋ ਐ ਕਰੀ ਜਾਵੇ। ਉਹ ਕਹਿੰਦੇ ਇਹਨੂੰ ਕੀ ਹੋ ਗਿਆ? 2-3 ਦਿਨ ਸੇਲਮੈਨ ਨਹੀਂ ਕਰੇ, ਅਗਲੇ ਦਿਨ ਪੌੜੀਆਂ 'ਚ ਬੈਠਾ ਰੋਂਦੇ ਆ। ਹਫਤੇ ਬਾਅਦ ਨਹੀਂ ਉਹਦੇ ਚ ਨੁਕਸ ਅਜੀਬ ਤੇ ਪੈ ਜਾਣ, ਸਹੀ ਗੱਲ, ਅਜੀਬ ਦੇ ਨੁਕਸ ਪੈ ਜਾਣ, ਬਾਂਹ ਕਮਾਈ ਜਿਵੇਂ ਉਹ ਰੋਕਣੀ ਕਿੱਦਾਂ? ਦਿਲ ਕਰੇ ਇੱਥੋਂ ਮੁੜ ਕੇ ਰੱਸੀ ਨਾਲ ਬੰਨੀ ਹੋਵੇ ਬਾਂਹ ਦੀ ਭਾਜੀ। ਰਿਮੋਟ ਬੈਠਾ ਕੇ ਐਵੇਂ ਰਮੋਰ ਬੈਠਾ ਗਏ ਉਹ ਕਾਸ਼ ਲਵਾ। ਨਹੀਂ ਉਹਦਾ ਸਿਸਟਮ ਆਲ ਫੁੱਲ ਹੋ ਜੇ, ਉਹਨੂੰ ਦੇਣ ਵੀ ਆਪ ਸਰਫ ਲੈ ਕੇ ਆਓ, ਕਿਲੋ ਦਾਲ ਚੁੱਕੀ ਆਵੇ। ਇਹ ਵੀ ਤਾਂ ਗੱਲ ਹੈਗੀ। ਹੋ ਜਾਂਦਾ ਹੁੰਦਾ ਉਸਤਾਦ ਜੀ। ਨਹੀਂ ਇਹ ਕਹਿ ਰਹੇ ਸੀ ਕਿ ਰਿਮੋਟ ਤੇ ਇਦਾਂ ਬੰਦਾ ਵੀ ਮਾਰ ਸਕਦਾ। ਰਿਬੋਟ ਅਸਲ ਦੇ ਵਿੱਚ ਜਿਹੜੀਆਂ ਵੱਡੇ ਮੁਲਕ ਨੇ ਨਾ, ਉਹ ਬਣਾ ਰਹੇ ਨੇ ਫੌਜ ਐਜ਼ ਏ ਰਿਬੋਟ ਬਣਾ ਰਹੇ ਨੇ। ਤੇ ਉਹ ਕਰ ਰਹੇ ਨੇ, ਉਹਨਾਂ ਨੇ ਫਾਈਟ ਲਈ ਯਾਨੀ ਗੁਰੀਲਾ ਫੋਰਸ ਜਿਹੜੀ ਬਹੁਤ ਘੱਟ ਮੁਲਕਾਂ ਦੇ ਕੋਲ ਆ, ਤੇ ਉਹਨਾਂ ਨੇ ਉਹ ਭੇਜਣੀ। ਹੁਣ ਜਿਹੜਾ ਜੰਗਾਂ ਜੁੰਗਾਂ ਹੁੰਦੀਆਂ ਫਰੀਦ ਬਾਦਸ਼ਾਹ, ਹੁਣ ਤਾਂ ਰਿਬੋਟ ਆਈ ਚਲਾਈ ਵਾਸਤੇ ਗਿਆ। ਅੱਲਾ ਤੋਂ ਡਰ ਮਿੱਠੇ, ਜੇ ਜੰਗ ਤੂੰ ਵੇਖੀ ਨਹੀਂ ਹੈਗੀ ਹਲੇ, ਮੈਂ ਤੇ ਫਰੀਦ ਦੇ ਚਾਚੇ ਨੇ ਬਣਾਇਆ ਰਿਬੋਟ ਉਸਤਾਦ ਜੀ ਜੰਗ ਵਾਸਤੇ। ਉਹਨਾਂ ਨੇ ਰਿਬੋਟ ਬਣਾ ਕੇ ਕਿਹਾ ਫਾਇਰ, ਤੇ ਉਹ ਰਿਬੋਟ ਕਹਿੰਦੇ ਆ ਮੋਲਾ ਲਵੇ ਤਾਂ ਬੇ ਮੋਲਾ ਲੋ ਤਰੀਕੇ ਘੋੜੇ ਆ ਉਹ ਪਤਵਾ ਤੇ ਸ਼ੁਰੂ ਹੋ ਗਿਆ। ਜੰਗਾਂ ਦੇ ਹਰ ਹਿਸਾਬ ਲਾ
ਬੈਂਡ ਵਾਲੇ ਵੀ ਰਿਪੋਰਟ ਹੋਣ। ਹਾਏ ਹਾਏ ਨਹੀਂ ਤੇ ਇਦਾਂ ਗਲਤ ਹੋ ਜਾਣਾ। ਉਹ ਡਾ ਤੇ ਉਹ ਪਿੱਛੇ ਤਾਰ ਕਿਹੜੀ ਤਾਰ ਨਹੀਂ ਉਹਨਾਂ ਨੂੰ ਕਰਦੇ ਨਾ। ਨਹੀਂ ਸਾਰਿਆਂ ਨੂੰ ਖਿਲਾ ਕੇ ਨਾ ਸਾਰੇ ਚ ਪ੍ਰੋਗਰਾਮਿੰਗ ਕਰਕੇ ਇੱਕ ਗਾਣਾ ਪੂਰਾ ਫਿੱਟ ਕੀਤਾ ਹੋਵੇ। ਉਸ ਤੋਂ ਬਾਅਦ ਉਹਨੂੰ ਪਾਰਟੀਸ਼ਨ ਵੀ ਫਲੂਟ ਇਹਨੇ ਵਜਾਉਣੀ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਉਹ ਖਲੋਤੇ ਹੋਣ। ਆਪ ਸਾਹ ਅੱਛਾ ਉਹ ਵਾਲੇ ਸ਼ੁਰੂ ਕਰੇ ਡਾ ਪਿੱਛੋਂ ਪਹਿਲੇ ਡਾ ਬਾਬਾ ਨਹੀਂ ਉਹਦੀ ਪੂਰੀ ਮੈਨੇਜਮੈਂਟ ਹੋਵੇ। ਤੇ ਜਦੋਂ ਉਹਨਾਂ ਨੂੰ ਕਹਣਾ ਰੁਕੋ ਇੱਕ ਮਿੰਟ ਜ਼ਰਾ ਇਹ ਨਹੀਂ ਲਾੜਾ ਤੇ ਯਾਰ ਫੇਰ ਲੇਕਿਨ ਉਹ ਤਾਂ ਜਦੋਂ ਉਹਨੂੰ ਚਲਾਉਣਾ ਉਦੋਂ ਹੀ ਚਲਾਉਣਾ ਨਾ। ਰਿਪੋਰਟ ਦਾ ਇਹ ਫਾਇਦਾ ਹੋਊਗਾ ਸਾਈ ਜਿੰਨੀ ਮਰਜ਼ੀ ਉਹਦੇ ਸਾਹਮਣੇ ਇਮਲੀ ਖਾਈ ਜਾਓ ਕੁਝ ਨਹੀਂ ਹੋਊਗਾ। ਹਾਂਜੀ ਉਹ ਮਿੱਠੇ ਚੌਲਾਂ ਦਾ ਵੀ ਨਹੀਂ ਰਿਪੋਰਟ ਨੇ ਜਾਂਦੀ ਮੇਰੀ ਜੇਬ 'ਚ ਮਿੱਠੇ ਚੌਲ ਵੀ ਨਹੀਂ ਪਾਏ ਹੋਣੇ। ਉਹਦੇ ਥੱਲੇ ਸਲਵਾਰ ਵੀ ਰਿਪੋਰਟੀ ਪਰਦੀ। ਭਾਜੀ ਲਾੜੇ ਦੇ ਪਿਓ ਨੂੰ ਵੀ ਸੌਖਾ, ਉਹਨੂੰ ਕਿਹੜੇ ਲੱਭਿਆ ਜਾਣਾ ਰਿਮੋਟਾਂ ਕੋਲੋਂ। ਸੋ ਉਹਦੇ ਨਾਲ ਸਾਈਡ ਤੇ ਇਹਨੇ ਰਿਪੋਰਟ ਬਣਾਇਆ ਭਾਜੀ ਇੰਜ ਕਰਕੇ ਘੁਮਾਉਣ ਲੱਗੇ ਆਪਣੇ ਵਜੀ ਟਾਉਂ। ਆਹੋ ਕੈਸੇ ਲੋਕ ਤੁਹਾਨੂੰ ਮਿੱਠਾ ਜੀ ਇਹ ਨਹੀਂ ਸੈਂਸ ਹੈਗੀ। ਰਿਪੋਰਟ ਇੱਕ ਬੇਸਿਕਲੀ ਨਾ ਉਹ ਚੀਜ਼ ਸੈਂਸ ਵੀ ਰੱਖਦੀ ਆ। ਇਹ ਨਹੀਂ ਕਿ ਉਹਨੂੰ ਉਹ ਜਦੋਂ ਖਰਾਬ ਹੋਣੀ ਮੁਕੰਮਲ ਖਰਾਬ ਹੋਣੀ ਉਹ ਡਿੱਗ ਪੈਣਾ ਉਹਨੇ। ਉਸਤਾਦ ਜੀ ਰਾਣਾ ਚੌਕ ਤਾਇਆ ਘੁੱਦਾ ਵਾ, ਉਹਦੀ ਢਲਾਈ ਦੀ ਫੈਕਟਰੀ ਸੀ। ਉਹਨੇ ਕਿਹਾ ਤੁਸੀਂ ਆਪਣਾ ਲੋਹਾ ਲੈ ਕੇ ਆਉਣਾ, ਫੀਚਰ ਮੈਂ ਪਾ ਦੂੰਗਾ, ਰਿਪੋਰਟ ਜਿੱਦਾਂ ਮਰਜ਼ੀ ਮੇਰੇ ਕੋਲ ਬਣਵਾ ਲਓ। ਨਹੀਂ ਪਾਕਿਸਤਾਨ 'ਚ ਤੇ ਸ਼ਾਇਦ ਕਿਤੇ ਆਵੇ ਜਾਂ ਕੋਈ ਬਾਹਰੋਂ ਖਰੀਦ ਕੇ ਲਿਆਵੇ ਉਹਦਾ ਫਿਰ ਪੂਰਾ ਸਿਸਟਮ ਹੋਏਗਾ। ਨਹੀਂ ਉਹ ਰੀਸੈਟ ਵੀ ਹੋਏਗਾ। ਸਹੀ ਆ ਹੁਣ ਬਣਵਾਇਆ ਉਹਨੂੰ ਆਲ ਫੋਲ ਕਰਤਾ ਗੱਲ ਉਹ ਰੀਸੈਟ ਹੋਏਗਾ। ਰੀਸੈਟ ਹੋ ਜਾਏ। ਤੇ ਤੁਹਾਨੂੰ ਪਤਾ ਆਜ਼ਾਦ ਉਸਤਾਦ ਜੀ ਕਿਸ ਤਰ੍ਹਾਂ ਆ ਇਹ ਚਾਈਨਾ ਨੇ ਜਿੱਦਣ ਬਣਾਉਣੇ ਲੱਗ ਪੈਣਾ ਅਗਲੇ ਦਿਨ ਇੱਥੇ ਵੀ ਆ ਜਾਣੇ। ਬਣਾਇਆ ਹੀ ਚਾਹੀਦਾ ਰਿਪੋਰਟ ਚੁੱਕ ਕੇ ਇੱਥੇ ਬਾਅਦ ਬੰਦਾ ਵੇਚ ਰਿਹਾ ਹੋਵੇ। ਸਾਰੀ ਦੁਨੀਆ ਦੇ ਨਹੀਂ ਉਹ ਪਤਾ ਕੀ ਹੋਣਾ ਉਹਦੀ ਉਹ ਘਟ ਜਣੀ ਨਾ ਉਹਦੀ ਜਿਹੜੀ ਕੁਆਲਿਟੀ ਨਾ ਘਟੇ ਭਾਵੇਂ ਕਿ ਰਿਪੋਰਟ ਇਦਾਂ ਦਾ ਬਣੇ ਕਿ ਵੀ ਉਹ ਡਿੱਗ ਵੀ ਪਵੇ ਨਾ ਤੇ ਉਹਦਾ ਕੋਈ ਨੱਟ ਭੇਜਣਾ ਇੱਧਰ ਉੱਧਰ ਹੋਵੇ, ਫਿਟਿੰਗ ਨਾ ਉਹਦੀ ਖਰਾਬ ਹੋਵੇ। ਚਾਈਨਾ ਨੇ ਪਲਾਸਟਿਕ ਵਾਲੀ ਬਾਡੀ ਵਾਲੇ ਬਣਾ ਦੇਣੇ। ਉਸਤਾਦ ਜੀ ਸਾਈਕਲ ਲੰਘ ਗਿਆ ਤੇ ਪਤਾ ਲੱਗਾ ਰਿਮੋਟ ਦਾ ਟਾਪਾ ਟੁੱਟਾ ਪੱਟ ਦਾ। ਉਸਤਾਦ ਜੀ ਸ੍ਰੀ ਦਾ ਪਤਾ ਤੁਹਾਨੂੰ? ਆਹੋ ਸਿਰੀ ਸੀਰੀ ਵੀ ਇਹੀ ਆ। ਸ਼੍ਰੀ ਉਸਤਾਦ ਜੀ ਉਹ ਪਾਕਿਸਤਾਨ ਨੂੰ ਇੱਕ ਦੋਸਤ ਗਿਆ ਸੀਗਾ ਉਹ ਚਾਈਨਾ ਦੇ ਵਿੱਚ, ਤੇ ਉਹਨੇ ਕਿਹਾ ਕਹਿੰਦਾ ਯਾਰ ਮੇਰੀ ਬੇਗਮ ਮੇਰੇ ਨਾਲ ਬਹੁਤ ਬਦਤਮੀਜ਼ੀ ਕਰਦੀ ਹੈ, ਲੜਦੀ ਹੈ ਇਹ ਉਹ, ਮੈਂ ਚਾਹੁੰਦਾ ਮੇਰੀ ਬੇਗਮ ਕਦੇ ਲੜੀ ਨਾ। ਉਸਤਾਦ ਜੀ ਉਹਨੇ ਉੱਥੇ ਇੱਕ ਰਿਪੋਰਟ ਬਣਾਇਆ ਸੀ, ਲੜਕੀ ਉਹ ਅੱਗੇ ਬੋਲਦੀ ਨਹੀਂ ਸੀਗੀ, ਉਹਨੂੰ ਜੋ ਤੁਸੀਂ ਕਹਿਣਾ ਉਹਨੇ ਉਹੀ ਕਰਨਾ। ਲੈ ਜੈਨੂਨ ਕਹਿੰਦੇ ਆ ਰਿਪੋਰਟ ਨੂੰ ਸ਼੍ਰੀ ਨੂੰ ਤੁਸੀਂ ਜੋ ਪੁੱਛਣਾ ਉਹਨੇ ਉਹਨਾਂ ਨੂੰ ਜਵਾਬ ਦੇਣਾ। ਤੁਸੀਂ ਦੋ ਮੰਗਾ ਲਓ ਨਾ ਸਿਰੀਆਂ, ਇੱਕ ਮੈਂ- ਆਪਣੀ ਆਹੋ ਇੱਕ ਆਪਣੇ ਉਸਤਾਦ ਦੀ। ਸਹੀ ਗੱਲ। ਉਸਤਾਦ ਜੀ ਅੱਛਾ ਜੇ ਕਚਹਿਰੀ ਬਾਜ਼ਾਰ ਜੋ ਪਠਾਣਾ ਤਰ੍ਹਾਂ ਜਿਵੇਂ ਉਹਨੇ ਵੇਸਕੋਟਾਂ ਪਾਈ ਬੰਦੇ ਨੇ ਜੇ ਰਿਪੋਰਟ ਰੱਖੇ। ਆਹੋ ਹੀ ਕਹਿ ਰਿਹਾ ਨਾ ਜਦੋਂ ਚਾਈਨਾ ਨੇ ਬਣਾਤੇ ਨਾ ਉਹ ਲੋ ਕੁਆਲਿਟੀ 'ਚ ਬਣ ਜਾਣੇ। ਉਹਨੇ ਕੰਮ ਵੀ ਪੁੱਟੇ ਸਿੱਧੇ ਕਰਨੇ ਨੇ। ਚਾਈਨਾ ਆਲਰੇਡੀ ਬਣਾ ਚੁੱਕਿਆ ਵਾ ਚਾਈਨਾ ਪਾਕਿਸਤਾਨ ਵਾਸਤੇ ਅੱਛਾ ਵੀ 10,000 ਰੁਪਏ ਦਾ 5,000 ਦਾ। ਉਸਤਾਦ ਜੀ 19 ਮੁਲਕਾਂ ਦੇ ਜਿਹੜੇ ਸਾਇੰਸਦਾਨ ਉਹ ਇਕੱਠੇ ਹੋਏ ਆ, ਉਹਨੇ ਆਪਣਾ ਰਿਪੋਰਟ ਬਣਾਇਆ। ਪਾਕਿਸਤਾਨੀ ਸਾਇੰਸਦਾਨ ਨੇ ਬਣਾਇਆ, ਲੇਕਿਨ ਸਾਡੇ ਸਾਇੰਸਦਾਨ ਨੇ ਬਣਾਇਆ ਥੋੜਾ ਮਸਲਾ ਹੈ ਰਿਮੋਟ ਨੂੰ। ਕੀ ਰਿਮੋਟ ਦਾ ਸਿਰ ਬਦਲਣ ਲੱਗ ਗਿਆ ਉਹ ਪਿੱਛੇ ਟੋਟਲ ਹੀ ਨਿਕਲਣ ਲੱਗੇ, ਫਿਰ ਉੱਥੇ ਕੱਪੜੇ ਟਕੜੇ ਸ਼ੁਰੂ ਕਰ ਫੋੜੇ ਫਿਰਸੀਆਂ ਨਿਕਲਣ ਲੱਗੇ ਸਾਡੇ ਰਿਮੋਟ ਦੇ। ਉਹ ਚਾਈਨਾ ਨੇ ਕਿਹਾ ਭਾਈ ਬਸ ਰਿਪੋਰਟ ਦਾ ਫਿਰ ਐਦਾਂ ਹੀ ਆ ਰਿਪੋਰਟ ਨੂੰ ਉਹ ਬੁੱਢੀ ਲੈ ਕੇ ਗਈ ਧਾਗਾ ਬਣਾਇਆ ਕਿ ਬਤਾਓ ਰੱਖਿਆ ਚਾਈਨਾ ਨੇ ਕਿਹਾ ਭਾਈ ਇਹਨੂੰ ਝੱਲੀ ਚ ਪਾਓ। ਭਾਜੀ ਇਹਨਾਂ ਨੇ ਕੀਤਾ ਨਾ ਸਾਰੇ ਮੁਲਕਾਂ ਨੇ ਕਿਹਾ ਜੀ ਆਪਣਾ ਇੱਕ ਇੱਕ ਰਿਪੋਰਟ ਬਣਾ ਕੇ ਲਿਆਓ ਤੇ ਫਲਾਂ ਜਗ੍ਹਾ ਤੇ ਨਾ ਇਹਦੀ ਉਹ ਹੋਏਗੀ ਪੂਰੀ ਸਰਮਨੀ ਹੋਏਗੀ ਔਰ ਅਸੀਂ ਦਿਖਾਵਾਂਗੇ ਅਮਰੀਕਾ ਦਾ ਤੇ ਉਹਦੇ ਚ ਪਾਕਿਸਤਾਨੀ ਰਿਪੋਰਟ ਕਰੇ ਤੇ ਗਾਣਾ ਵੀ ਬਣਿਆ। ਉਸਤਾਦ ਜੀ 19 ਮੁਲਕਾਂ ਦੇ ਰਿਪੋਰਟ ਹੋਤੇ ਸਾਰੇ ਆਪਣੇ ਟ੍ਰੇਨਿੰਗ ਦੇ ਪਾਕਿਸਤਾਨੀ ਬਾਰੇ ਨਹੀਂ ਯਾਰ ਕੈਸੀ ਗੱਲ ਹੈ ਪਾਕਿਸਤਾਨੀ ਰਿਪੋਰਟ ਲੈਦਾ ਹੀ ਐਟਕ ਕਰ ਰਿਹਾ ਹੋਵੇ। ਪਾਕਿਸਤਾਨ ਦੀ ਰਿਪੋਰਟ ਕੱਟ ਦਾ ਸੂਟ ਮੈਂ ਪਿੱਛੇ ਛੋਟੇ ਹਾਂ ਭਾਵੇਂ ਉਹ ਗਿਆ ਉਹ ਬੜੇ ਕੰਮ ਕਢਾਉਂਦੇ, ਬਾਕੀ ਰਿਪੋਰਟ ਕਵੇਂ ਲਾਇਆ ਚਾਦੋ ਲੈ ਗਿਆ ਤੇ ਰਿਪੋਰਟ ਕਰ ਖੈਰ ਰਿਪੋਰਟ ਥੋੜਾ ਤਬੀਅਤ ਦਾ ਹੋਰ ਹੋ ਗਿਆ ਤੇ ਚੀਜ਼ ਹੀ ਸਿਗਣ ਲਾਇਆ ਪਰ ਨਾ ਰੱਖਿਆ। ਪ੍ਰੀਤ ਨੇ ਆਪਣਾ ਰਿਪੋਰਟ ਬਣਾਇਆ, ਲੈ ਗਿਆ ਨੁਮਾਇਸ਼ ਚ, ਉੱਥੇ ਸਾਰੇ ਅੰਗਰੇਜ਼ ਆਏ ਪੈਂਟ ਕੋਟ ਪਾਈ, ਇਹਨੇ ਵੀ ਉਹਨਾਂ ਨੂੰ ਦੇਖ ਕੇ ਆਪਣੀ ਕਮੀਜ਼ ਸਲਵਾਰ ਦੇ ਵਿੱਚ ਦੇ ਲਈ। ਲੇਕਿਨ ਉਸਤਾਦ ਜੀ ਸਾਇੰਸ ਨੇ ਬੜੀ ਤਰੱਕੀ ਕੀਤੀ। ਸਾਇੰਸ ਨੇ ਇਸ ਤੋਂ ਇਲਾਵਾ ਕੀ ਤਰੱਕੀ ਕਰਨੀ ਆ? ਲੈ ਮਾਲੀ ਇੱਕ ਮੁਲਕ ਹੈਗਾ ਮਾਲਦੀਪ ਮਾਲਦੀਵ ਹਾਂ। ਨਹੀਂ ਮਾਲਦੀਵ ਨਹੀਂ ਸੌਰੀ ਉਹ ਮਾਲੀ ਅੱਛਾ ਮਾਲੀ ਮੁਲਕ ਹੈਗਾ। 2021 ਦੇ ਵਿੱਚ ਉੱਥੇ ਇੱਕ ਔਰਤ ਦੇ ਕਾਰਨ 9 ਬੱਚੇ ਪੈਦਾ ਹੋਏ। ਬਿਲਕੁਲ ਠੀਕ। ਗਿਨੀਜ਼ ਬੁੱਕ 'ਚ ਨਾਮ ਉਹਨਾਂ ਦਾ ਆ ਗਿਆ। ਤੇ ਉਸਤਾਦ ਜੀ ਉਹ 9 ਬੱਚੇ ਜਿਹੜੇ ਉਹਨਾਂ ਨੂੰ ਅੱਜ 3 ਸਾਲ ਹੋ ਗਏ 4 ਸਾਲ ਆਹੋ ਤੇ ਹਜੇ ਵੀ ਓਡੇ ਹੀ ਨੇ। ਨਹੀਂ ਉਹ ਬੱਚੇ ਸਭ ਤੋਂ ਅਮੇਜ਼ਿੰਗ ਗੱਲ ਇਹ ਵਾ ਕਿ ਉਹ ਬੱਚੇ ਹੁਣ ਤੱਕ ਸੇਫ ਸਿਕਿਉਰ ਨੇ ਔਰ ਤੰਦਰੁਸਤ ਸਿਹਤਮੰਦ ਨੇ। ਮਾਸ਼ਾਅੱਲਾ। ਉਹ ਇਦਾਂ ਨਹੀਂ ਹੋ ਸਕਦਾ ਯਾਰ 9 ਬੱਚੇ 9 ਹੋ ਬੱਚੇ ਸਕਦਾ ਵਾਸਤਾ ਜੀ ਕੋਈ ਉਹ ਨਹੀਂ ਯਾਰ ਕੀ ਹੋ ਰਿਹਾ। ਇੱਕ ਤੁਹਾਨੂੰ ਅਗਲੀ ਗੱਲ ਦੱਸਾਂ ਉਸਤਾਦ ਜੀ, ਇੱਕ ਔਰਤ ਦੇ ਅਮਰੀਕਾ ਦੀ ਔਰਤ ਸੀ, ਉਹਦਾ ਨਾਮ ਹਲੀਮਾ ਸੀ, ਉਹਦੇ 8 ਬੱਚਿਆਂ ਦਾ ਰਿਕਾਰਡ ਵਾ।
ਫਰੀਦ ਅਗਰ 9 ਬੱਚੇ ਆ ਨਾ ਕੋਈ ਮਰਿਆ ਜਾਂ ਫਿਰ ਪਿਓ ਟੁਰ ਗਏ ਹੋਣੇ। ਨਹੀਂ ਪਿਓ ਵੀ ਸਲਾਮਤ, ਮਾਂ ਵੀ ਸਲਾਮਤ, 9 ਦੇ 9 ਬੱਚੇ ਵੀ। ਉਹ ਹੈ ਵੀ ਕਾਲੇ ਨੇ, ਹਬਸ਼ੀ ਨੇ। ਦਾਈ ਮਰ ਗਈ ਹੋਣੀ ਫੇਰ ਤਦੇ ਬੱਚੇ ਫਿਰਦੇ ਆ। ਅੱਛਾ ਉਹਨੂੰ ਆਜ਼ਾਦ ਵੀ ਕਿੰਨਾ ਪੈਂਦਾ, ਪੈਂਪਰ ਕਿੰਨੇ ਲੱਗਦੇ ਹੋਣਗੇ। ਪੈਂਪਰਾਂ ਪੁੰਪਰਾਂ ਦਾ ਨਹੀਂ ਰਿਵਾਜ ਉੱਥੇ ਉਸਤਾਦ ਜੀ। ਓਏ ਯਾਰ ਕੋਈ ਵੀ ਚੀਜ਼ ਲਾ ਲਾ, ਵੀ ਚੂਸਣੀਆਂ ਵੀ ਲਿਆਉਣੀਆਂ ਤੇ 9 ਲਿਆਉਣੀਆਂ। ਹਾਂਜੀ ਉਹ ਕਟਿੰਗ ਵੀ ਕਰਾਉਣ ਗਿਆ ਤੇ ਝਾਂਡੇ ਵੀ ਲਵਾਉਣੀ ਤੇ 9 ਜਣੇ ਨੂੰ ਲਵਾਉਣੀ। ਹਾਂਜੀ ਸਾਜੀ ਪੂਰੀ ਗੱਡੀ ਲੈਣ ਦਿਆ ਹਰ ਸ਼ਹਿਰ ਦੀ, ਪੈਂਪਰਾਂ ਦੀ ਵੀ ਗੱਡੀ ਲੈਣੀ ਉਹਨੇ। ਲੇਕਿਨ ਉਹ ਲੈ ਸਕਦਾ, ਉਹਦੀ ਵਜ੍ਹਾ ਜਦੋਂ ਗਨੇਸ ਬੁੱਕ 'ਚ ਨਾਮ ਆਉਂਦਾ ਨਾ, ਗਨੇਸ ਬੁੱਕ ਦਾ ਅਸੂਲ ਆ ਕਿ ਉਹ ਜਿਹਦਾ ਨਾਮ ਆਉਂਦਾ ਨਾ ਉਹਦੇ 'ਚ ਰਿਕਾਰਡ ਬਣਦਾ, ਉਹਨੂੰ ਕੋਈ $1 ਮਿਲੀਅਨ ਦੇ ਹਿਸਾਬ ਨਾਲ ਉਹਨੂੰ ਪੈਸੇ ਦਿੱਤੇ ਜਾਂਦੇ। ਯਾਰ ਗਿਨੀਜ਼ ਬੁੱਕ ਕਹੋ ਯਾਰ, ਗਿਨੀਜ਼ ਬੁੱਕ। ਗਨੇਜ਼ ਨਹੀਂ ਹੁੰਦਾ, ਗਿਨੇਜ਼। ਮੈਂ ਉਹਦੇ ਲਈ ਗਨੇਸ ਕਹਿੰਦਾ। ਗਿਨੇਜ਼ ਕਿੰਨੇ ਗਿਨੇਜ਼। ਚਲੋ ਨਹੀਂ ਹੁਣ ਅਗਰ ਭਾਈ ਫੈਸਲ ਦਾ ਗੈਂਗਸ ਬੁੱਕ ਦੇ ਵਿੱਚ ਨਾਮ ਨਹੀਂ ਲਿਖਵਾ ਕਿਦਾਂ ਯਾਰ ਉਹ ਕੀ ਆਲਮ ਹੋਏਗਾ। ਪਿਓ ਬਾਹਰ ਖੜਾ, ਨਰਸ ਆਈ, ਉਹਨੇ ਕਿਹਾ ਬਾਹਰ ਕবে ਬੇਟਾ ਆਇਆ, ਉਹਨੇ ਕਿਹਾ ਸ਼ੁਕਰ ਅਲਹਮਦੁਲਿल्लाह। 2 ਮਿੰਟ ਬਾਅਦ ਫਿਰ ਆਈ, ਇੱਕ ਹੋਰ ਹੋਇਆ। 2 ਮਿੰਟ ਬਾਅਦ ਫਿਰ ਹੋਈ, ਤੀਜਾ ਵੀ ਹੋਇਆ। ਉਹ ਪਿਓ ਨੇ ਮੈਂ ਕਿਹਾ ਕਲੋਸ ਆ ਗਿਆ ਤੂੰ ਮੇਰੇ ਨਾਲ ਸ਼ੁਗਲ ਕਰ। ਮੈਂ ਕਿਹਾ ਡਾਕਟਰ ਆਇਆ, ਉਹਨੇ ਕਿਹਾ ਭਾਈ ਇੱਕ ਹੋਰ ਹੋਇਆ। ਉਹ ਆਪਸ ਵਿੱਚ ਗੱਲਾਂ ਕਰਦੇ ਜਾ, ਹੁਣ ਤੂੰ ਦੱਸ ਮੈਂ ਨਹੀਂ ਕਹਿਣੀ। ਹੁਣ ਉਹਨੇ ਲੜ ਪਏ। ਉਹਨੇ ਕਹਿੰਦੇ ਯਾਰ ਪਤਾ ਨਹੀਂ ਇਹ ਮੈਨੂੰ ਡਰਾਮਾ ਕਰਨ ਕੀ ਗਏ। कैसा यार एक मुसाफिरी तू खड़ा हुए तेरे नरसा कहे मुबारक हो आपके बेटा हुआ, तू कहे यार शुक्र अल्हम्दुलिल्लाह। 2 मिनट में फिर आवे कहे मुबारक हो एक और हुआ, फिर कहे एक और, तो 6 मिनट रहेगी तू कहना यार है जो वो आए खड़ा हुए बाहर इधर दे एक और हुआ 4। ਉਹਦੇ ਕੋਲੋਂ ਵੈਸੇ ਇੱਕ ਬੰਦਾ ਲੰਘਿਆ ਤੇ ਕਹਿੰਦਾ ਬੱਚਾ ਹੋਇਆ ਮਾਰਕ ਦੇਣ ਆਇਆ, ਕਹਿੰਦਾ ਨਹੀਂ ਭਾਈ ਮੈਂ ਤਾਂ ਪਾਣੀ ਪੀਣ ਆਇਆ। ਕੀ ਸਿਚੁਏਸ਼ਨ ਹੋਏਗੀ ਬਾਹਰ ਯਾਰ। ਬੰਦੇ ਨੂੰ ਦੱਸਦਾ ਫਿਰਦਾ 91 ਘੱਟ 100 ਬੱਚੇ ਹੋਏ। ਇਹ ਵੈਸੇ ਖਬਰਾਂ ਉਸਤਾਦ ਜੀ ਜੈਨੂਇਨ ਹੈਗੀਆਂ ਵਾ। ਔਰ ਇਦਾਂ ਹੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣ ਲੱਗਾ ਕਿ ਦੁਨੀਆ 'ਚ ਇੱਕ ਵਾਹ ਜਾਨਵਰ ਜਿਹਦੇ ਬਾਰੇ 'ਚ ਪਤਾ ਹੀ ਨਹੀਂ ਹੈਗਾ ਕਿ ਉਹ ਅੱਖਾਂ ਖੋਲ ਕੇ ਸੌਂਦਾ। ਹੱਥ ਸੁੱਟ ਉੱਲੂ ਪਰਿੰਦਾ ਨਹੀਂ ਠਹਿਰ ਜਾ, ਐਡਾ ਉੱਲੂ ਜਿਵੇਂ ਫੌਰਨ ਤੈਨੂੰ ਇੱਥੇ ਮਸ਼ੀਨ ਦੇ ਦੇਣੀ, ਤੂੰ ਬੈਠਾ ਰਹਿ ਚੁੱਪ ਕਰਕੇ। ਨਹੀਂ ਉਹਨਾਂ ਨੂੰ ਜਾਨਵਰ 10,000 ਦੀ ਦੇ ਦੇਣੀ ਮਸ਼ੀਨ ਮੈਨੂੰ। ਮਛਲੀ ਆ, ਹਾਂ ਕੀ? ਮਛਲੀ ਮਛਲੀ ਕੀ ਕਰਦੀ? ਅੱਖਾਂ ਸਾਂਝੀ ਅੱਖਾਂ ਖੋਲ ਕੇ ਸੌਂਦੀ। ਉਹ ਭਾਜੀ ਉਹਦਾ ਕਿਸੇ ਨਾਲ ਗੱਲ ਕਰਨੀ ਹੋਵੇ ਅੱਖਾਂ ਬੰਦ ਕਰ ਲੈ। ਇੱਥੇ ਐਸਾ ਜਾਨਵਰ ਜਿਹੜਾ ਅੱਖਾਂ ਬੰਦ ਕਰਕੇ ਜਾਗਦਾ। ਮਛਲੀ ਦਾ ਨਾ ਕੋਈ ਵੱਡਾ ਨਹੀਂ ਹੁੰਦਾ, ਐ ਨਹੀਂ ਹੋ ਸਕਦਾ। ਨਹੀਂ ਉਹਦੇ ਇੱਕ ਝਿੱਲੀ ਹੁੰਦੀ ਖਾਸ, ਉਹ ਨਹੀਂ ਉਹ ਪਰਤ ਹੁੰਦੀ, ਉਹ ਜਿਹੜੀ ਨਾ ਡੇਲੇ ਦੇ ਅੱਗੇ ਆ ਜਾਂਦੀ। ਨਹੀਂ ਯਾਰ 9 ਬੱਚੇ ਆ ਯਾਰ ਉਹਦਾ ਹਿਸਾਬ ਲਾ ਯਾਰ। ਸਾਈ ਬਸ ਕਰੂਗੀ ਹੋ ਗਿਆ ਯਾਰ ਸਾਹਿਬ ਜੀ ਵੈਸੇ ਤੁਹਾਨੂੰ ਪਤਾ ਹੈ ਕਿ ਉਹਦੇ ਪੈਂਪਰ ਮਤਲਬ ਕਿ ਜੇ ਕੋਈ ਚੀਜ਼ ਗੁਰੂ ਅੱਲਾ ਨੇ ਬਸ ਛੱਡ ਦਿਓ। ਅੱਲਾ ਨਹੀਂ ਵੈਸੇ ਹਿਸਾਬ ਹੋਣਾ ਚਾਹੀਦਾ। ਇੱਕ ਨਹੀਂ ਇਹਨੂੰ ਪਤਾ ਕਰਦਾ। ਤੇਰੀ ਸੂਜ਼ੀ ਨੂੰ ਵੀ ਕੱਟ ਗਏ। ਹਾਂ ਬੱਚਿਆਂ ਦਾ ਜ਼ਿਆਦਾ ਹੋਣਾ ਫੈਸਲ ਸਾਹਿਬ ਗੱਲ ਨਹੀਂ। ਹਾਂ ਇੱਕ ਟਾਈਮ 'ਚ ਇੱਕੋ ਹੀ ਹਿਸਾਬ ਦੇ ਇੱਕੋ ਹੀ ਏਜ ਦੇ ਯਾਰ ਬੱਚੇ। 9 ਬੱਚੇ ਇੱਕੋ ਟਾਈਮ 'ਚ ਪੈਦਾ। ਫੈਸਲ ਸਾਹਿਬ ਤੁਸੀਂ ਹਿਸਾਬ ਲਾਓ, ਤੁਸੀਂ ਜੋ ਮਾਂ ਬਾਪ ਇੱਕ ਬੱਚੇ ਦੇ ਕੱਪੜੇ ਬਣਾਉਂਦੇ ਆ, ਵੀ ਇੱਕ ਬੱਚੇ ਦਾ ਸੇਂਚ ਰੱਖਿਆ, ਉਧਰੋਂ ਇਕੱਠਾ ਹੀ ਜਾ ਕੇ ਤਾਂ ਬੰਡਲ ਡਿੱਗ ਪਏ। ਜੇ ਪਾਕਿਸਤਾਨ 'ਚ ਹੁੰਦਾ ਭਾਜੀ ਆਹੋ ਸਰ ਹਾਂ ਸਹੀ। ਪਹਿਲੇ ਦਿਨੋਂ 9 ਕਿੰਨੇ ਕੁੜੀਆਂ ਕਿੰਨੇ ਮੁੰਡੇ ਆ, 16-17 ਬੱਕਰੇ ਪੈ ਗਏ ਸੀ ਕੀਕੇ ਦੇ। ਰਿਸ਼ਤੇਦਾਰਾਂ ਦੀ ਮੌਜ ਲੱਗ ਜਿਹੜੀ ਸੀ ਸਾਡੀ। ਹਾਂਜੀ ਮਠਿਆਈ ਦੇ ਡੱਬੇ। ਪਿੰਦੇ ਦੀ ਉਹ ਫਲਾਣੇ ਦਾ ਯਾਰ ਫਲਾਣੇ ਦਾ ਨਹੀਂ ਹੈਗਾ ਯਾਰ ਵਿਚਾਰਾ, ਜੇ ਇੱਕ ਉਹਨੂੰ ਦੇ ਦਿਓ। ਐਂਡ ਵਾਲੇ ਬੱਚੇ ਦੇ ਵਾਲਦਿਆਂ ਨੇ ਖੁਦਕੁਸ਼ੀ ਕਰ ਲੈਣੀ ਸੀ ਤੇ ਬੱਚੇ ਪੈ ਜਾਣੇ ਸੀਗੇ। ਨਹੀਂ ਉਹ ਇਹ ਸਾਡੇ ਵੀ ਹੋ ਸਕਦਾ ਸੀ ਨਾ ਅਗਰ ਕਿਤੇ ਬੱਚੇ ਚਲੋ ਦੇ ਦਿੰਦੇ ਕਿਸੇ ਨੂੰ। ਉਹਨਾਂ ਨੇ ਬਾਹਰ ਖਲੋ ਕੇ ਆਵਾਜ਼ ਲਾ ਦੇਣੀ ਸੀ ਕਿ ਬਾਹਰੋਂ ਕੁੜੀਆਂ ਬੱਚੇ ਵੰਡੀ ਦਿੰਦੇ। ਪਾਕਿਸਤਾਨ 'ਚ ਵੀ ਬੜੇ ਹੈ ਨੇ ਜ਼ਿਆਦਾ ਤਾਦਾਦ 'ਚ ਬੱਚੇ, ਜਿਵੇਂ ਕਿਸੇ ਦੇ 12 ਪੁੱਤਰ ਨੇ। ਨਹੀਂ ਉਹ ਤੇ ਅੱਲਾ ਨੇ ਸਾਲ ਬਾਅਦ ਦਿੱਤੇ, 2 ਸਾਲ ਬਾਅਦ ਦਿੱਤਾ, ਇੰਜ ਦੇ ਹੈਗੇ ਸੀ। ਲੇਕਿਨ ਪਾਕਿਸਤਾਨ 'ਚ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਬੱਚੇ ਪੈਦਾ ਹੋਏ ਇੱਕ ਟਾਈਮ? 4 ਇੱਕੋ ਟਾਈਮ 'ਚ? ਇੱਕੋ ਟਾਈਮ। ਉਹ ਨਹੀਂ ਹਾਂਜੀ 4, ਉਹ ਤੇ ਇਸਲਾਮਾਬਾਦ ਦਾ ਵਾਕਿਆ ਹੈ। ਇੱਕ ਮੁਲਕ ਉਸਤਾਦ ਜੀ ਉੱਥੇ ਦੂਸਰਾ ਬੱਚਾ ਜੰਮ ਜੇ ਤੇ ਜੇਲ੍ਹ ਹੋ ਜਾਂਦੀ ਹੈ। ਆਦੀ ਉਹ ਇੱਕ ਮੁਲਕ ਆਬਾਦੀ ਕੰਟਰੋਲ ਉਹਨਾਂ ਨੇ ਕੀਤੀ। ਹਾਂਜੀ ਉੱਥੇ ਆਉਂਦੀ 9 ਵਾਲੀ ਇਹ ਤਾਂ ਸਜ਼ਾਏ ਮੌਤ ਹੋ ਗਈ ਸੀ ਨਾ। ਬਾਰ ਹੋਣੀ ਸੀ ਸਜ਼ਾਈ। ਇਹ ਮੁਲਕ ਦੇ ਉਸਤਾਦ ਜੀ ਉੱਥੇ ਬੱਚੇ 2 ਹੋ ਜਾਣ ਨਾ ਤੇ ਅਲੱਗ ਇਲਾਕਾ ਬਣਾ। ਨਹੀਂ ਉਹਨੇ ਕਿਹਾ ਭਾਜੀ ਮੈਨੂੰ ਨਹੀਂ, ਉਹਨਾਂ ਨੇ ਛੱਡਤਾ। ਉਹਨਾਂ ਨੇ ਕਿਹਾ ਜੀ ਇਹਨੂੰ ਨਹੀਂ ਸਜ਼ਾ ਦੇਣੀ। ਉਹਨੇ ਕਿਹਾ ਕਿਉਂ? ਕਹਿੰਦਾ ਦੂਜੇ ਬੱਚੇ ਤੇ ਹੈ ਨਾ, 9ਵੇਂ ਤੇ ਤਾਂ ਨਹੀਂ ਨਾ ਉਹਨਾਂ ਕੋਈ ਸਜ਼ਾ। ਸਹੀ ਗੱਲ। ਮੈਂ ਤੇ ਟ੍ਰੇਲਰ ਅੱਛਾ 4 ਬੱਚੇ ਪੈਦਾ ਹੋਏ ਨੇ। ਹਾਂਜੀ ਅਲਾਈਡ ਫੈਸਲਾਬਾਦ ਅਲਾਈਡ ਹਸਪੀਟਲ 'ਚ ਵੀ 4 ਬੱਚੇ ਪੈਦਾ ਹੋਣ ਦੀ ਖਬਰ ਹੈ। ਚੁੜਵਾ ਯਾਰ ਜੁੜਵਾ ਹੁੰਦਾ 2 ਚੁੜਵਾ ਹੀ ਹੋ ਗਏ ਨਾ ਭਾਜੀ ਉਹਨਾਂ ਦੇ ਹਲ ਨਾ ਜੁੜੂਆਂ ਦਾ ਜੋੜਾ ਹੋਇਆ ਜੀ।
ਅੱਛਾ ਜੁੜਵਾ ਦਾ ਜੋੜਾ ਹੈ ਜੋੜਾ ਹੋਇਆ ਤੇ ਚੁੜਵਾ ਕਹਿ ਲੋ ਚੁੜਵਾ ਕਹਿ ਸਕਦੇ ਹੋ ਯਾਰ, ਲੇਕਿਨ ਇਹ ਚੁੜਵਾ ਇੱਕ ਅਜੀਬ ਜੀ ਗੱਲ ਨਹੀਂ ਸਹੀ ਆ। ਟੈਟਰਾ ਕਹਿ ਲਓ, ਟੈਟਰਾ ਬੇਬੀਜ਼। ਪੈਂਟਾ ਹੈ 4 ਬੱਚੇ ਤੇ ਹੁਣ ਆਮ ਆ ਨਾ। ਆਮ ਕਿੱਥੋਂ ਆ? ਵੀ ਮਤਲਬ ਇਹ ਤਾਂ ਚੱਲ ਗਿਆ ਟ੍ਰੈਂਡ, ਹੁਣ 9 ਵਾਲਾ ਤਾਂ ਲੈਦਾ ਹੀ ਅਜੀਬ ਜਿਹੀ ਹਾਰ ਜਿਹਾ ਟੁੱਟ ਗਿਆ। ਅੱਛਾ, ਯਾਰ 4 ਵਾਲਾ ਵੀ ਯਾਰ ਕੋਈ ਨਹੀਂ ਉਸਤਾਦ ਜੀ। ਅੱਛਾ ਇਹਦਾ ਮਤਲਬ ਉਹ ਫਿਰ ਫੈਸਲਾਬਾਦ ਹੀ ਹੋਏਗੀ ਫੈਮਿਲੀ ਹਾਂ ਜੀ। ਜੇ ਲਾਈਟ ਹਸਪੀਟਲ ਹੋਇਆ ਤੇ ਇੱਕ ਇਸਲਾਮਾਬਾਦ ਹੋਇਆ ਵਾ। ਫੈਸਲਾਬਾਦ ਦੀ ਨਹੀਂ ਸੀਗੀ ਉਸਤਾਦ ਜੀ, ਕੁਝ ਪਿੰਡ ਇਲਾਕੇ ਦੇ ਸਨ। ਅੱਛਾ ਯਾਰ ਉਹ ਫੈਸਲਾਬਾਦ ਇਹਨੂੰ ਮੰਨ ਲਈਦਾ ਹੁੰਦਾ ਵਾ, ਪਿੰਡ ਵੀ ਫੈਸਲਾਬਾਦ ਚ ਹੈ ਨੇ। ਆਓ ਮੰਨ ਲਓ ਫਿਰ ਉਹੀ ਗੱਲ ਪਿੰਡ ਹੈ। ਅੱਛਾ ਤੁਸੀਂ ਕਿੰਨੇ ਭੈਣ ਭਾਈ ਹੋ? ਤੁਸੀਂ ਭਰਾ ਕਿੰਨੇ ਹੋ ਮਾਸ਼ਾਅੱਲਾ? ਅਸੀਂ 7 ਵਕਫੇ ਨਾ ਇਕੱਠੇ ਹੀ। ਕੀ ਗੱਲ ਕਹਿ ਸੀ? 7 ਭਾਈ ਮਾਸ਼ਾਅੱਲਾ। ਕਿੰਨੀਆਂ ਭੈਣਾਂ? ਇਹ 1 ਸਿਸਟਰ। 8 ਜਣੇ ਨੇ ਕੋਲ। ਹਾਂਜੀ ਹਾਂਜੀ। ਯਾਰ ਲੇਕਿਨ ਸਾਡਾ ਗੈਂਗ ਦੀ ਬੁੱਕ ਚ ਨਾਮ ਨਹੀਂ ਆਇਆ ਸਰ। ਤੁਹਾਡਾ ਇੱਥੇ ਹੈ ਕਤਵਾਲੀ ਥਾਣੇ ਗੈਂਗਸ ਬੁੱਕ। ਗੈਂਗਸ ਬੁੱਕ। ਆਪਾਂ ਕਿੰਨੇ ਜੀ? ਹੈ ਆਪਾਂ ਕਿੰਨੇ? ਇਹ ਨਹੀਂ ਹੈ 8 ਭਾਈ ਆ। 8 7 ਭਾਈ 8 ਭੈਣਾਂ। 4 ਭਾਈ 4 ਭੈਣਾਂ। ਤੁਸੀਂ ਕਿੰਨੇ? ਸਾਡਾ ਵੀ ਅਸੀਂ ਨਾਮ 10 ਹੈਗੇ ਆ, ਮੇਰਾ ਭਰਾ ਇੱਕੋ ਹੀ 9 ਵਰਗਾ। ਨਹੀਂ ਸਿਸਟਰਾਂ ਕਿੰਨੀਆਂ? ਉਹ ਯਾਰ ਜਿੰਨੀਆਂ ਵੀ ਨੇ ਨਾ, ਲੇਕਿਨ ਗੈਂਗ ਦੀ ਬੁੱਕ ਚ ਨਾਮ ਲੇਕਿਨ ਮੈਂ ਹਿਸਾਬ ਲਾ ਰਿਹਾ ਯਾਰ ਕਿ ਕੀ ਹੈ। ਉਹ ਨੌ ਵਾਲੀ ਮੇਰੇ ਲਈ ਟਿਕਟ ਵੈਸੇ ਨਵੀਂ ਗੱਲ ਹੈ। ਨਵੀਂ ਮੈਂ ਗੱਲ ਜੁੜਵਾ ਸੁਣਿਆ ਸੀ ਬਸ। ਸਾਜੀ ਜਦੋਂ ਗਣੇਸ਼ ਬੁੱਕ ਚ ਨਾ ਆਏਗਾ ਤੇ ਉਹ ਤੁਹਾਡੇ ਲਈ ਨਹੀਂ, ਬਹੁਤ ਸਾਰੇ ਅਰਬਾਂ ਲੋਕਾਂ ਲਈ ਹੈਰਤ ਨਵੀਂ ਗੱਲ ਅੰਗੇਜ਼ ਹੈ ਨਾ 9 ਬੱਚੇ ਸਾਜੀ ਕੋਈ ਵੱਡੀ ਗੱਲ ਨਹੀਂ ਹੈ। ਕਲੀ ਆ 9 ਨਹੀਂ ਤੇ ਉਸਤਾਦ ਜੀ ਤੁਸੀਂ ਕਿੰਨੇ ਭੈਣ ਭਾਈ ਮਾਸ਼ਾਅੱਲਾ? 4 ਇੱਕ ਭੈਣ 3 ਭਰਾ। ਸਹੀ 8 8 8 ਤੁਹਾਡੇ 7। 7 ਬੜੀ ਗੱਲ ਹੈ। ਮੇਰਾ ਇੱਕ ਵੱਡਾ ਭਾਈ ਫੌਤ ਵੀ ਹੋਇਆ। ਹੋਏ ਤੁਸੀਂ ਦੇਖਿਆ ਜੀ ਉਹਨੂੰ? ਨਹੀਂ ਮੈਂ ਬਾਅਦ ਚ ਹੋਇਆ ਪੈਦਾ, ਅੱਛਾ ਯਾਨੀ ਉਹ ਥੋੜੀ ਦੇਰ ਦੇ ਚ ਫੌਤ ਹੋ ਗਿਆ। ਅੱਛਾ ਯਾਨੀ ਕਿ ਉਹ ਜ਼ਿਆਦਾ ਏਜ ਨਹੀਂ ਸੀ। ਹਾਂ। ਮੇਰੇ ਵੀ 2 ਭਾਈ ਫੌਤ ਹੋਏ। ਹਾਏ ਫਰੀਦ ਉਹਦੇ ਕਾਸ਼ ਉਹ ਬੱਜ ਜਾਂਦੇ। ਦੁੱਖੋਂ- 9 ਕਿੱਦਾਂ ਯਾਰ 9 ਦਾ ਮੈਨੂੰ ਨਹੀਂ ਉਹ ਬਸ ਕਰ ਦਿਓ, ਨਜ਼ਰ ਨਾ ਲਾ ਦਿਓ ਉਸਤਾਦ ਨੂੰ ਯਾਰ। ਹੋ ਜਾਂਦੇ, ਹੋ ਸਕਦੇ ਨੇ ਯਾਰ। ਯਾਰ ਪਰਦੇ 'ਚ ਰੱਖ ਲਾ ਆਪਣੀ। ਉਹ ਚੀਜ਼ ਮਿਸਾਲ ਆ, ਜੇ ਇੱਕ ਮਿਸਾਲ ਆ ਇਦਾਂ ਸਾਡੇ ਮੇਰੇ ਘਰ ਜੰਮ ਪੈਂਦੇ 9 ਤੇ ਮੇਰੇ ਤਾਂ ਟੀ ਟਾਈਮ ਹੀ ਤੇ ਕਿੰਨੇ ਮੈਂ ਆਪੇ ਹੀ ਕਰੀ ਜਾਂਦਾ ਬਲਕਿ 3 ਜਣੇ ਉੱਤੇ ਖਲੋਤੇ ਹੋਣੇ ਸੀ, ਆਪਾਂ ਹੀ ਟਾਈਮ ਨਾਲ ਵੀਡੀਓ ਅਸੀਂ ਕੈਮਰਾਮੈਨ ਵੀ ਮੇਰੇ ਹਾਂ। ਪੁੱਤਰ, ਐਡੀਟਰ ਵੀ ਮੇਰੇ ਪੁੱਤਰ, ਟੀ ਟਾਈਮ ਵੀ ਮੇਰੇ ਪੁੱਤਰ, ਮੈਂ ਆਪ ਵੀ ਮੇਰਾ ਪੁੱਤਰ। ਲੇਕਿਨ ਉਹ ਉਸ ਜਿਹੜੇ 9 ਬੱਚੇ ਹੋਏ ਨਾ, ਉਹਨਾਂ ਚੋਂ 5 ਧੀਆਂ ਤੇ 4 ਪੁੱਤਰ ਸਨ। ਅੱਛਾ ਇਹ ਵੀ ਗੱਲ ਆ। ਚਲੋ 5 ਵੀ ਬਹੁਤ ਆ। ਸਹੀ ਚਲੋ ਮੁਸ਼ਾਇਰਾ ਤੇ ਕਰਦੇ ਨਾ। ਇਹ ਨਹੀਂ ਵੀ ਉਹਦੇ ਚ ਅਸੀਂ ਸੋਚੀ ਬੱਚੇ ਹੀ ਬੱਚੇ, ਬੱਚੀਆਂ ਵੀ ਮਾਸ਼ਾਅੱਲਾ। ਬਹਰਾਲ ਵੀ ਦੁਆ ਦੇਣੀ ਚਾਹੀਦੀ ਹੈ, ਉਹ ਆਪਣੇ ਘਰ ਹੱਸਣ ਵਸਣ ਖੁਸ਼ ਰਹਿਣ। ਸਾਡੇ ਲਈ ਕੋਈ ਹੋਵੇ ਸਾਨੂੰ ਦੱਸੀ ਯਾਰ। ਯਾਰ ਇਹ ਵੈਸੇ ਨਾਰਮਲ ਗੱਲ ਆ। ਅਰਬ ਦੇ ਵਿੱਚ, ਸਾਊਦੀ ਅਰਬ ਚ ਮੈਂ ਰਹਿੰਦਾ ਜਦੋਂ ਰਿਹਾ ਸੀ ਨਾ ਉਸਤਾਦ ਜੀ, ਇੱਕ ਘਰ ਅਸੀਂ ਕੰਮ ਕੀਤਾ, ਪਤਾ ਲੱਗਾ 28 ਬੱਚੇ ਉਹ ਬੰਦੇ ਦੇ ਸੀ। ਓਏ ਕਿੰਨਾ ਚੌ ਬੁੱਢੀਆਂ ਚ ਜਿੰਨਾ ਚੋ ਬੁੱਢੀਆਂ। ਸਾਮਾ ਬਿਨ ਲਾਦਨ ਦੇ ਵੀ ਕਿੰਨੇ 50 ਤੋਂ ਜ਼ਿਆਦਾ ਬੱਚੇ ਸੀ। 56 ਹਾਂਜੀ ਉਹ ਬੁੱਢੀਆਂ ਜ਼ਿਆਦਾ ਹਾਂਜੀ ਹੁੰਦੀਆਂ। ਬੁੱਢੀਆਂ ਜ਼ਿਆਦਾ। ਪਤਾ ਨਹੀਂ, ਮੈਨੂੰ ਸਮਝ ਨਹੀਂ ਲੱਗਦੀ ਯਾਰ ਵੀ ਅਸਾਮਾ ਸਾਹਿਬ ਦੇ ਇਹਨੂੰ ਬੱਚੇ ਕੀ ਚਾਹੀਦੇ ਸੀ ਕਰਨ। ਅੱਛਾ ਇਹਦਾ ਵੀ ਰਿਕਾਰਡ ਲੱਗਣਾ ਵਾ। 9 ਅੱਬੇ। ਅੱਜ ਅਗਲੇ ਤੋੜਨ ਨੂੰ ਫਿਰਨ ਡਏ ਆ। ਤੁਸੀਂ ਲਾਉਣ ਦੀ ਗੱਲ। ਕਹਿੰਦਾ ਉਹ ਤੋੜਨ ਨੂੰ ਫਿਰ ਅੰਦਰ ਰਿਕਾਰਡ ਮੇਰੇ। ਚਲੋ ਸਾਡੀ ਤੇ ਭਰਾਵਾ ਦੁਆ ਵਾ, ਤੁਹਾਡਾ ਪਾਕ ਪਰਿਵਾਰ ਖੁਸ਼ ਰਹਿਣਾ ਚਾਹੀਦਾ। ਕਿਉਂ ਜੀ? ਨਹੀਂ ਯਾਰ ਇਹ ਪਤਾ ਕਰੋ ਯਾਰ, ਲਾਈਟ ਹਸਪੀਟਲ 4 ਬੱਚੇ ਕਿਹਦੇ ਹੋਏ ਆ? ਉਹ ਅੱਜ ਦੀ ਰਿਪੋਰਟ ਨਹੀਂ ਹੈਗੀ ਸਾਜੀ, ਤਾਂ ਬਹੁਤ ਪੁਰਾਣੀ ਜਦੋਂ ਦੀ ਵੀ ਆ ਯਾਰ, ਅੱਲਾਹ ਉਹਨਾਂ ਨੂੰ ਜ਼ਿੰਦਗੀ ਜਾਤੀ ਕਰੇ। ਇੱਥੇ ਹੀ ਹੋਣੇ ਨਾ, ਆਪਾਂ ਜਾ ਕੇ ਸ਼ੋਅ ਕਰਕੇ। ਤੁਸੀਂ ਚਾਰਾਂ ਦੀ ਗੱਲ ਕਰਦੇ ਹੋ, ਮੈਂ ਜੁੜਵਾ ਦੇਖੇ ਜੁੜਵਾ ਇਹ ਨਹੀਂ ਲੱਭਦੇ ਪਏ ਕਿਤੇ। ਅੱਛਾ ਉਸਤਾਦ ਜੀ ਇੱਕ ਹੋਰ ਗੱਲ, ਜਿਹੜਾ ਤੁਸੀਂ ਸੋਚ ਰਹੇ ਸੀ ਨਾ ਕਿ ਮੈਂ ਦੁਬਈ ਜਾ ਕੇ ਤੇ ਅਸੀਂ ਕਰ ਸਕਦੇ। ਫੈਸਲ ਸਾਹਿਬ ਫਰਜ਼ ਕਰੋ ਅੱਲਾ ਨਾ ਕਰੇ ਕਿਤੇ ਵਾਧਾ ਘਾਟਾ, ਜ਼ਿੰਦਗੀ ਮੌਤ ਬੰਦੇ ਦਾ ਪਤਾ ਲੱਗਦਾ। ਪਟਾਕਾ ਕਿਤੇ ਵੀ। ਫੈਸਲ ਸਾਹਿਬ ਦੀ ਜਗ੍ਹਾ ਤੇ AI ਰਿਪੋਰਟ ਬਿਠਾ ਸਕਦੇ ਅਸੀਂ, ਪੂਰਾ ਫੈਸਲ ਹੋਏਗਾ। ਹਾਂ ਗੱਲਾਂ ਵੀ ਇੰਜ ਕਰੇਗਾ। ਇਹ ਵੀ ਕਰੇਗਾ। ਹਾਂਜੀ ਹਰ ਸ਼ਹਿਰ ਇਹ ਵੀ ਕਰੇਗਾ ਉਸਤਾਦ ਜੀ ਸਾਰਾ। ਫੈਸਲੇ ਕੀ ਹੋਇਆ? ਓ ਯਾਰ ਉਹ ਉਸਤਾਦਾਂ ਨੂੰ ਪੁੱਛ ਲੈ ਕਿਉਂ ਉਸਤਾਦ? ਫੈਸਲ ਸਾਹਿਬ ਉਹਦੇ ਚ ਫੀਡ ਕਰ ਦੇਣੀਆਂ ਜੁਗਤਾਂ। ਹਾਂ ਠੀਕ ਹੈ ਆਹ ਤੇ ਈਜ਼ੀ, ਉਹਨੇ ਪੌਜ਼ ਲੈ ਕੇ ਤੇ ਕਰੀ ਜਾਣਾ, ਉਹਦੇ ਅਸੀਂ ਲਾਫਟਰ ਦੇ ਹੀ ਜਾਣਾ। ਨਹੀਂ ਉਹ ਜੋਬ ਸੇ ਲੱਗਦਾ ਜਿੱਥੇ ਸਾਇਲੈਂਟ ਹੋਵੇ ਉੱਥੋਂ ਬੋਲ ਪਵੇ, ਹਾਂ ਤੇ ਜਦੋਂ ਕੋਈ ਬੋਲੇ ਉਦੋਂ ਚੁੱਪ ਕਰ ਜਾ। ਹਾਂਜੀ ਲੇਕਿਨ ਉਹਦਾ ਇੱਕ ਨੁਕਸਾਨ ਆ, ਰਿਪੋਰਟ ਨੂੰ ਸਾਲ ਥੀਏਟਰ ਕਰਾਉਣਾ ਪੈਣਾ। ਆਹ 4 ਹੀ ਲੇਕਿਨ ਜੋ ਵੀ ਆ ਰਿਪੋਰਟ ਨੇ ਮਾਂ ਭੈਣ ਦੀ ਗੱਲ ਨਹੀਂ ਓਏ ਸੁਣੀ। ਐਂ ਜੇਕਰ ਹੁੰਦਾ ਨਾ ਫਰੀਦ ਤੇ ਸਾਰੇ ਚੈਨਲਾਂ ਨੇ ਰਿਪੋਰਟ ਰੱਖ ਲੈਣੇ ਸੀ। ਉਹ ਯਾਰ ਮੈਂ ਇਨ ਫਿਊਚਰ ਗੱਲ ਕਰਨ ਡਿਆ, 2034 35 ਫੈਸਲ ਸਾਹਿਬ ਤੁਹਾਡੀ ਸੋਚ ਹੋਣੀ ਟੈਕਨੋਲੋਜੀ ਕਿੱਥੇ ਪਹੁੰਚ ਹਾਂਜੀ ਹਾਂਜੀ ਸਹੀ ਲੇਕਿਨ ਹੈ। ਉਸਤਾਦ ਜੀ ਮੈਂ ਸਰੀ ਲੈਣੀ
ਸਿਰੀ ਕਿਹੜੀ ਉਸਤਾਦ ਜੀ, ਨਾਲ ਸਿਰੀ ਦਈ ਦੀ ਹੈ ਬੇਟੇ, ਲਈ ਦੀ ਨਹੀਂ। ਉਸਤਾਦ ਜੀ ਮੈਂ ਸਰੀ ਲੈਣੀ ਹੈਗੀ ਹੈ। ਉਹ ਯਾਰ ਇਹ ਬਹੁਤ ਪੁਰਾਣੀ ਟੈਕਨੋਲੋਜੀ, ਤੈਨੂੰ ਅੱਜ ਪਤਾ ਲੱਗਾ ਤੇ ਉਹ ਜਿਹੜੀ ਉਹ ਚਾਰਾਂ ਨੇ ਬਣਾਈ ਉਹ ਭਾਈ ਇਹ ਬਹੁਤ ਪੁਰਾਣੀ ਹੈ। 2 ਲੱਖ ਰੁਪਏ ਦੀ, ਇਹ ਵੀ ਪੁਰਾਣੀ। ਔਰ ਤੁਸੀਂ ਸਿਰੀ ਵੀ ਮਾਰ ਦੇਣੀ 2 ਲੱਖ ਰੁਪਏ ਦੀ ਹਾਂਜੀ 2 ਲੱਖ ਰੁਪਏ ਦੀ ਹੈ। ਉਹ ਜਿਹੜੀ ਫੀਮੇਲ ਬਣਾਈ ਉਹਨੇ। ਹਾਂਜੀ ਪੂਰੀ ਕੰਮ ਵੀ ਕਰਦੀ, ਘਰ ਬਾਹਰ ਇਹ ਉਹ ਜੋ ਮਰਜ਼ੀ ਉਹਦੇ ਕੋਲ ਕੰਮ ਕਰਾ। ਇਹ ਸਿਰੀ ਸਟੇਜ ਤੇ ਲਾ ਦੇਣੀ ਇਹਨਾਂ ਨੇ, ਉਹ ਗਾਣੇ ਨਹੀਂ, ਕਰਦੀ ਰਹੀ। ਸਟੇਜ ਵਾਲੀ ਨਹੀਂ ਯਾਰ, ਸਹੀ ਗੱਲ। ਮੈਂ ਤੇ ਕਿਹਾ ਉਸਤਾਦ ਜੀ ਉਹ ਮੈਂ ਲੈਣੀ, ਮੇਰੀ ਵਿਸ਼ ਹੈਗੀ ਹੈ ਯਾਰ। ਨਹੀਂ ਤੂੰ ਕਿੱਦਾਂ ਮਤਲਬ ਅਸੀਂ ਕਹਿੰਦੇ ਯਾਰ ਇਹ ਸਾਹਮਣੇ ਰੰਗ ਦੀ, ਇਹ ਵਜ਼ਨ, ਇਹ ਵੇਸਟ, ਅੱਖਾਂ ਇਦਾਂ ਦੀਆਂ ਜਿੱਦਾਂ ਦੀ ਮਰਜ਼ੀ ਬਣਵਾ ਨਹੀਂ ਲੈ। ਮਨ ਜਿੱਦਾਂ ਦੀ ਵੀ ਹੈ। ਦਿਲ ਕਿਹੜਾ ਲੈਣੀ। ਉਹਦੇ ਮਸਲਾ ਚੱਲ ਰਿਹਾ ਘਰ। ਉਹ ਨਹੀਂ ਯਾਰ ਵੈਸੇ ਭਾਬੀ ਨਾਲ ਯਾਰ ਲੜਾਈ ਹੋਈ ਆ ਨਸਰੀ ਯਾਰ ਮੈਂ ਘਰ ਰੱਖਣਾ ਵੈਸੇ ਹੀ ਆ। ਦਿਲ ਕਿਹੜਾ ਸਿਰੀ ਲੈ ਕੇ ਆਵੇ, ਸਿਰੀ ਤੇ ਜੂਆ ਪੈ ਜਾਣ, ਭਾਬੀ ਨੂੰ ਜੂਆ ਨਹੀਂ ਤੂੰ ਉਹ ਸਿਰੀ ਕੀ ਕਰਨੀ, ਤੂੰ ਵੈਸੇ ਸਵੇਰੇ ਸਿਰੀ ਦੇ, ਤੇਰੀ ਭਾਬੀ ਨਾਲ ਸੁਲਾਹ ਹੋ ਜਾਣੀ। ਇਹਨੇ ਸਿਰੀ ਲੈ ਕੇ ਆਇਆ ਨੂੰ ਸਾਈਡ ਹੋਣਾ ਘਰ ਇੱਕ ਸਿਰਾ ਪਹੁੰਚੇ ਉਹ ਜਿਹੜੀ ਯਾਰ ਉਹ ਚਾਈਨਾ ਵਾਲਿਆਂ ਨੇ ਕੱਢੀ ਹੈ ਯਾਰ। ਐਜ ਕਰਕੇ ਸਿਰੀ ਲੈ ਕੇ ਉਹਨੇ ਦਿਲ ਕਿਹੜਾ ਅੱਧਾ ਭਲਾ ਸਿਰੀ ਨੇ ਸੈੱਟ ਕੀਤਾ ਹੋਵੇ ਸਵੇਰੇ ਇਹ ਛੱਤ ਨੂੰ ਸਿਰੀ ਇੰਜ ਦੀ ਮਾਰ ਛੱਡ। ਉਹ ਨਹੀਂ ਯਾਰ ਉਹ ਲੈਣੀ ਹੈ। ਮੈਂ ਗੁਜਰਾਂ ਜੋ ਐਦਾਂ ਦਾ ਬੱਚਾ ਹੋਣਾ ਇਹ ਵੱਡੀ ਗੱਲ ਇਹ 9 ਬੱਚਿਆਂ ਨਾਲੋਂ ਵੀ ਵੱਡੀ ਰਣਕੀ ਵਾਲੀ ਗੱਲ ਹਨਾ। ਇਹ ਵੇਖੋ ਗੁਜਰਾਂ ਦੇ ਵਿੱਚ ਹੈ। ਜਦ ਯਾਰ ਤੂੰ ਤਾਂ ਇਹਦੇ ਬਾਕੀ ਭਰਾ ਚੰਗੇ ਭਲੇ ਸਾਰੇ। ਨਹੀਂ ਉਸਤਾਦ ਜੀ ਇਹ ਦੀ ਨਹੀਂ ਨਹੀਂ ਇਹਦੇ ਬਾਕੀ ਭਰਾ ਸਹੀ ਆ, ਰੰਗ ਰੂਪ ਉਹਨਾਂ ਦਾ। ਇਹ ਪਤਾ ਨਹੀਂ ਨਹੀਂ ਉਸਤਾਦ ਮੈਂ ਜੀ ਤੁਹਾਨੂੰ ਨਾ ਭਗਵਾਨ ਸਾਹਿਬ ਦੀ ਗੱਲ ਸੁਣਾਉਣੀ ਹੈ ਤਾਂ ਮੇਰਾ ਵੀ ਉਸਤਾਦ ਜੀ ਸਹੀ ਹੈ। ਮੇਰੇ ਤੇ ਆ ਜਿਹੜੇ ਵਰਲਡ ਮੁਕਾਬਲੇ ਨਹੀਂ ਹੁੰਦੇ ਹੁਸਨ ਦੇ, ਉੱਥੇ ਤਸਵੀਰਾਂ ਮੈਂ ਭੇਜੀਆਂ ਨੇ। ਬਸ ਕਰਦੇ ਲਓ। ਯਾਰ, ਬਸ ਕਰਦੇ। ਤੁਸੀਂ ਦੇਖਦੇ ਹੋ ਕਾਲਾ ਚਿੱਟਾ ਰੰਗ, ਹਾਂ। ਦੇਖਦੇ ਬੋਡੀ ਦਾ ਫਿਗਰ, ਸਲੀਕ, figure ਅੰਦਰੋਂ ਦੇਖਦੇ। ਕੀ ਖੂਬ, ਇਹ ਚੀਜ਼ਾਂ ਦੇਖੀ ਦੀਆਂ ਇਹਨੇ ਸਾਰੀਆਂ। ਤਸਵੀਰ ਭੇਜੀ ਉੱਥੇ, ਤੇ ਉਹ ਜਿਹੜਾ ਉੱਥੇ ਦਾ ਇੰਤਜ਼ਾਮੀ ਉਹਨੇ ਤਸਵੀਰ ਵੇਖੀ ਇਹਦੀ, ਉਹਨੇ ਕਿਹਾ ਓਏ ਅੱਲਾ ਓਏ ਸਾਰਾ ਟੈਂਟ ਬੰਦ ਕਰੋ ਓਏ। ਮੁਕਾਬਲਾ ਕੈਂਸਲ। ਇੱਥੇ ਜਿਮ ਬਣੇਗਾ। ਆਹੋ ਉਸਤਾਦ ਜੀ ਉਹ ਸਾਰਾ ਵੇਖਦੇ ਨੇ, ਪੂਰਾ ਚੈੱਕ ਕਰਦੇ ਹਾਂ। ਨੇ ਕਿ ਕੋਈ ਜਿਸਮ ਤੇ ਨਿਸ਼ਾਨ ਤੇ ਨਹੀਂ ਹੈਗਾ, ਕੋਈ ਫਿੰਸੇ ਉਹ ਸਾਰਾ ਕੁਝ ਠੀਕ ਹੈ, ਲੇਕਿਨ ਇਹ ਗੁੱਜਰ ਤੇ ਨਹੀਂ ਸਮਝ ਗੁੱਜਰ ਨਹੀਂ ਇਹ ਇੱਕ ਬਹੁਤ ਵੱਡਾ ਅਜੂਬਾ ਹੈ ਵੀ ਦੁਨੀਆ 'ਚ 8ਵਾਂ ਅਜੂਬਾ ਇਹ ਵੀ ਹੋਏਗਾ ਕਿ ਗੁੱਜਰ ਇਸ ਰੰਗ ਦਾ ਤੁਹਾਨੂੰ ਲੱਗੇਗਾ। ਫਰੀਦ ਜੀ, ਸਾਹਿਬ ਤੁਸੀਂ 77% ਦੇਖੋ ਗੁੱਜਰਾਂ ਦਾ ਇਹ ਹੀ ਕਲਰ, ਇਹੀ ਗੱਲ ਆ। ਹਾਂ ਠੀਕ ਆ। ਸਹੀ ਗੱਲ ਆ। ਲੇਕਿਨ ਤੁਸੀਂ ਦਿਮਾਗ ਵੱਲੋਂ ਕਹਿ ਸਕਦੇ ਹੋ ਕਿ ਇੰਨਾ ਜੀਨੀਅਸ, ਇੰਨਾ ਹਿਊਜ ਦਿਮਾਗ ਵਾਲਾ ਬੰਦਾ, ਇਹ ਤੁਹਾਡੀ ਹੈਰਾਨਗੀ ਤਾਂ ਬਣਦੀ। ਵੀ ਸਾਡੀ ਜ਼ੁਬਾਨ ਸੜ ਜੇ ਜਾਂ ਜ਼ਿਹਨ ਖਰਾਬ ਹੋ ਸਾਹਿਬ- ਜਾਏ। ਨਹੀਂ ਨਹੀਂ ਠੀਕ ਆ, Basically ਗੁੱਜਰ ਹੁੰਦੇ ਉਸਤਾਦ ਨੇ ਜੀ- ਸਾਹਮਣੇ ਕਲਰ ਤੇ ਵੀ ਹੁੰਦੇ ਨੇ, ਨਹੀਂ ਉਸਤਾਦ ਜੀ ਮੈਂ ਤੇ ਅੰਗਰੇਜ਼ੀ ਲੇਕਿਨ ਇੰਨਾ ਜ਼ਿਆਦਾ ਸਾਂਵਲਾ ਇਹ ਕਾਮਲਾ ਵਾ। ਮੇਰੇ ਯਾਰ ਦੋਸਤ ਵੀ ਗੁੱਜਰ ਹੈਗੇ ਉਸਤਾਦ ਜੀ, ਉਹ ਵੀ ਇਹਨੂੰ ਜ਼ਿਆਦਾ ਦਾ ਕਾਲੇ, ਬੇਸਿਕਲੀ ਗੁੱਜਰ ਰਚੇ ਨਾ ਜਾਂਦੇ ਕਾਲੇ ਰੰਗ ਦੇ ਵਿੱਚ ਨਾ, ਮੱਝਾਂ ਕੱਟਿਆਂ ਦੇ ਵਿੱਚ ਕੋਈ ਲੇਅਰ ਚੱਲ ਜਾਂਦੀ ਇਹਨਾਂ ਤੇ ਵੀ। ਯਾਰ ਲੋਕ ਰਚਿਆ ਯਾਰ- ਗੁੱਜਰ ਵੀ ਨਾ, ਰੁਲਿਆ ਖੁਲਿਆ ਗੁੱਜਰ ਵੀ ਨਾ, ਉਹਦੇ ਨੈਣ ਨਕਸ਼ ਯਾਰ ਦੱਸਣਗੇ ਵੀ ਕੌਣ ਆ ਗੁੱਜਰ। ਗੁੱਜਰ? ਤੁਸੀਂ ਦੇਖੋ ਸਾਡਾ ਹਿਸਾਬ ਕਿਹੜੇ ਕੋਈ ਆਰਟਿਸਟ ਕੋਈ ਮਸ਼ਹੂਰ ਹਸਤੀ? ਸਰਦਾਰ ਸਰਦਾਰ ਕਮਾਲ ਸਾਹਿਬ ਸਰਦਾਰ ਕਮਾਲ ਸਾਹਿਬ ਦੇ। ਯਾਰ ਉਹ ਗੁੱਜਰ ਸਰਦਾਰ ਆਂਡੇ ਵਰਗਾ ਗੁੱਜਰ ਆ ਆ। ਹੋਰ ਕਿਹੜਾ ਗੁੱਜਰ ਆ? ਸਰਦਾਰ ਸਾਹਿਬ ਗੁਜਰ ਨੇ ਉਸਤਾਦ ਜੀ। ਮੁਹੰਮਦ ਆਸਫ ਬੌਲਰ ਗੁੱਜਰ, ਮੁਹੰਮਦ ਆਸਫ ਉਸਤਾਦ ਜੀ ਇਹਨੂੰ ਮੰਨ ਲਓ, ਆਸਫ ਅਲੀ ਲੇਕਿਨ ਉਹ ਹੈ ਸਾਂਵਲਾ ਹੀ ਹੋਵੇ, ਲੇਕਿਨ ਇੰਨਾ ਨਹੀਂ। ਸਾਜੀ ਇਹ ਉਸਤਾਦ- ਸਾਵਣਾ ਨਹੀਂ ਹੈਗਾ, ਇਹ ਗੰਦਾਵਲਾ ਵਾ। ਇਹ ਕੋਈ ਫਰੀਦ ਸਾਹਿਬ ਇਹ ਮੰਨ ਲਓ, ਸੜਾ ਬਣਾ। ਚਲੋ ਫਰੀਦ ਸਾਹਿਬ, ਅਸੀਂ ਛੋਟੇ ਹੁੰਦੇ ਗਿੱਛਾਂ ਤੇ ਨਹੀਂ ਨਾ ਲਈਆਂ, ਕਾਲੇ ਹੀ ਠੀਕ ਆ, ਮੁਫਤ ਗੇਮਾਂ। ਹਮ ਕਾਲੇ ਹੈ ਤਾਂ ਕਿਆ ਹੁਆ ਦਿਲ ਵਾਲੇ ਹੈ। ਹਾਂਜੀ। ਲੇਕਿਨ ਹਾਂ, ਉਸਤਾਦ ਜੀ ਮਾਦਰਤ ਨਾਲ ਸਜਾਦ ਜਾਨੀ ਆਫੀਸ਼ੀਅਲ ਨੇ ਲੀਗ ਦੀ ਲਾਈ ਹੈ। ਵੇਖੋ ਨਾ ਉਹ ਗੁਜਰ ਹੋ ਕੇ ਕਾਮੇਡੀਅਨ, ਤੁਸੀਂ ਸ਼ੇਖ ਹੋ ਕੇ ਹਰ ਫਨ ਯਾਨੀ ਕਿ ਆਂਦਾ ਤੁਹਾਨੂੰ ਹਰ- ਚੀਮੇ। ਉਹ ਚੀਮੇ ਇਹਦਾ- ਹੋ ਕੇ ਕਾਮੇਡੀਅਨ, ਠੀਕ ਹੈ, ਔਰ ਜੱਟ ਹੋ ਕੇ ਕਾਮੇਡੀਅਨ, ਮੈਂ ਮਿਰਜ਼ਾ ਹੋ ਕੇ ਕੋਸ਼ਿਸ਼ ਕਰਦਾ ਇਹ ਰਹਿਣਾ। ਲੀਗ ਨਹੀਂ, ਇਹਨੂੰ ਉਹ ਨਹੀਂ ਕਹਿੰਦੇ ਯਾਰ। ਹਰ ਫਨ ਮੌਲਾ ਹੋਏ ਨੇ। ਇਹ ਫੈਸਲਾਬਾਦ ਦਾ ਹੀ ਹੈ ਹਾਂ, ਸਭ। ਫੈਸਲਾਬਾਦ ਚ ਕੋਈ ਜ਼ਾਤ ਪਾਤ ਨਹੀਂ, ਲੇਕਿਨ ਹਾਂ। ਉਸਤਾਦ ਜੀ ਸਭ ਢਾੜੀ। ਨਹੀਂ ਉਸਤਾਦ ਜੀ ਦੇਖੋ ਨਾ ਟਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਹਾਂ ਤੁਹਾਨੂੰ ਹਰ ਚੀਜ਼ ਵਜਾਣੀ ਆਉਂਦੀ ਉਸਤਾਦ ਜੀ। ਇਹ ਕਸਮ ਵਾਲੀ ਗੱਲ ਹੈ, ਸ਼ੌਕ ਹੈ। ਉਹ ਬੜੀ ਦੇਰ ਹੋ ਗਈ ਆ, ਉਸਤਾਦ ਜੀ ਭੁੱਲ ਗਏ ਨੇ, ਉਹ ਕੋਈ ਬੰਦਾ ਹੀ- ਚੀਜ਼ਾਂ ਨਹੀਂ ਕੁਛ ਬਚਦੀਆਂ। ਚੀਜ਼ਾਂ ਨਹੀਂ। ਨਹੀਂ ਯਾਰ ਉਸਤਾਦ ਜੀ ਮਾਸ਼ਾਅੱਲਾ ਢੋਲਕ ਤਬਲਾ ਬਾਜਾ ਜੋ ਮਰਜ਼ੀ ਵੀ ਬਾਂਸਰੀ। ਉਹ ਬੰਦਾ ਹੀ ਬਹੁਤ ਸੋਹਣਾ ਵੀ ਆਉਂਦੇ ਆ, ਬੰਦਾ ਮਲੀਆ ਮੇਟ ਕਰ ਦਿੰਦੇ ਆ। ਨਹੀਂ ਜੋ ਵੀ ਹੈ ਉਸਤਾਦ ਜੀ ਤੁਸੀਂ ਚੁੱਪ ਕਰਕੇ ਇਸੇ ਰੰਗ ਤੇ ਚੁੱਪ ਇਤਫਾਕ ਕਰ ਲਓ, ਗਾਹਾਂ ਕੁਝ ਹੋਰ ਵੀ ਮਾਠੇ ਹੋਣੇ ਆ। ਅੱਛਾ ਜੀ। ਹਾਂਜੀ ਚੁੱਪ ਕਰਕੇ ਇਹਨੂੰ ਮੰਨੀ ਜਾਓ ਜੋ ਕਹਿੰਦਾ। ਤੇਰੇ ਘਰ ਚੋਂ ਹੋਰ ਕੋਈ ਐਸਾ ਬਰੀਕ ਜ਼ੇਨ ਵਾਲਾ ਜੁਗਤ ਚੇਦਾ ਕੋਈ ਗੱਲਬਾਤ? ਨਹੀਂ ਹੋਰ ਕੋਈ ਨਹੀਂ, ਹੋਰ ਬਾਕੀ ਹੋਰ ਫੀਲਡ 'ਚ ਨੇ ਆਪਣਾ ਸਿੱਕਾ ਮਨਵਾ ਰਹੇ। ਸਿੱਕਾ ਭਲਾ ਕਿੱਦਾਂ ਬਣਵਾ ਰਹੇ ਆ? ਇਹ ਜਦੋਂ ਕਿਸੇ ਸਟੋਰ ਤੇ ਜਾ ਕੇ ਪੈਸੇ ਦਿੰਦੇ ਨੇ ਠੀਕ ਹੈ, ਹਾਂਜੀ ਤੇ ਉਹ ਬੰਦਾ ਕਹਿੰਦਾ ਜੀ ਇਹ ਜਾਲੀ ਹੈ, ਤੇ ਉੱਥੇ ਮਨਵਾਉਂਦੇ ਨੇ ਕਿ ਨਹੀਂ ਇਹ ਸਹੀ ਹੈ। ਉਹ ਤੇ ਸਿੱਕਾ ਬਣਵਾ ਕੇ ਉਹਦੇ ਕਿ ਨਹੀਂ ਇਹ ਮੇਰਾ ਹੀ ਹੈ, ਭਾਈ ਮੇਰਾ ਵਾ ਹਨਾ?
ਕਸਮ ਨਹੀਂ ਭਾਜੀ ਇੱਕ ਮੇਰਾ ਭਰਾ ਮੇਰੇ ਤੋਂ ਛੋਟਾ, ਉਹਨੇ PhD ਕੀਤੀ, ਉਸ ਤੋਂ ਛੋਟਾ MPhil ਕਰ ਰਿਹਾ, ਉਹਦੀ ਵੀ ਜਾਰੀ ਉਸਾਰੀ ਹੈ। ਇੱਕ ਮੇਰਾ ਭਰਾ ਬਾਹਰ ਦੁਬਈ ਸੋਲਰ ਇੰਜੀਨੀਅਰ ਸਾਜੀ ਇਹਨੇ ਹੌਲੀ ਤਾਂ ਕਹਿੰਦਾ ਇੱਕ ਮੇਰਾ ਭਰਾ 100 ਰੁਪਈਆ ਤੇ ਦੇ ਯਾਰ ਮੈਂ ਤੈਨੂੰ ਦੇ ਦਾਂਗਾ। ਅੱਛਾ ਇਹ ਤਰਸ ਗਿਆ ਵਾ ਕੋਈ ਇਹਨੂੰ ਕਵੇ ਕਿ ਤੈਨੂੰ ਅੱਲਾ ਨਜ਼ਰੇ ਬਾਥਰੂਮ ਚ ਮਾਂ-ਬਾਪ ਕਹਿੰਦੇ ਇਹਨੂੰ ਆ ਕੋਈ ਨਹੀਂ ਕਹਿ ਸਕਦਾ, ਫਰੀਦ ਇਹਨੂੰ ਸਾਹਿਬ- ਸਾਰੇ ਕਹਿੰਦੇ ਤੂੰ ਈਜ਼ੀ ਫਿਰ ਨਹੀਂ ਮਾਂ ਵਾਸਤੇ ਯਾਰ, ਮਾਂ ਵਾਸਤੇ ਤੇ ਭਾਈ ਅਟਰੈਕਸ਼ਨ ਕੀ ਹੁੰਦੀ ਹੈ ਫਰੀਦ ਸਾਹਿਬ? ਹੁਣੇ ਤੁਹਾਨੂੰ ਲੋਕਾਂ ਨੂੰ ਕੀ ਪਤਾ, ਉੱਥੋਂ ਘਰੋਂ ਆਏ ਇੰਨਾ ਬੇਸ ਮਲ ਕੇ ਹਾਂ। ਜਾ ਕੇ। ਹਾਂਜੀ ਉਸਤਾਦ ਜੀ ਅਸੀਂ ਕਦੀ ਆਪਣੇ ਆਪ ਤੇ ਕੋਈ ਪਰਦਾ ਨਹੀਂ ਪਾਇਆ, ਹਾਂ। ਅੰਦਰ ਦੀ ਸਫਾਈ ਰੱਖੀ ਆ, ਅੰਦਰ ਆਹ ਜੇ ਆਹ ਸਫਾਈ ਹੈ ਨਾ ਤੇਰੀ ਸਫਾਈ ਤੇ ਲਾਂਤ ਫਰੀਦ ਸਾਹਿਬ ਆਤਸ਼ ਬੌਡੀ ਆ, ਆਤਸ਼ ਦੇਖ ਤਾਂ ਸਹੀ ਨਾਲ ਕਹਿ ਕੇ ਦੇਖ। ਕਦੇ ਨਹੀਂ ਇਹਦੇ ਫੋਨ ਗਿਆ ਬੇਟਾ ਸ਼ਾਮ ਨੂੰ ਘਰ ਜਲਦੀ ਆਣਾ, ਨਹੀਂ ਬੇਫਿਕਰ ਹੋ ਜਾ, ਜਦੋਂ ਮਰਜ਼ੀ ਆ, ਬੇਫਿਕਰ ਹੋ ਜਾ ਮੇਰਾ ਪੁੱਤਰ। ਸਾਡੀ ਇਸ ਬੌਡੀ ਦਾ ਬੜਾ ਫਾਇਦਾ ਵਾ। ਇਹਨੂੰ ਸਕੂਲੇ ਮਾਸਟਰ ਕਹਿੰਦੇ ਹੁੰਦੇ ਸੀ ਦਾਵੇ ਛੁੱਟੀ ਨਹੀਂ ਕਰਨੀ ਜਾ ਬੱਚਿਆਂ ਨੂੰ। ਅੱਛਾ ਬੱਚੇ ਹੁੰਦੇ ਨੇ 1 ਵਜੇ ਛੁੱਟੀ ਹੁੰਦੀ ਨਾ, 1:30 ਵਜੇ ਤੱਕ ਮਾਂ ਡੀਕਦੀ ਹੈ, ਉਸ ਤੋਂ ਬਾਅਦ ਮਾਂ ਨੂੰ ਫਿਕਰ ਪੈ ਜਾਂਦੀ, ਇਹ ਕਦੀ 5 ਵਜੇ ਆ ਰਿਹਾ ਪਤਾ ਹੀ ਨਹੀਂ। ਨਾਲੇ ਸਾਰੀ ਇਸ ਬੌਡੀ ਦਾ ਫਾਇਦਾ ਬੜਾ ਵਾ। ਕੀ? ਮੱਛਰ ਮੱਖੀ ਟੱਚ ਨਹੀਂ ਕਰਦਾ, ਠਾਹ ਦੀ ਆਵਾਜ਼ ਆਉਂਦੀ ਪਟਾਕਾ ਪੈਦਾ, ਹਾਂ, ਬਿਜਲੀ ਹੈ। ਆ ਬਿਜਲੀ ਬਰੀ ਉਹ ਚਿੜੀ ਕਿਹੜਾ ਹਿਸਾਬ ਹੈ। ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਜੀ। ਤੇ ਯਾਰ ਮੈਂ ਵੀ ਕੋਈ ਕੋਸ਼ਿਸ਼ ਆਪਾਂ ਕਰਦੇ ਹਾਂ ਕੋਈ ਐਸਾ ਨਾ ਵਿੰਡੋ 4-5 ਬਣਾ ਕੇ ਨਾ ਆਪਾਂ ਕਾਦੀ ਟੀ ਟਾਈਮ ਕਿਸ ਟਾਈਮ ਮੈਂ ਕਿਤੇ ਹੋਰ ਹਾਂ, ਤੁਸੀਂ ਇੱਥੇ ਹੋ ਜਾਂ ਘਰਾਂ 'ਚ ਬੈਠੇ ਆਪਣੇ ਤੇ ਮੈਂ ਕੋਈ ਵਿੰਡੋ ਬਣਾਉਣਾ ਐਸੀ ਜਿਹਦੇ 'ਚ ਦਰਮਿਆਨ 'ਚ ਮੈਂ 2 ਇੱਧਰ ਤੇ ਸਾਹਮਣੇ ਇੰਜ ਨਜ਼ਰ ਆਵੇ ਤੇ ਉਹਦੇ ਵਿੱਚ ਆਪਾਂ ਸ਼ੋਅ ਕਰ ਲੈਂਦੇ ਈਜ਼ੀ ਹਨਾ। ਵਿੰਡੋ ਜਿਸ ਤਰ੍ਹਾਂ ਨਿਊਜ਼ ਨਹੀਂ ਚੱਲਦੀਆਂ, ਆਹੋ ਨਿਊਜ਼ ਨਹੀਂ ਚੱਲਦੀਆਂ, ਜਿਵੇਂ ਵਿੰਡੋਜ਼ ਬਣੀ ਨੇ 4 ਵਿੰਡੋਜ਼ ਦਰਮਿਆਨ ਜਿਹਦੇ ਵਿੱਚ ਕੋਈ ਗੈਸਟ ਗੁੱਟ ਵੀ ਬੰਦਾ ਲੈ ਲੈਂਦਾ। ਠੀਕ ਹੈ ਬਣਾ। ਸਾਈ ਤੁਹਾਨੂੰ ਫਾਇਦਾ ਬੜਾ ਹੋਣਾ ਜੀ ਉਹਦਾ। ਤੁਹਾਡੇ ਘਰ ਉਹ ਲੱਗੇ, ਤੁਸੀਂ ਉੱਥੋਂ ਰਿਕਾਰਡਿੰਗ ਕਰ ਰਹੇ ਹੋ ਨਾ, ਵਿੱਚੋਂ ਆਵਾਜ਼ਾਂ ਆ ਰਹੀਆਂ, ਆ ਮੋਟਰ ਬੰਦ ਕਰ ਦਿਓ। ਨਹੀਂ ਜਿੱਥੇ ਵੀ ਹੋਇਆ ਉਹ ਮੇਰੇ ਕੋਲ ਹੈਗਾ, ਮੈਂ ਕਰਦਾ ਇੱਕ ਹਿਸਾਬ ਕਿਤਾਬ, ਮੈਂ ਅੱਜ ਲਾਉਣਾ ਠੀਕ ਕਰ ਲਓ। ਲਾ ਕੇ ਨਾ ਉੱਥੇ ਮੈਂ, ਤੁਸੀਂ ਆਪਣੇ ਨਾ ਮਤਲਬ ਮੋਬਾਈਲਾਂ ਤੋਂ ਆਨਲਾਈਨ ਹੋ ਜਾ ਕਰੋ ਤੇ ਆਪਾਂ ਚਾਰੇ ਜਿਹੜੇ ਨਾ ਉੱਥੇ ਸਿਸਟਮ ਓਕੇ ਹੋ ਗਿਆ ਆਈਫੋਨ ਬਹੁਤ ਜ਼ਿਆਦਾ ਗੱਲ ਹੋਈ ਨਾ ਤੇ ਉਹ ਇਹ ਹੈ ਕਿ ਤੁਸੀਂ ਕਿਸੇ ਮੋਬਾਈਲ ਦੇ ਨਾਲ ਆਡੀਓ ਰਿਕਾਰਡਿੰਗ ਪਾ ਲਈ, ਯੈਸ ਓਕੇ ਡਨ ਕਰੋ। ਵੈਸੇ ਰਿਕਾਰਡ ਦੇ ਉੱਧਰ ਵੀ ਹੋਏਗੀ ਲੇਕਿਨ ਐਕਸਟਰਾ ਆਤਾਂ ਉਧਰ ਵੀ ਪਾ ਲਈ। ਹਾਂ ਇੱਕ ਆਈਫੋਨ ਮੈਨੂੰ ਦੇ ਦਿਓ। ਆ ਮੈਂ ਕਰਦਾ ਲੋ ਜੀ ਨਾਲ ਤੇ ਕੋਈ ਤਜਰਬਾ ਇਦਾਂ ਦਾ ਕਰਦੇ ਆ ਕੋਈ ਹਿਸਾਬ ਸਾਈ ਕੋਈ ਆਈਫੋਨ ਵਾਧੂ ਪਿਆ ਤੇ ਦੇ ਦੇਣਾ ਮੈਨੂੰ। ਮੈਂ ਤਾਂ ਲੈ ਲੈਂਦੇ Samsung ਦਾ S ਤੂੰ ਮੈਂ ਹੁਣ ਏਸੀ ਲਿਆ ਵਾ, ਤੁਸੀਂ ਤਾਂ ਰੱਜਦੇ ਹੀ ਨਹੀਂ ਗਏ ਅੱਲਾ ਮਾਰ। ਕੌਣ ਸਾਜ ਲੋਕ ਤੁਹਾਡੇ ਹੈ? ਕੋਲ ਜੇ ਜੇਬ 'ਚ ਹੈਗਾ ਕਰੋੜ ਦੇ ਕਰੋੜ 2 ਕਰੋੜ ਮੈਨੂੰ ਮੈਂ ਦੇਣਾ ਠਹਿਰ ਜਾ। ਲੋ ਜੀ ਨਾਲ ਆਪਣਾ ਖਿਆਲ ਰੱਖੋ, ਕੱਲ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲਵ ਯੂ, ਰੱਬ ਰੱਖਾ।